ਉਹ ਯਾਰ ਕੀ ਹੋ ਗਿਆ ਉਸਤਾਦ ਨੂੰ? ਤੰਦਰੁਸਤੀ ਸਿਹਤ ਸਿਰਫ ਉਹ ਭਾਈ ਕੁਛ ਵੀ ਨਹੀਂ ਹੋਇਆ। ਅੱਖ 'ਚ ਪਿਆ ਕੋਈ, ਅੱਖ 'ਚ ਪਿਆ ਯਾਰ ਗਲਾਸਾਂ 'ਚ ਇੰਨੀਆਂ ਮੋਰੀਆਂ ਹੋਈਆਂ ਨੇ, 3 ਉਂਗਲਾਂ ਗਲਾਸ ਦੇ ਅੰਦਰ ਦੇ ਕੇ ਪਾਣੀ ਲੈ ਕੇ ਆਉਂਦੇ ਤੇ ਉਂਝ ਹੀ ਉਹਨੂੰ ਪਿਆਉਂਦੇ ਆ ਕਿ ਜੇ ਖਾਲੀ ਹੋ ਗਿਆ ਤਾਂ ਫਿਰ ਉਂਗਲਾਂ ਕੱਢ ਦੇ। ਇਹ ਜਦੋਂ ਵੜਦਾ ਨਾ ਕਿਲੇ 'ਚ ਤੇ ਇਹਨੂੰ ਆਵਾਜ਼ ਆਉਂਦੀ, ਭੱਜ ਭੱਜ। अस्सलाम वालेकुम नाज़रीन, टी टाइम में खुश आमदीद। कैसे हैं आप सब? फैसल रामे साहब, कैसी तबीयत ਤੁਹਾਡੀ? ਸਹੀ ਸ਼ੁਕਰ ਅੱਲਾ ਦਾ, ਠੀਕ ਹੈ। ठीक है, ਆਹੋ बाकी सारे ठीक है। तू सुना, ਤੈਨੂੰ ਕੀ ਮਸਲਾ ਕੀ ਬਣਿਆ? ਸਹੀ ਹੋ ਗਿਆ, ਬੁਖਾਰ ਸੀ, ਨਜ਼ਲਾਂ। ਤੈਨੂੰ ਕੀ ਹੋਇਆ? ਐਡਾ ਪਾਰਾ ਮੂੰਹ ਤੇ ਲਾਇਆ, ਮਤਲਬ ਕੀ ਗੱਲ ਆ? ਉਹ ਮੈਂ ਅੰਦਰੋਂ ਬੇਸ ਲਾਈ, ਉਹਦੇ ਵਿੱਚ ਮਸਕਾਰਾ ਇੰਨਾ ਬੜਾ ਮਿਕਸ ਸੀ। ਉਹ ਮੈਂ ਲਾ ਥੱਕ ਗਿਆ, ਹੁਣ ਲੱਥਣ ਨਹੀਂ। ਸਹੀ ਦੱਸ ਯਾਰ, ਸਹੀ ਦੱਸ ਜੋ ਹੈ ਵਾ। ਉਹਨਾਂ ਨੇ ਕੀ ਧੌਣ ਲਾ ਦੇਣੀ ਤੇਰੀ? ਜਿਹੜੀ ਗੱਲ ਸਹੀ ਆ ਸਰ ਸਹੀ ਦੱਸ ਦੇ, ਚਵਲਾ ਮਾਰਦਾ ਰਹਿਣਾ। ਬਹੁਤ ਜ਼ਿਆਦਾ ਹੀ ਲੱਗ ਗਿਆ ਫਰੀਸਾ, ਤੇ ਤੁਸੀਂ ਮੂੰਹ ਧੋ ਲੈਂਦੇ। ਮੈਂ ਮੂੰਹ ਧੋਣ ਗਿਆ ਸੀ, ਉਹ ਪਤਾ ਲੱਗਿਆ ਤੁਸੀਂ ਆ ਕੇ ਸੈੱਟ ਤੇ ਬਹਿ ਗਏ। ਮੈਂ ਫਿਰ ਮੂੰਹ ਛੱਡਿਆ, ਫਿਰ ਮੈਂ ਆ ਗਿਆ। ਮੈਂ ਕਿਹਾ ਹੁਣ ਮੈਂ ਪਾਰਾ ਸਮੇਤ ਸ਼ੋਅ ਕਰ ਲੈਣਾ। ਨਹੀਂ, ਮੂੰਹ ਨਹੀਂ ਤੂੰ ਛੱਡਿਆ, ਤੂੰ ਮੂੰਹ ਛੱਡਿਆ ਹੁੰਦਾ ਤੇਰੇ ਪਾਰਾ ਲੱਗਣਾ ਹੀ ਨਹੀਂ ਸੀ। ਮਹਿੰਦੀ ਤੇ ਗਿਆ ਸੀ, ਉੱਥੋਂ ਪੈ ਗਿਆ। ਕਿਹੜੀ ਮਹਿੰਦੀ ਤੇ ਮਤਲਬ ਕੀ? ਮਹਿੰਦੀ ਤੇ ਤੂੰ ਜਾਂਦਾ ਨਹੀਂ ਟੂਪਾਂ ਵਾਲੀ ਗਜ਼ਲ ਕਰ? ਨਹੀਂ, ਉਹ ਰਾਤੀ ਇਬਤਦਾ ਸੀ ਉੱਥੇ ਸਾਰੀ ਤੁਹਾਨੂੰ ਕੀ ਹੋਇਆ? ਸਹੀ ਥੋੜੀ ਚਾਹ ਦੇਣਾ। ਓਏ ਇਹ ਕੁਝ ਵੀ ਨਹੀਂ ਉਹ ਹੈ ਸਾਜੀ ਆ ਕੀ ਹੋਇਆ? ਓਏ ਅਸਤਗਫਿਰullah, ਕਿਤੇ ਬੋਲੀ ਨਾ ਸੁੱਟਦੀ ਥੱਲੇ। ਆਈ ਕੀ ਹੋਇਆ? ਦੱਸਿਆ ਨਹੀਂ ਉਹ ਤੁਸੀਂ? ਕੁਝ ਵੀ ਨਹੀਂ ਹੋਇਆ, ਵੈਸੇ ਹੀ ਮੈਂ ਉਤੋਂ ਲੈ ਕੇ ਨਾ ਆੜਾ ਜੀ ਸਾਜੀ ਲਾ ਕੇ ਨਾ, ਐਵੇਂ ਨਹੀਂ ਕਈ ਬੰਦੇ ਹਮਦਰਦੀ ਲੈਣ ਲਈ ਉਹ ਆਈਟਮ ਕੀਤੀ ਹੈ। ਉਹਨਾਂ ਨੂੰ ਇਹ ਕਈ ਵਾਰੀ ਡਿੱਗ ਪਿਆ ਫਿਰ ਵਿੱਚ ਫਸਾ ਲੈਣਾ। ਹਾਂ, ਅੱਲਾ ਰਹਿਮ ਕਰੇ ਸਾਜੀ ਹੈ। ਤੁਸੀਂ ਉਹਨਾਂ ਨੇ ਇਦਾਂ ਨਹੀਂ ਕਰਨਾ ਤੁਹਾਡੇ ਤਰ੍ਹਾਂ, ਵੀ ਥੋੜੀ ਜਿਹੀ ਲੱਤ ਤੇ ਤਾਜੀ ਮੈਨੂੰ ਛੱਡਿਆ ਨਾ। ਇਹ ਕਿਹੜਾ ਕੰਮ ਹੋਇਆ? ਨਹੀਂ ਕਹਿੰਦਾ, ਹੱਥ ਪੜਿਆ ਮੇਰਾ, ਕਹਿੰਦਾ ਉਸਤਾਦ ਜੀ ਆ ਤੁਸੀਂ ਮੈਨੂੰ ਕੁਛ ਨਹੀਂ ਹੋਣਾ, ਮੈਨੂੰ ਕੁਛ ਨਹੀਂ ਹੁੰਦਾ, ਤੁਸੀਂ ਬਸ ਹੱਥ ਮੇਰੇ ਤਾਂ ਫੜਾ ਦਿਓ, ਬਸ ਏਦਾਂ ਫੜਾ ਦਿਓ। ਉਹਨੇ ਇੰਜ ਕਰਕੇ ਨਾ ਲੰਮੇ ਪਾ ਕੇ ਲੱਤ ਖਿੱਚੀ ਆ, ਤੇ ਪਹਿਲੇ ਕਹਿੰਦਾ ਯਾਲੀ, ਲੱਤ ਖਿੱਚੀ ਨਾ, ਕਹਿੰਦਾ ਯਾਲੀ, ਤੇ ਇਧਰੋਂ ਨਾ ਮੇਰਾ ਦੇਖ ਕਹਿੰਦਾ ਯਾਲੀ ਉਸਤਾਦ ਜੀ। ਉਹ ਮੈਂ ਕਿਹਾ ਮਾਰ ਪਿੱਟੇ। ਨਹੀਂ ਉਦੋਂ ਫੈਸਲ ਨੂੰ ਤਕਲੀਫ ਪਾਈ ਬਹੁਤ ਜ਼ਿਆਦਾ ਸੀ। ਫਰਤੇ ਜਜ਼ਬਾਤ ਜਦੋਂ ਤੁਹਾਨੂੰ ਉਹਨਾਂ ਨੇ ਕਸਮ ਖੁਦਾ ਦੀ ਅੱਲਾ ਨੂੰ ਜਾਣ ਦੇਣੀ, ਮੇਰਾ ਦਿਲ ਕਰਦਾ ਮੈਂ ਡੇਲੀ ਰੈਗੂਲਰ ਆਵਾਂ, ਲੇਕਿਨ ਬਾ ਖੁਦਾ ਅੱਲਾ ਨੂੰ ਜਾਣ ਦੇਣੀ। ਅੱਜ ਮੈਂ ਉਸਤਾਦ ਜੀ ਉਹ ਲੰਬੀ ਸਟਿਕ ਨਹੀਂ ਜਿਹੜੀ ਹੁੰਦੀ ਉਹ ਮੰਗਵਾਈ ਹੈ, ਤੇ ਉਹਦਾ ਲਾਖ ਲਾਣਾ ਮੈਂ ਭੁੱਲ ਗਿਆ। ਮੈਂ ਖੜਾ ਹੋਇਆ ਤੇ ਮੈਂ ਡਿੱਗ ਗਿਆ। ਠੀਕ ਹੈ, ਮੇਰੀ ਇੰਜ ਦੀ ਚੀਕ ਨਿਕਲੀ ਵਿੱਚੋਂ ਲਾਖ ਲਾਈ। ਠੀਕ ਹੈ, ਇਹ ਹੁਣ ਇਹ ਇੱਕ ਹੁੰਦੇ ਨਾ ਦਰੂਦ ਸ਼ਰੀਫ, ਅੱਲਾਹੁਮਾ ਸੱਲੀ ਅਲਾ ਮੁਹੰਮਦ ਵਾ ਅਲੀ ਮੁਹੰਮਦ, ਇੱਕ ਹੁੰਦਾ ਆਇਤੁਲ ਕੁਰਸੀ, ਅੱਲਾਹੁ ਲਾ ਇਲਾਹਾ ਇੱਲਾ ਹੁ। ਹੁਣ ਫੈਸਲ ਸਾਹਿਬ ਦਰਦ ਦੇ ਵਿੱਚ ਨਾ ਆਪਣੀ ਲੋਕ ਪੜ੍ਹ ਰਹੇ ਨੇ, ਤੇ ਪੜ੍ਹਿਆ ਇਹਨੇ ਕੀ ਹੈ, ਤੇ ਮੈਂ ਇੱਦਾਂ ਯਾਰ, ਮੈਂ ਕਿਹਾ ਇੱਥੇ ਮੇਰੀ ਖਿੱਲੀ ਪੈਣੀ ਬਹੁਤ ਬੁਰੀ। डॉक्टर ने कहना ये किस तरह का बदतमीज़ आदमी है, आपका पेशेंट जो है वो दर्द से चला रहा है, आप मैं कहा ਹੁਣ ਤੁਹਾਨੂੰ ਮੈਂ ਕੀ ਦੱਸਾਂ, ਤੁਸੀਂ ਗੌਰ ਨਹੀਂ ਕਰ ਰਹੇ, ਕੋਈ ਪੜ੍ਹ ਕੀ ਰਿਹਾ। ਉਹ ਹੁਣ ਆਇਤਲ ਕੁਰਸੀ ਦਾ ਐਂਡ ਕੀ ਹੈ? ਵਾਹੁ ਵਲ ਅਲੀਯੁਲ ਅਜ਼ੀਮ, ਵਾਹੁ ਵਲ ਅਲੀਯੁਲ ਅਜ਼ੀਮ। ਤੇ ਹੁਣ ਫੈਸਲ ਸਾਹਿਬ ਨੇ ਦਰੂਦ ਸ਼ਰੀਫ ਸ਼ੁਰੂ ਕੀਤਾ, ਅੱਲਾਹੁਮਾ ਸੱਲੀ ਅਲਾ ਮੁਹੰਮਦ ਵਾਹੁ ਵਲ ਅਲੀਯੁਲ ਅਜ਼ੀਮ, ਅੱਲਾਹੁਮਾ ਸੱਲੀ ਅਲਾ ਵਾਹੁ ਵਲ ਅਲੀਯੁਲ। ਮੈਂ ਐਦਾਂ ਥੱਲੇ ਨਾ, ਮੈਂ ਕਿਹਾ ਫੈਸਲ ਜਾਂ ਦਰੂਦ ਸ਼ਰੀਫ ਪੜ੍ਹ ਲਾ ਜਾਂ ਆਇਤਲ ਕੁਰਸੀ ਪੜ੍ਹ ਲਾ, ਸਟਾਰਟ ਤੋਂ ਉਹਦਾ ਕਰ ਰਿਹਾ, ਐਂਡ ਉਹਦਾ ਕਰ ਰਿਹਾ। ਮੈਨੂੰ ਫੈਸਲ ਨੂੰ ਨਹੀਂ ਸਮਝ ਆ ਰਹੀ। ਨਾਮ ਤੇ ਇੱਕ ਹੀ ਸੀਗਾ ਨਾ ਉਸਤਾਦ। ਹਾਂ, ਹੈ ਤੇ ਇੱਕੋ ਹੀ, ਲੇਕਿਨ ਇੱਕ ਤਰੀਕਾ ਵੀ ਤੇ ਹੁੰਦਾ ਨਾ। ਨਹੀਂ ਉਹਦੇ ਚ ਤਾਂ ਚਲੋ ਇੱਕ ਮਾਫੀ ਹੁੰਦੀ, ਕਿਉਂਕਿ ਉਹ ਪਤਾ ਹੀ ਨਹੀਂ ਲੱਗਣ ਦਿਆ ਨੂੰ, ਪੇਨ ਇੰਨੀ ਸੀ। ਲੇਕਿਨ ਉਸਤਾਦ ਜੀ ਮੈਂ ਘਰ ਗਿਆ ਵਾਂ, ਤੁਸੀਂ ਯਕੀਨ ਕਰੋ ਕਿ ਮੈਂ ਏਦਾਂ ਬੱਚੇ ਵੀ ਰੋਂਦੇ ਨਹੀਂ ਵੇਖੇ, ਖੁਦਾ ਦੀ ਕਸਮ। ਉਸਤਾਦ ਜੀ ਮੈਂ ਤੁਹਾਨੂੰ ਦੱਸਣਾ, ਏਦਾਂ ਨਾ ਇਹਦੀ ਲੱਤ ਏਦਾਂ ਸਰਾਣੇ ਤੇ ਪਈ ਆ, ਤੇ ਨਾ ਲੱਤ ਕਿਤੇ ਇਹਨੇ ਕੋਈ ਸ਼ੈ ਫੜ ਲੱਗਾ ਪਿੱਛੋਂ, ਤੇ ਇਹਦੀ ਲੱਤ ਸਿਰਫ ਇੰਜ ਹੋ ਗਈ। ਹੁਣ ਲੱਤ ਨੇ ਸਿੱਧੀ ਹੋ ਰਹੀ, ਤੇ ਪਤਾ ਕੀ ਕਰ, ਅੰਮੀ ਮੈਂ ਕਿਹਾ ਫੈਸਲ ਸਾਹਿਬ ਤੁਸੀਂ ਭਾਈ ਹੈਗੇ ਪੂਰੇ, ਆ ਸ਼ਰਮ ਨਹੀਂ ਹੁੰਦੀ? ਭਾਈਆਂ ਨੂੰ ਦਰਦ ਨਹੀਂ ਹੁੰਦੀ? ਉਹ ਤੇ ਭਾਈਆਂ ਨੂੰ ਬੜੀਆਂ ਸੱਟਾਂ ਲੱਗ ਗਈਆਂ। ਭਾਈਆਂ ਇੱਥੋਂ ਗੋਲੀ ਫੜ ਕੇ ਮੇਰੇ ਚਾਚੂ ਨੇ ਇੰਜ ਫੜ ਕੇ ਇੰਜ ਗੱਡੀ ਸੀ, ਤੈਨੂੰ ਪਤਾ? ਮੁਸਤਫਾ ਕੁਰੈਸ਼ੀ ਸਾਹਿਬ ਨੇ ਕਿਹਾ ਨਹੀਂ ਮਰਦ ਕੋ ਦਰਦ ਨਹੀਂ ਹੋਤਾ। ਮੁਸਤਫਾ ਕੁਰੈਸ਼ੀ ਸਾਹਿਬ ਨਹੀਂ, ਉਹ ਸੁਨੀਲ ਸੇਠੀ ਸਾਹਿਬ। ਅੱਛਾ, ਇਹ ਜਿਹੜੀ ਗੱਲ ਕਰਨ ਦੇ ਨਾ, ਇਹਨਾਂ ਨੂੰ ਦਰਦ ਏਦਾਂ ਹੁੰਦੀ, ਉਹਨਾਂ ਨੇ ਕਿਹਾ ਇਹ ਬਰਨੌਲਾ ਲੱਗਣਾ ਸੀ, ਜਿਵੇਂ ਤੁਹਾਡੇ ਲੱਗਾ। ਤੁਸੀਂ ਕਿਹਾ ਵੀ ਬਰਨੌਲਾ ਲੱਗਾ, ਤੁਸੀਂ ਇੱਕ ਹੱਥ ਨਾਲ ਮੋਬਾਈਲ ਤੇ ਵੀ ਲੱਗੇ, ਤੇ ਉਧਰੋਂ ਬਰਨੌਲਾ ਲੱਗ ਗਿਆ। ਫੈਸਲ ਨੂੰ ਹੁਣ ਬਰਨੌਲਾ ਲਾਣਾ ਹੈ, ਤੇ ਹੁਣ ਫੈਸਲ ਨਾ ਉਹਨੂੰ ਕਹਿ ਰਿਹਾ, ਇਹਦਾ ਫੈਸਲ ਦਾ ਹੱਥ ਦੇ ਨਾਲ ਬਰਨੌਲਾ ਲਾ ਰਿਹਾ।
ਵੜ ਕੇ ਏਦਾਂ ਹੀ। ਉਹ ਕਹਿੰਦਾ ਫੈਸਲ ਭਾਈ ਸੂਈ ਇੱਧਰ ਉੱਧਰ ਹੋ ਜਾਣੀ, ਕਹਿੰਦਾ ਡਾਕਟਰ ਨੂੰ ਇੰਜ ਦਿਖਦੇ। ਉਹ ਮੈਨੂੰ ਕਹਿੰਦਾ ਯਾਰ ਇਹਨੂੰ ਬੰਨ ਕੇ ਨਾ ਭਾਜੀ, ਹੁਣ ਮੈਂ ਕਹਿੰਦਾ ਯਾਰ 40 ਆਪਣਾ ਹੈਗੇ ਮਰੀਜ਼ ਤੇ ਮੈਂ ਇੱਕ ਇਕੱਲੇ ਇਹਦੇ ਤੇ ਲੱਗਾ ਨਾ, ਤੇ ਹੁਣ ਇਹਨੂੰ ਮੈਂ ਪੂਰਾ ਹੌਸਲਾ ਦਿੱਤਾ ਤੇ ਹੁਣ ਨਾ ਇਹ ਆਕੜ ਕੇ ਕਹਿੰਦਾ ਹਲ ਤੇ ਉਹ ਨਾ ਉਹਨੇ ਹੁਣ ਹੱਥ ਤੇ ਨਾ ਉੱਤੇ ਮਾੜਾ ਜਿਹਾ ਇੰਜ ਲੱਗਾ ਤੇ ਕਹਿੰਦਾ ਹਲ। ਉਹਨੇ ਪਤਾ ਕੀ ਕੀਤਾ ਉਸਤਾਦ ਜੀ, ਉਹ ਫਨੂਲਾ ਲੈਣ ਆਇਆ ਤੇ ਉਹਨੇ ਇੰਜ ਕਰਕੇ ਲਾਇਆ ਤੇ ਮੈਂ ਉਹਨੂੰ ਇੰਜ ਕੀਤਾ ਤੇ ਡਾਕਟਰ ਨੇ ਇੰਜ ਹੋ ਗਿਆ, ਕਹਿੰਦਾ ਯਾਰ ਤੇਰਾ ਦਿਮਾਗ ਠੀਕ ਹੈ ਯਾਰ। ਮੈਂ ਕਹਿੰਦੀ ਮੈਂ ਮਾਰਦਾ ਨਹੀਂ, ਮੈਂ ਕਿਹਾ ਮੈਂ ਇੱਥੇ ਦੀ ਕਰੀ ਰਹਿੰਦਾ ਵਾ। ਨਰਸ ਟੀਕਾ ਚੁੱਕ ਕੇ ਆ ਰਹੀ ਹੁੰਦੀ ਸੀ, ਇਹਨੂੰ ਲੱਗਣ ਦਿਆ ਸੀ ਕਿ ਗੰਡਾਸਾ ਫੜ ਕੇ ਆਉਂਦੇ ਹੀ ਇਦਾਂ ਲੱਗਦਾ। ਅੱਛਾ ਉਸਤਾਦ ਜੀ, ਇਹਨੂੰ ਨਾ ਐਕਸ-ਰੇ ਮਸ਼ੀਨ ਤੇ ਪਾਉਣ ਲੱਗੇ ਨਾ, ਤੇ ਹੁਣ ਉਹ 4-5 ਜਣੇ ਆਉਂਦੇ ਨੇ ਕਿ ਯਾਰ ਮਰੀਜ਼ ਨੂੰ ਤਕਲੀਫ ਨਾ ਹੋਵੇ, ਉਹਨਾਂ ਲਿਆ ਕੇ ਸਟ੍ਰੈਚਰ ਦੇ ਨਾਲ ਇੱਕ ਹੋਰ ਸਟ੍ਰੈਚਰ ਰੱਖਿਆ ਤੇ ਫੈਸਲ ਸਾਹਿਬ ਹੁਣ ਕਹਿੰਦੇ ਪਰਾਂ ਹੋ ਜੀ ਪਰ ਹੁਣ ਐ ਨਾ ਲੱਤ ਫੜੀ ਤੇ ਪਰਾਂ ਹੋ ਜੀ ਪਰ, ਹੁਣ ਫੈਸਲ ਨੂੰ ਉਹਨਾਂ ਨੇ ਕਿਹਾ ਚੱਲ ਰੱਖ, ਫੈਸਲ ਇੰਜ ਕਰਕੇ ਲੱਤ ਰੱਖੀ ਨਾ ਪਰ ਮੈਂ ਆਪੇ ਚੀਕ ਮਾਰ ਲਾ। ਇਹਦੇ ਤੇਰੇ ਤੇ ਵੀ ਦਿਨ ਆਣੇ, ਉਹ ਕਾਹਦੇ ਤੋਂ ਲੈ ਤੇਰੇ ਤੇ ਵੀ ਦਿਨ ਮੈਂ ਏਦਾਂ ਦਾ ਮੁਨਾਫਿਕ ਹੋਵਾਂ ਤੇ ਮੇਰੇ ਤੇ ਦਿਨ ਆਉਣਾ ਜਾਂ ਤੁਸੀਂ ਉਸਤਾਦ ਦੀ ਹਿਫਾਜ਼ਤ ਨਹੀਂ ਕੀਤੀ, ਲੱਖ ਦੀ ਉਸਤਾਦ ਦੀ ਹਿਫਾਜ਼ਤ, ਉਸਤਾਦ ਦੀ ਮੈਂ ਮੁਨਾਫਿਕਾਂ ਤੋਂ ਲੈ ਜਾਣਾ ਦੂਰ ਆਪਣੇ। ਨਹੀਂ ਮੈਨੂੰ ਤੇ ਭਾਈ ਵਾਰਡ ਤੇ ਮਿਲੇ ਫੁੱਲ ਹੈਪੀ ਸੀ, ਮੈਂ ਗਿਆ ਮੈਂ ਕਿਹਾ ਭਾਈ ਫੈਸਲ ਤੁਸੀਂ ਇੰਡਸਟਰੀ ਨੂੰ ਵਕਤ ਪਾਇਆ ਵਾ, ਇੱਥੇ ਤੁਸੀਂ ਫੁੱਲ ਖੁਸ਼ ਵਾ, ਲੱਤ ਨੂੰ ਲੈ ਕੇ ਬੈਠੇ ਤੇ ਹੈਪੀ ਕਹਿੰਦਾ ਚੁੱਪ ਕਰ, ਇੱਥੋਂ ਵੀ ਤੇਰਾ ਵੀਰਾ ਕਲੈਪਾ ਰਿਹਾ। ਚੁੱਪ ਕਰ, ਕਹਿੰਦਾ ਉਹ ਵੀ ਬਾਬਾ ਹੱਸ ਰਿਹਾ ਨਾ, ਮੈਂ ਕਿਹਾ ਕਹਿੰਦਾ ਮੇਰੀ ਵਜ੍ਹਾ ਇੱਥੋਂ ਵੀ ਤੇਰਾ ਵੀਰਾ ਕਲੈਪਾਂ ਲੈ ਰਿਹਾ। ਯਾਰ ਉੱਤੇ ਨਾ ਸਾਈਨ ਕਰਨ ਲੱਗੇ ਨਾ, ਤੇ ਮੈਂ ਹੁਣ ਉਧਰੋਂ ਬਾਹਰੋਂ ਆਇਆ, ਦੱਸੀ ਗੱਲ ਨਹੀਂ ਮੈਂ ਤੁਹਾਨੂੰ ਸਾਰੀ ਡਿਟੇਲ ਨਾਲ ਦੱਸ ਦੇਣਾ। ਮੈਂ ਬਾਹਰੋਂ ਆਇਆ ਤੇ ਉਹ ਕਹਿੰਦੇ ਉਹ ਸਿਸਟਰ ਆਈ, ਕਹਿੰਦੀ ਭਾਈ यहाँ पे साइन किसने करने, ਤੇ ਮੈਂ ਕਿਹਾ ਲਓ ਮੈਂ ਕਰ ਦਿੰਦਾ। ਹੁਣ ਫੈਸਲ ਪਿੱਛੇ ਬੈੱਡ ਤੇ ਪਿਆ ਵਾ ਤੇ ਮੈਨੂੰ ਕਹਿੰਦਾ ਫਰੀਦ ਕੀ ਕਰਨ ਡਿਆ, मैं क्या कुछ नहीं, कहती ये साइन कर रहे हैं आपकी वो जगह पे, ये ऑपरेशन के लिए साइन कर रहे थे। ਹੁਣ ਉਹ ਤਾਂ ਕਹਿੰਦਾ ਉਹ ਨਹੀਂ ਉਸਤਾਦ ਤੂੰ ਫਲਾਣਿਆ ਉਹਨੂੰ ਸਾਈਨ ਟਟਾਓ। ਉਹਦੇ ਉੱਤੇ ਪਤਾ ਕੀ, ਉਹਦੇ ਉੱਤੇ ਏਡੀ ਖਤਰਨਾਕ ਲੈਣਾ ਲਿਖੀਆਂ ਹੁੰਦੀਆਂ ਨੇ, ਤੁਸੀਂ ਸਿਰਫ ਭਾਵੇਂ ਦਿਲ ਕਰੇ ਦਾੜ ਕਢਾਉਣੀ ਹੋਵੇ, ਯਾਨੀ ਕਿ ਐਸਾ ਆਪਰੇਸ਼ਨ ਹੋਵੇ ਜਿਹੜਾ ਬਿਲਕੁਲ ਮਾਈਨਰ ਹੋਵੇ, ਲੇਕਿਨ ਉਹਦੀ ਜਿਹੜੀ ਸਰਜਨ ਉਹ ਜਿਹੜੀ ਲਿਖਿਆ ਹੁੰਦਾ ਨਾ ਲੈਣਾ, ਉਹ ਤੁਸੀਂ ਪੜ੍ਹ ਕੇ ਤਾਂ ਕਦੀ ਵੀ ਨਹੀਂ ਸਾਈਨ ਕਰ ਸਕਦੇ ਕਿ ਜੀ ਕੁਛ ਹੋ ਜਾਵੇ, ਇੰਨਾ ਲੀਲਾ ਨਿਜ਼ਾਮ ਹੋ ਜਾਵੇ, ਵਾਧਾ ਘਾਟਾ ਹੋ ਜਾਏ, ਅਸੀਂ ਕੋਈ ਜ਼ਿੰਮੇਦਾਰ ਨਹੀਂ। ਅੱਛਾ ਉਸਤਾਦ ਜੀ, ਮਾਫੀ ਦੇ ਨਾਲ ਗੱਲ ਪੁੱਛਣੀ ਸੀ, ਉਸਤਾਦ ਜੀ ਮਰਨ ਨੂੰ ਦਿਲ ਕਰਦਾ ਕਿਹਦਾ? ਤੁਹਾਡਾ? ਮੇਰਾ ਕਰਦਾ। ਤੁਹਾਡਾ ਮਰਨ ਨੂੰ ਦਿਲ ਕਰ? ਯਾਰ ਇੱਕ ਮਿੰਟ ਠਹਿਰ ਜਾ ਯਾਰ, ਮੈਂ ਉਸਤਾਦ ਕੋ ਪੁੱਛਿਆ। ਉਸਤਾਦ ਜੀ ਦੇਖੋ ਨਾ ਕਿੱਡਾ ਖੂਬਸੂਰਤ ਮੰਜ਼ਰ ਹੋਣਾ ਜਦੋਂ ਜਾਣਾ, ਅੱਬੂ ਵੀ ਸਾਹਮਣੇ ਹੋਣੇ, ਦਾਦਾ ਜੀ ਵੀ, ਮਰਨ ਨੂੰ ਦਿਲ ਹੈ ਅੱਬੂ, कैसा मंजर होएगा? ਸਾਰੇ ਸ਼ਰਮਿੰਦਾ ਹੋਣੇ ਯਾਰ। ਸ਼ਰਮਿੰਦਾ ਕਾਹਤੋਂ ਹੋਣਾ? ਦੁਨੀਆ ਦੇ ਸਾਨੂੰ ਕੀ ਜ਼ਲੀਲ ਕੀਤਾ ਇਹਨੇ। 2 ਨੰਬਰੀਆਂ ਇੰਨੀਆਂ ਉਸਤਾਦ ਜੀ ਦੀ ਗੱਲ ਕੀਤੀ, ਆਪਣੀ ਤਾਂ ਨਹੀਂ ਕੀਤੀ। 2 ਨੰਬਰੀਆਂ ਇੰਨੀਆਂ ਕਰ ਲਈਆਂ, ਕਹਿੰਦਾ ਹੁਣ ਮੇਰਾ ਮਰਨ ਨੂੰ ਦਿਲ ਕਰਦਾ। ਨਹੀਂ ਤੈਨੂੰ ਕਿੱਦਾਂ ਯਕੀਨ ਆ ਵੀ ਸਾਹਮਣੇ ਹੋਣੇ ਸਾਰੇ? ਉਸਤਾਦ ਜੀ ਇਹ ਤਾਂ ਜੰਨਤ ਚ ਸਾਰੇ ਹੀ ਹੋਣੇ ਇਕੱਠੇ। ਆ ਤੇ ਉਹ ਫਿਰ ਸਾਹਮਣੇ ਹੋਣੇ ਦੂਜੀ ਸਾਈਡ ਤੇ? ਨਹੀਂ ਤੁਹਾਡੇ ਬੂਝੋ ਤੁਹਾਨੂੰ ਸਾਹਮਣੇ ਹੋਣੇ। ਤੁਹਾਡੇ ਬੂਝੋ ਸੋਟੀ ਫੜ ਕੇ ਕਰਨ ਤੈਨੂੰ ਭੇਜਿਆ ਕਿਤੇ ਸੀ, ਕਰਨ ਤੂੰ ਕੋਚੜਿਆ ਭਰਾਵਾ। ਮੈਂ ਕਿਹਾ ਭਾਈ ਫੈਸਲ ਕੋਈ ਮੇਰੇ ਲੈ ਕੇ ਦੱਸੋ, ਕਹਿੰਦਾ ਕੋਈ ਨਹੀਂ ਚਲੋ ਨਿਕਲੋ, ਮੌਸਮ ਖਰਾਬ ਹੋਇਆ। ਉਹ ਸਹੀ ਗੱਲ ਯਾਰ, ਤੁਸੀਂ 2 ਮਹੀਨੇ ਬਾਅਦ ਮੈਂ ਵੀਡੀਓ ਵੀ ਸੰਭਾਲੀ ਹਲੇ ਤੱਕ, ਮੈਂ ਸਕਰੀਨ ਰਿਕਾਰਡਿੰਗ ਕੀਤੀ। ਅਤਵਾਰ ਵਾਲੇ ਦਿਨ ਮੈਨੂੰ ਫੋਨ ਆਇਆ ਸਵੇਰ 10:30 11 ਵਜੇ ਵੀਡੀਓ ਕਾਲ, ਤੇ ਮੈਂ ਕਿਹਾ ਹਾਂ ਫੈਸਲ, ਇਹ ਕਹਿੰਦਾ ਸਾਜੀਆ ਦੇਖੋ ਕੋਈ ਨਹੀਂ ਹੈਗਾ, ਇੱਧਰ ਵੀ ਬੈੱਡ ਖਾਲੀ, ਵਾਕਈ ਇੱਧਰ ਵੀ ਬੈੱਡ ਖਾਲੀ, ਉਧਰਲਾ ਕੈਮਰਾ ਕਹਿੰਦਾ ਸਾਜੀਆ ਦੇਖੋ ਉੱਧਰ ਉੱਥੇ ਵੀ ਕੋਈ ਨਹੀਂ ਆ ਸਾਰੇ। ਮੈਂ ਕਿਹਾ ਕਿੱਧਰ ਗਏ? ਕਹਿੰਦਾ ਤਵਾਰ ਆ, ਛੁੱਟੀ ਅੱਜ। ਕਹਿੰਦਾ ਅੱਜ ਤਵਾਰ ਆ, ਛੁੱਟੀ ਆ ਸਾ ਮਰੀਜ਼, ਤੇ ਇਕੱਲਾ ਹੀ ਬੈਠਾ ਉੱਥੇ। ਯਾਰ ਮੈਨੂੰ ਤੇ ਉਹ ਮਜ਼ਾ ਆਉਂਦਾ ਜਦੋਂ ਬਹਾਦਰੀ ਕਰਦਾ ਨਾ, ਤੇ ਫਿਰ ਘਟਦਾ ਇਹ ਬਹੁਤ ਬੁਰਾ। ਉਹਨੂੰ ਕਹਿੰਦਾ ਉਹ ਬਰਫ਼ ਲਿਆਂਦੀ ਨਾ, ਤੇ ਉਹਨੇ ਕਿਹਾ ਜੀ ਬਰਫ਼ ਦੀ ਇਹ ਸੂਜਨ ਹੈਗੀ ਲੱਤ ਦੀ, ਬਰਫ਼ ਰੱਖੋਗੇ ਤੇ ਇਹਦੇ ਨਾਲ ਸੂਜਨ ਘੱਟ ਹੋਏਗੀ, ਫਿਰ ਆਪਰੇਟ ਹੋਣਾ, ਕਿਉਂਕਿ ਜਦੋਂ ਸਕਿਨ ਫੁੱਲੀ ਹੁੰਦੀ ਉਹਨੂੰ ਕੱਟ ਲਾਣਾ ਤੇ ਉਹ ਮਿਲਦਾ ਨਹੀਂ ਦੁਬਾਰਾ। ਫੈਸਲ ਸਾਹਿਬ ਦੀ ਲੱਤ ਹੁਣ ਨਾ, ਉਹਨੇ ਕਿਹਾ ਬਰਫ਼ ਰੱਖੋ, ਤੇ ਫੈਸਲ ਨੂੰ ਕਹਿ ਰਿਹਾ ਰੱਖ ਦੇ ਸਦਾਦ, ਰੱਖ ਦੇ। ਉਹ ਰੱਖ ਕੋਈ ਨਹੀਂ ਹੁੰਦਾ, ਉਹ ਵੀ ਰੱਖ, ਹਾਂ ਉਹ ਵੀ ਰੱਖ। ਹਾਂਜੀ ਫੈਸਲ ਦੀ ਲੱਤ ਜਦੋਂ ਬਰਫ਼ ਨਾਲ ਭਰ ਗਈ ਨਾ, ਤੇ ਕਹਿੰਦਾ ਸਦਾਦ ਆ 2 ਸ਼ਾਬਰ ਚੁੱਕੀ।
ਅੱਛਾ ਨੂੰ ਕਹਿੰਦਾ ਰੱਖ ਦੇ ਇੱਥੋਂ ਮਾੜੀ ਜੀ ਹੱਡੀ ਟੁੱਟੀ ਸੀ ਅੰਦਰੋਂ, ਪਿੱਛੇ ਉਹਨੇ ਇੰਨੀਆਂ ਪੱਟੀਆਂ ਰਹਾ ਲੀਆਂ, ਇਹ 3 ਜਗ੍ਹਾ ਤੋਂ ਲੱਤ ਟੁੱਟ ਗਈ। ਬਰਫ ਰੱਖਣ ਸਾਈ ਪੱਟੀ ਤੇ ਹੁਣ ਵੀ ਇਹ ਨਾਲ ਹੀ ਰਹਿਣੀ, ਲੇਕਿਨ ਅੱਲਾ ਦਾ ਸ਼ੁਕਰ ਹੈ ਬਹੁਤ ਫਰਕ ਪੈ ਗਿਆ। ਨਹੀਂ ਤੁਸੀਂ ਜਾਣ ਕੇ ਨਾ ਤੁਹਾਡਾ ਮਰਨ ਨੂੰ ਦਿਲ ਕਰ ਰਿਹਾ ਹੁਣ। ਨਹੀਂ ਗੱਲ ਛੋਟੇ ਬੱਚੇ ਛੋਟੇ ਫਿਰ ਗੱਲ ਕਿਉਂ ਕੀਤੀ ਸੀ? ਛੋਟੇ ਸਹੀ ਬੱਚੇ ਛੋਟੇ ਉਹ ਬੱਸ ਕਰਦੇ, ਇਹ ਵੇਖਿਆ ਕੀ ਹੈ ਮੈਂ ਤੁਹਾਨੂੰ ਉਹ ਬੱਸ ਕਰਦੇ। ਤੁਹਾਡਾ ਮੁੰਡਾ ਮੇਰੇ ਜਿੱਡਾ ਕਿਹੜਾ ਸੁਹੇਲ, ਸੇਲ ਨਾਰਮਲ ਬੰਦੇ ਬੈਠੇ ਹੁਣ ਸੇਲ ਅੰਦਰ ਆਉਂਦਾ, ਇੰਜ ਲੱਗਦਾ ਮਾਸ਼ਾਅੱਲਾ ਸਾਡੇ ਤੋਂ ਵੀ ਵੱਡੀ ਕੋਈ ਚੀਜ਼ ਆ ਗਈ। ਤੇ ਛੋਟੇ ਕਿਉਂ? ਖੁਰਾਕ ਠੀਕ ਹੈ, ਸਭ ਕੁਝ ਖੁਰਾਕ ਠੀਕ ਆ, ਘਰ ਦੇ ਨਾਲ ਹੀ ਪਿੱਛੇ ਹੋ ਕੇ ਸਲਾਮੀ ਨਾਲੇ ਖੁਰਾਕ ਸਹੀ ਕਰੋ। ਖੁਰਾਕ ਠੀਕ ਹੈ ਮਾਸ਼ਾਅੱਲਾ, ਖਾਂਦਾ ਪੀਂਦਾ। ਕਿਹੜੀ ਖੁਰਾਕ ਠੀਕ ਆ? ਕੀ ਗੱਲ ਕੀ ਦੱਸ ਕੀ ਕਿੱਥੇ ਖੁਰਾਕ? ਓ ਯਾਰ 2 ਮਾਮੂ ਉਹਦੇ ਸੇਲ ਦੇ ਸਲਾਨੀ 'ਚ ਲੱਗੇ, ਅੱਛਾ ਜੀ, ਪਾਰਸਲ ਆਉਂਦੇ ਆ, ਖੁਰਾਕ ਤੇ ਆਪੇ ਠੀਕ ਹੋਣੀ। ਰੇਲਵੇ ਵਾਲੇ ਗੋਦਾਮ ਨਹੀਂ ਜਿਹੜੇ ਕਣਕ ਵਾਲੇ, ਉੱਥੇ ਮੋਰੇ ਕੱਢੇ ਇਹਨਾਂ ਨੇ, ਖੁਰਾਕ ਠੀਕ ਆ। ਨਹੀਂ ਯਾਰ ਮਾਸ਼ਾਅੱਲਾ, ਤੇਰਾ ਮੂੰਹ ਨਹੀਂ ਠੀਕ ਬਸ। ਤੁਹਾਡੀ ਖੁਰਾਕ ਕਿੱਦਾਂ ਦੀ ਹੁੰਦੀ? ਓਏ ਇਹਨਾਂ ਦੇ ਨਹੀਂ ਠੀਕ, ਆਲੇ ਦੁਆਲੇ ਵਾਲਿਆਂ ਦੀ ਠੀਕ ਆ, ਤੇ ਉਹ ਕਨਵਰਟ ਹੋਈ ਜਾਂਦੀ ਇੱਧਰ। ਸੁਬਾਹ ਨੂੰ ਜਦੋਂ ਇਹਨਾਂ ਦੇ ਹਮਸਾਏ ਬਾਹਰ ਆਪਣਾ ਬੂਆ ਖੋਲਦੇ, ਇਹਨਾਂ ਦੀਆਂ ਖਾਲੀ ਕੋਲੀਆਂ ਅੱਗੇ ਪਈਆਂ। ਹਾਂ ਕਿੱਡੀ ਮਜ਼ੇਦਾਰ ਗੱਲ ਹੁੰਦੀ ਸੀ, ਅਸੀਂ ਵੀ ਉਹਦੇ ਚੋਂ ਲੰਘੇ ਪੀਰੀਅਡ ਚੋਂ, ਕਿ ਦਰਵਾਜ਼ਾ ਖੜਾ ਕਰਨਾ, ਖਾਲਾ ਅੰਮੀ ਕਹਿੰਦੀ ਥੋੜਾ ਖਸਾ ਲੈਂਦੇ ਹੋ। ਪਹਿਲੇ ਪੁੱਛਣਾ ਕਿ ਕੀ ਪੱਕਾ ਫੇਰ ਸਾਜੀ ਯਾਰ ਉਹ ਅੱਜ ਕੱਲ ਉਹ ਖਤਮ ਹੋ ਗਿਆ ਕੰਮ ਇਹ ਕਰਨਾ। ਹੈ ਸਾਡੇ ਲੈ ਵੇ ਉਹ ਤੇਰੇ ਹਾਲ ਤੇ ਹੈ। ਨਹੀਂ ਮੇਰੇ ਨਾਲ ਤੇ ਰਹਿਣਾ ਵੀ ਯਾਰ। ਅੱਲਾ ਜਾਣਦਾ, ਮੇਰੀ ਬੇਗਮ ਅੱਲਾ ਪਾਕ ਜ਼ਿੰਦਗੀ ਕਰੇ ਉਸਤਾਦ ਜੀ, ਉਹਨਾਂ ਨੇ ਪੂਰਾ ਯਾਨੀ ਕਿ ਵੱਡਾ ਪਤੀਲਾ ਪਕਾਇਆ ਹੁੰਦਾ, ਥੋੜਾ ਪਕਣੇ ਨਹੀਂ ਸਾਡੇ ਘਰ ਸਾਲਣ, ਗੋਸ਼ਤ ਵੀ ਪਕਣਾ ਤੇ 4-5 ਕਿਲੋ ਸਾਲਣ, ਦਾਲ ਕੁਛ ਵੀ, ਤੇ ਮਾਸ਼ਾਅੱਲਾ ਉੱਪਰ ਤੱਕ ਤੇ ਜਿਹੜਾ ਵੀ ਆਣਾ ਉਹਨੂੰ ਖਾਲੀ ਨਹੀਂ ਤੋਰਨਾ। ਮੈਂ ਆਪਣੀ ਬੇਗਮ ਨੂੰ ਕਿਹਾ ਹੋਟਲ ਤੇ ਡਿਲੀਵਰ ਕਰ ਦੇਣਾ ਨਾ, ਇਹ ਘਰ ਬਣਾ ਕੇ ਨਾ, ਤੇ ਹੋਟਲ ਇਦਾਂ ਹੀ ਹੈ ਨਾ। ਮੈਨੂੰ ਤੇ ਇਹ ਬੜੀ ਖੁਸ਼ੀ ਭਾਈ ਘਰ ਪੱਕਣ ਲੱਗ ਪਿਆ। ਆਓ ਭਾਈ ਚਲੋ ਕਿਸੇ ਦੇ ਤਾਵਨ ਨਾਲ ਹੀ ਸਹੀ, ਲੇਕਿਨ ਸ਼ੁਰੂ ਤੋਂ ਸਾਜੀ 1 ਕਿਲੋ ਹਾਂਡੀ ਚੁੱਲ੍ਹੇ ਤੇ ਰੱਖਦਾ ਨਾ, ਚੁੱਲ੍ਹੇ ਦਾ ਥਲੜਾ ਪਾਵਾ ਵਿੰਗਾ ਹੋ ਜਾਂਦਾ ਵਜ਼ਨ ਨਾਲ। ਲੱਤਾਂ ਗਲੀਆਂ ਹੀ ਆ ਬਸ। ਉਹਦੀਆਂ ਲੱਤਾਂ ਗਲੀਆਂ ਨੇ, ਅੱਧਾ ਕਿਲੋ ਤੋਂ ਜ਼ਿਆਦਾ ਉਹ ਚੁੱਲ੍ਹੇ ਜਿਹੜੇ ਠੀਕ ਕਰਦਾ ਉਹਨੇ ਕਿਹਾ ਜੀ ਅੱਧਾ ਕਿਲੋ ਤੋਂ ਜ਼ਿਆਦਾ ਇੱਥੇ ਕੋਈ ਚੀਜ਼ ਨਹੀਂ ਪਾਉਣੀ। ਸਹੀ ਗੱਲ। ਤੁਹਾਡੇ ਚੁੱਲ੍ਹੇ ਤੇ ਸਟਾਪੂ ਵੀ ਖੇਡ ਲੈਂਦੇ ਨੇ ਹਨਾ, ਇਹਨਾਂ ਦਾ ਬੜੀ ਗੱਲ ਕਰਦੇ। ਚਾਹ ਪਾਉਣ ਵਾਲਾ ਜਿਹੜਾ ਪਊਆ ਲੋਕਾਂ ਦਾ ਇੰਜ ਹੁੰਦਾ ਨਾ, ਇਹਦਾ ਇੰਜ ਹੋਇਆ ਇਹ ਇੰਜ ਪਾਉਂਦੇ ਹੁਣ। ਉਹਨੂੰ ਪਿੱਛੋਂ ਫੜਨ ਵਾਲਾ ਹੈ ਹੀ ਨਹੀਂ, ਪਲਾਸ ਨਾਲ ਫੜ ਕੇ ਆਇਆ ਚਾਹ। ਸਹੀ ਗੱਲ। ਕਸਟਰਡ ਬਣਾ ਲਿਆ ਉਹਨਾਂ, ਇੰਨੀਆਂ ਤਸਵੀਰਾਂ ਖਿੱਚੀਆਂ ਉਹ ਖਰਾਬ ਹੋ ਗਏ। ਉਹ ਸਟੇਟਸ ਨਾਲ ਫਰਾਈ ਪਾਨ ਇਹਨਾਂ ਦਾ ਇੰਨਾ ਪੁਰਾਣਾ ਹੋ ਗਿਆ, ਉਹਦੀਆਂ ਜਿਹੜੀਆਂ ਸਾਈਡਾਂ ਨੇ ਉਹ ਖਤਮ ਹੋ ਗਈਆਂ, ਜਿਹੜਾ ਅੰਡਾ ਤਲਦੇ ਡੁੱਲ ਜਾਂਦਾ। ਤਵਾ ਟਾਈਮ ਬਣ ਗਿਆ। ਤਵਾ ਜਿਹਾ ਹੋ ਗਿਆ। ਸਹੀ ਗੱਲ ਯਾਰ ਮੈਂ ਆਪਣੇ ਆਪ ਨੂੰ ਬੜਾ ਹੀ ਗਰੀਬ ਜਿਹਾ ਲੱਗਦਾ ਵਾ ਯਾਰ। ਗਲਾਸਾਂ 'ਚ ਇੰਨੀਆਂ ਮੋਰੀਆਂ ਹੋਈਆਂ ਨੇ, 3 ਉਂਗਲਾਂ ਗਲਾਸ ਦੇ ਅੰਦਰ ਦੇ ਕੇ ਪਾਣੀ ਲੈ ਕੇ ਆਉਂਦੇ, ਉਂਝ ਹੀ ਉਹਨੂੰ ਪਿਆਉਂਦੇ ਆ ਕਿ ਜੇ ਖਾਲੀ ਹੋ ਗਿਆ ਤਾਂ ਫਿਰ ਉਂਗਲਾਂ ਕੱਢ ਦੇ। ਯਕੀਨ ਕਰ। ਉਹ ਪੌਣੀ ਦੀ ਜਾਲੀ ਨਹੀਂ ਹੈ, ਥੱਲੇ ਕੱਪੜਾ ਫਸਾਇਆ ਪੌਣੀ। ਅੱਛਾ ਫਰਾਈ ਪੈਨ ਨਾਲ ਬਾਰਿਸ਼ ਆਵੇ ਤੇ ਪਾਣੀ ਵੀ ਝੱਟ ਦੇ ਬਾਹਰ ਕੱਢ ਦਿੰਦੇ ਪਾਣੀ ਵੀ। ਸਹੀ ਗੱਲ। ਤਵੇ ਦੀ ਮੁੱਠ ਚ ਇਹਨਾਂ ਨੇ ਬਾਵਣ ਫਸਾਈ ਆ, ਉਹ ਮੁੱਠ ਬਾਵਣ ਕੀ ਹੁੰਦਾ? ਆ ਬਾਵਣਾ ਨਹੀਂ ਹੁੰਦੀਆਂ ਲੂਮਾਂ ਤੇ। ਕਾਮਨ ਮਾਮਨ। ਆਹੋ ਯਾਰ ਬਾਵਣੀ ਚਕੋਰੀ ਨਹੀਂ ਸੁਣਿਆ ਗਾਣਾ? ਯਾਰ ਚਿਮਟੇ ਦੀ ਇੱਕ ਸਾਈਡ ਆ ਸਿਰਫ, ਚਿਮਟਾ ਇੰਜ ਨਾ ਫੜਨ ਵਾਲਾ, ਉਹਦੀ ਇੱਕ ਹੈ ਹੀ ਨਹੀਂ। ਇੱਕ ਮਿੰਟ ਫਰੀਦ ਕੀ ਸਾਲਾ ਮਾਰਦਾ। ਦੱਸ ਪੂਰੀ ਦੀ ਗੱਲ ਦੱਸ ਲੈਂਦੇ ਯਾਰ, ਸਬਰ ਕਰ ਲੈ। ਚਿਮਟਾ ਇੱਕ ਸਾਈਡ ਆ, ਦੂਜੀ ਨਹੀਂ ਹੈਗੀ। ਹੁਣ ਇੱਕ ਚਿਮਟਾ ਫੜੇ ਹੁੰਦਾ, ਦੂਜਾ ਸੇਲ ਦਾ ਫੋਟਾ ਲੈ ਕੇ ਉਹਦੇ ਨਾਲ ਇੰਜ ਰੋਟੀ ਲਾ ਕੇ ਲਾ ਰਿਹਾ, ਤੰਦੂਰ ਆ ਰਿਹਾ। ਨਹੀਂ ਸਹੀ ਹੈ, ਵੀ ਬੈਠਾ ਉਹ ਵੀ ਬੈਠਾ। ਨਹੀਂ ਤੂੰ ਗੱਲ ਕੀਤੀ ਨਾ ਕਿ ਵੀ ਮੇਰੇ ਘਰ ਏਦਾਂ 5-7 ਕਿਲੋ ਚੀਜ਼ਾਂ ਪੱਕਦੀਆਂ। ਅੱਲਾ ਦਾ ਸ਼ੁਕਰ ਉਸਤਾਦ ਜੀ, ਹੁਣ ਵੀ ਜਾ ਕੇ ਦੇਖ ਲਓ। 5-7 ਕਿਲੋ ਭਾਈ ਨੇ ਦੱਸਿਆ ਕਿ ਅੱਧਾ ਕਿਲੋ ਤੋਂ ਉਹਦੀਆਂ ਲੱਤਾਂ ਗਲੀਆਂ ਵਾ, ਚੁੱਲ੍ਹਾ ਢਿੱਡ ਭਰਨੇ ਪਿਆ। ਯਾਰ ਹਾਂਡੀ ਨੂੰ ਇਹਨਾਂ ਨੇ ਹੱਲੇ ਵੀ ਥੱਲੇ ਨਾ ਉਹ ਸਰਦਾਰਾਂ ਦੀ ਮੈਜਿਕ ਜੋੜ ਕੇ ਲਾਈ। ਨਵੀਂ ਫ੍ਰਿਜ ਲਿਆਇਆ, ਉਹ ਫ੍ਰਿਜ ਵਾਲੇ ਨੇ ਕਿਹਾ ਇਹਨੂੰ ਚੌਕੀ ਤੇ ਰੱਖਿਓ। ਨਹੀਂ ਪਲੀਜ਼ ਚੌਕੀ ਤੇ ਰੱਖ। ਨਹੀਂ ਹੁੰਦਾ ਨਾ ਮੇਰੀ ਗੱਲ। ਅੱਛਾ ਯਾਰ ਸਾਡੇ ਨਾ ਨਾਦਰੀਨ ਜਿਹੜੇ ਸਾਡੇ ਸਿੱਖ ਭਰਾ ਨੇ ਨਾ ਸਾਰੇ, ਸਾਡੇ ਨਾ ਇੱਥੇ ਇੱਕ ਮੈਜਿਕ ਚੱਲਦੀ ਹੈ। ਹਾਂਜੀ ਹਾਂਜੀ। ਆਹੋ ਮੈਂ ਅੱਗੇ ਵੀ ਇੱਕ ਵਾਰੀ ਗੱਲ ਕੀਤੀ ਸੀ, ਸਾਡੇ ਮੈਜਿਕ ਚੱਲਦੀ ਹੈ, ਉਹਦੇ ਉੱਤੇ ਨਾ 2 ਸਿੱਖਾਂ ਦੀ ਤਸਵੀਰ ਬਣੀ ਹੁੰਦੀ। ਹਾਂਜੀ। ਉਹ ਪਤਾ ਆਹੋ। ਅੱਛਾ ਹੁਣ ਸਾਡੇ ਪੂਰੇ ਪਾਕਿਸਤਾਨ 'ਚ ਮਸ਼ਹੂਰ ਆ ਸਿੱਖਾਂ ਲਈ ਮੈਜਿਕ ਲਾਇਆ। ਹਾਂ ਸਹੀ ਗੱਲ ਹੈਨਾ, ਵੇਖ ਲਓ ਅਸੀਂ ਤੁਹਾਨੂੰ ਯਾਦ ਰੱਖੀਦਾ ਹਰ ਗੱਲ। ਅਸੀਂ ਕੋਈ ਚੀਜ਼ ਵੀ ਜੋੜਨੀ ਹੋਵੇ ਨਾ ਤੇ ਫਿਰ ਅਸੀਂ ਸਿੱਖਾਂ ਭਰਾਵਾਂ ਨੂੰ ਯਾਦ ਰੱਖੀਦਾ ਜੋੜਨ 'ਚ। ਉਸਤਾਦ ਜੀ ਇੱਕ ਦੋਸਤ ਹੈਗਾ, ਉਹ ਵੀ ਸਰਦਾਰ ਹੈਗਾ, ਤੇ ਹਨਾ ਉਹਦੇ ਘਰ ਨਾ ਬਿੱਲੀ ਕਿਦੋਂ ਨੱਸ ਕੇ ਆ ਗਈ ਉਸਤਾਦ ਜੀ। ਉਹਦੇ ਘਰ 2-3 ਦਿਨ ਰਹੀ, ਉਹਨਾਂ ਨੇ ਬਿਸਕੁਟ ਵੀ ਪਾਏ, ਉਹਨੂੰ ਦੁੱਧ ਵੀ ਪਾਉਂਦੇ ਰਹੇ ਉਹਨਾਂ ਦੇ ਘਰ। ਕਿਤੇ
ਚੌਥੇ ਕੁ ਦਿਨ ਬਾਅਦ ਨਾ ਪੁਲਿਸ ਉਹਦੇ ਘਰ ਆ ਗਈ ਤੇ ਉਹਨਾਂ ਨੇ ਬਿੱਲੀ ਵੀ ਫੜ ਲਈ ਤੇ ਉਹਨੂੰ ਵੀ ਅਰੈਸਟ ਕਰ ਲਿਆ। ਕਹਿੰਦੇ ਤੂੰ ਸਾਨੂੰ ਦੱਸਿਆ ਕਿਉਂ ਨਹੀਂ ਕਾਹਦਾ? ਬਿੱਲੀ ਤੇਰੇ ਅੱਲਾ, ਤੂੰ ਕੰਪਲੇਨ ਕਿਉਂ ਨਹੀਂ ਕੀਤੀ ਕਿ ਬਿੱਲੀ ਕਿਸੇ ਦੀ ਆਈ ਆ? ਬਾਹਰ ਦੇ ਮੁਲਕ ਹੋਣਾ ਕਿਤੇ। ਆਹੋ, ਬਾਹਰ ਦਾ ਮੁਲਕ। ਉੱਥੇ ਭਾਈ ਇਹ ਰੌਲਾ ਵਾ। ਕਹਿੰਦੇ ਤੂੰ ਸਾਨੂੰ ਦੱਸਿਆ ਕਿਉਂ ਨਹੀਂ? ਉੱਥੇ ਸਰਦਾਰ 1500 ਰੁਪਇਆ ਜੁਰਮਾਨਾ ਹੋਇਆ ਉੱਥੇ ਉਸਤਾਦ ਸਰਦਾਰ ਹੋਵੇ, ਹਿੰਦੂ ਹੋਵੇ, ਮੁਸਲਮ ਹੋਵੇ, ਕ੍ਰਿਸਚਨ, ਇਹ ਨਹੀਂ ਰੌਲਾ। ਰੂਲ ਇਹ ਆ ਉਸਤਾਦ ਕਿ ਜੀ। ਤੇਰੇ ਘਰ ਬਿੱਲੀ ਆ ਰਹੀ ਆ, ਆਹੋ ਖਵਾਈ ਪਈ ਜਾ ਰਹੇ ਆ, ਹਾਂ ਠੀਕ ਆ। ਉਹ ਜਿਨ੍ਹਾਂ ਦੀ ਬਿੱਲੀ ਆ ਉਹ ਪਰੇਸ਼ਾਨ ਹੁੰਦੇ ਕਿ ਸਾਡੀ ਬਿੱਲੀ ਇਸ ਟਾਈਮ ਕਿੱਧਰ ਜਾ ਰਹੀ ਹੈ। ਉਸਤਾਦ ਤੂੰ ਜੀ। ਬਿੱਲੀ ਨੂੰ ਆਪਣੇ ਗੱਦੀ ਗੇੜੇ 'ਚ ਪਾ ਲਿਆ, ਇਹ ਤੂੰ ਕੌਣ? ਉੱਥੇ ਇਦਾਂ ਦੇ ਕਾਨੂੰਨ। ਨਹੀਂ ਤੇ ਆਪੇ ਨੱਸ ਗਿਆ ਇਹੋ ਕਹਿਣ ਦੇ। ਮੈਂ ਕਹਿੰਦਾ ਆਪੇ ਨੱਸ ਕੇ ਉਹ ਉਹਨੂੰ ਬਾਹਰ ਕੱਢਣਗੇ, ਭਾਈ ਸਾਡੀ ਹੈ ਨਹੀਂ, ਚੱਲ ਨਿਕਲ, ਜਾਂ ਪੁਲਿਸ ਦਾ ਰਿਪੋਰਟ ਕਰਨ, ਜਾਂ ਕਿਸੇ ਦੀ ਬਿੱਲੀ ਆ ਗਈ ਹੈ। ਤੇ ਉਹਨੂੰ 1500 ਜੁਰਮਾਨਾ ਹੋ ਗਿਆ, $1500 ਚੰਗਾ ਭਲਾ ਉਸਤਾਦ ਜੀ। ਯਾਰ ਇਹਨੂੰ ਵੀ ਕੋਈ ਰੂਲ ਨਹੀਂ ਹੈ। ਮੇਰੇ ਇੱਕ ਦੋਸਤ ਤੁਹਾਨੂੰ ਦੱਸਾਂ, ਆਹੋ ਤੁਹਾਨੂੰ ਮੈਂ ਪਰਵਰਿਸ਼ ਦੱਸਾਂ, ਨਾਜ਼ਰੀਨ ਜ਼ਰਾ ਹਿਸਾਬ ਲਾਓ ਤੁਸੀਂ। ਬਹੁਤ ਸਾਰੇ ਲੋਕ ਉੱਥੇ ਵੀ ਨੇ ਜਿੱਥੇ ਦੀ ਮੈਂ ਅਮਰੀਕਾ ਦੀ ਗੱਲ ਕਰਨ ਲੱਗਾ। ਮੇਰੇ ਇੱਕ ਦੋਸਤ ਦੀ ਸਿਸਟਰ ਆਈ, ਸ਼ਾਦੀशुदा ਸੀ, ਉਹਦੀ ਬੱਚੀ ਸੀ ਛੋਟੀ। ਉਹ ਆਈ ਤੇ ਨਾ ਉਹ ਮੇਰਾ ਮਿਲਣ ਆ ਗਿਆ, ਕਿਉਂਕਿ ਮੇਰਾ ਬਹੁਤ ਕਲੋਜ਼ ਫਰੈਂਡ ਸੀ, ਤੇ ਉਹ ਮਿਲਣ ਆ ਗਿਆ ਮੈਨੂੰ ਬਾਜੀ ਦੇ ਨਾਲ। ਪਹਿਲੇ ਤੇ ਉਹ ਇੰਗਲਿਸ਼ ਬੋਲੇ ਸਾਰੀ ਬੱਚੀ, ਤੇ ਮੈਂ ਉਹਨੂੰ ਪੁੱਛਣਾ ਪਿਆ, ਮੈਂ ਕਿਹਾ ਬਾਜੀ ਇਹ ਕੀ ਪਰਵਰਿਸ਼ ਹੈ, ਨਿਜ਼ਾਮ ਹੀ ਹੋ ਰਿਹਾ ਇੱਥੇ, ਤੇ ਬੱਚਿਆਂ ਨਾਲ ਰਲਣ ਹੀ ਨਹੀਂ ਦੇਈ। ਤੇ ਉਹਨੂੰ ਮੈਂ ਪੁੱਛਣ ਲੱਗ ਪਿਆ ਵੀ ਉੱਥੇ ਕੀ ਹਿਸਾਬ ਕਿਤਾਬ। ਉਹ ਕਹਿੰਦੀ ਭਾਈ ਇਹਦਾ ਟੋਟਲ ਖਰਚਾ ਸਕੂਲ ਇਹ ਉਹ ਨਿਜ਼ਾਮ ਸਾਰਾ ਗਵਰਨਮੈਂਟ ਕਰਦੀ, ਇੱਥੇ ਤੱਕ ਕਿ ਉਹ ਮੈਨੂੰ ਪਤਾ ਨਹੀਂ ਕਿੰਨੇ ਡਾਲਰ ਮਹੀਨੇ ਦੇ ਇਹਦੇ ਦਿੰਦੇ ਨੇ। ਤੇ ਕਹਿੰਦੀ ਮੈਂ ਨਾ ਤੈਨੂੰ ਥੋੜੇ ਦਿਨਾਂ ਦਾ ਵਾਕਿਆ ਦੱਸਦੀ ਕਿ ਮੈਂ ਇੱਕ ਮਾਲ 'ਚ ਖੜੀ ਹਾਂ, ਤੇ ਇਹਦੇ ਘਰ ਦੇ ਵਿੱਚ ਦੁਨੀਆ ਜਹਾਨ ਦਾ ਹਰ ਖਿਡੌਣਾ ਇਹਦੇ ਕੋਲ। ਇਹਦਾ ਥੋੜਾ ਗੌਰ ਨਾਲ ਦੇਖਣਾ ਕਿ ਅਸੀਂ ਆਪਣੇ ਬੱਚਿਆਂ ਦੀ ਕਿੱਦਾਂ ਦੀ ਪਰਵਰਿਸ਼ ਕਰਦੇ ਹਾਂ। ਤੇ ਇਹਨੇ ਕਹਿ ਦਿੱਤਾ ਕਿ ਮੈਂ ਉਹ ਲੈਣਾ ਖਿਡੌਣਾ ਇੱਕ, ਤੇ ਮੈਂ ਇਹਨੂੰ ਰੋਕ ਰਹੀ ਹਾਂ ਕਿ ਨਹੀਂ, ਵੀ ਘਰ ਤੇ ਭਰਿਆ ਪਿਆ ਵਾ। ਉਹ ਕਿਸੇ ਨੇ ਨਾ ਉੱਥੇ ਦੇ ਪੁਲਿਸ ਵਾਲਿਆਂ ਨੇ ਵੇਖ ਲਿਆ, ਉਹਨੇ ਵੇਖ ਲਿਆ ਕਿ ਵੀ ਇਹ ਮਨਾ ਕਰ ਰਹੀ ਹੈ। ਉਹ ਚਲਾ ਗਿਆ, ਉਹਨੇ ਕਿਹਾ ਕੀ ਗੱਲ ਆ? ਉਹਨੇ ਕਿਹਾ ਕੁਛ ਨਹੀਂ। ਉਹਨੇ ਕਿਹਾ ਬੱਚੀ ਮੰਗ ਰਹੀ ਹੈ ਤੇ ਤੂੰ ਲੈ ਕੇ ਕਿਉਂ ਨਹੀਂ ਦੇ ਰਹੀ? ਉਹਨੇ ਕਿਹਾ ਨਹੀਂ ਘਰ ਬਹੁਤ ਪਏ। ਉਹਨੇ ਕਿਹਾ ਤੈਨੂੰ ਗਵਰਨਮੈਂਟ ਇਹਦੇ ਖਰਚਾ ਦਿੰਦੀ ਪੂਰਾ? ਉਹਨੇ ਕਿਹਾ ਹਾਂਜੀ। ਉਹਨੇ ਕਿਹਾ ਤੂੰ ਇਹਨੂੰ ਨਹੀਂ ਲੈ ਕੇ ਦੇਂਗੀ, ਇਹਦੇ ਦਿਲ ਦੇ ਵਿੱਚ ਗੱਲ ਆਏਗੀ, ਇਹ ਮਾਯੂਸ ਹੋ ਕੇ ਇੱਥੋਂ ਵਾਪਸ ਜਾਏਗੀ, ਉਹਨੂੰ ਸੋਚੀ ਜਾਏਗੀ। ਕਹਿੰਦੀ ਉਹ ਮੈਨੂੰ ਜਨਾਬ ਜੀ ਕੋਈ $500 ਕਿ $600 ਜੁਰਮਾਨਾ ਪੁਲਿਸ ਵਾਲਾ ਉੱਥੇ ਖੜੇ ਨੂੰ ਕਰ ਗਿਆ। ਤੇ ਉਹ ਦਿਲ ਕਰੇ $100 ਦਾ ਹੋਵੇ ਜਾਂ $50 ਦਾ ਹੋਵੇ, ਉਹ ਮੈਨੂੰ $500 ਉੱਥੇ ਖਲੋਤੀ ਨੂੰ ਜੁਰਮਾਨਾ ਕਰ ਗਿਆ ਕਿ ਤੂੰ ਇਹ ਬੱਚੀ ਨੂੰ ਲੈ ਕੇ ਕਿਉਂ ਨਹੀਂ ਦੇ ਰਹੀ। ਹੁਣ ਦੇਖੋ ਉਹ ਬੱਚੇ, ਉਹ ਉਹਨਾਂ ਦੇ ਕੌਨਫੀਡੈਂਸ ਦਾ, ਉਹਨਾਂ ਦੀ ਮਾਯੂਸੀ ਦਾ, ਉਹਨਾਂ ਦਾ ਦਿਲ ਬਰਦਾਸ਼ਤ ਹੋਣਾ ਬੱਚੇ ਨੇ, ਬੱਚੇ ਦਾ ਥੋੜਾ ਜਿਹਾ ਦਿਮਾਗ ਸਟ੍ਰੈਸ 'ਚ ਜਾਣਾ ਕਿਸੇ ਵੀ ਹਵਾਲੇ ਨਾਲ, ਉਹ ਕਿੰਨਾ ਖਿਆਲ ਰੱਖਦੇ। ਤੇ ਉਹ ਫਿਰ ਬੱਚੇ ਵੇਲਾ ਬਣਦੇ ਕੀ ਨੇ? ਬਣਦੇ ਨੇ ਜੀ। ਸਾਜੀ ਮੈਨੂੰ ਜਦੋਂ ਨਾ ਮੈਨੂੰ ਸਾਡੇ ਬੱਚੇ ਆਹੋ ਕੀ ਹੋਇਆ ਸਾਡੇ ਅੱਲਾ ਮਾਫੀ ਦੇਵੇ ਸਾਡੇ ਨਹੀਂ ਸਾਡੇ ਬੱਚਿਆਂ ਦਾ ਇਸ ਕਿਸਮ ਦੀ ਚਪੇੜ ਬਹੁ ਇੰਜ ਪਾਪਾ ਵਾਲਾ ਨਾ ਚਪਾ ਪਾਪਾ ਲੈਣਾ। ਸਾਜੀ ਮੈਨੂੰ ਯਾਦ ਹੈ ਜਦੋਂ ਮੈਂ ਛੋਟਾ ਸੀ, ਅੱਬੂ ਨੇ ਨਾ ਰਿਮੋਟ ਕੰਟਰੋਲ ਲਈ ਮੈਨੂੰ ਕਾਰ ਲੈ ਕੇ ਦਿੱਤੀ ਸੀ ਵੱਡੀ, ਤੇ ਉਹ ਵੀ ਹਨਾ ਜੁਰਮਾਨਾ ਹੋਇਆ ਸੀ ਕਿ ਯਾਰ ਮਹੱਲੇ 'ਚ ਯਾਨੀ ਕਿ ਨਾ ਦੂਸਰੇ ਬੱਚਿਆਂ ਦਾ ਦਿਲ ਮੂੰਹ ਦੀ ਵਜ੍ਹਾ ਤੋਂ ਹੋਇਆ ਸੀ ਨਾ, ਕਿ ਕਾਰ ਛੋਟੀ ਹੈ ਮੂੰਹ ਵੱਡਾ ਵਿੱਚ ਲੱਦ ਕੇ ਫਿਰਦੇ, ਉਹ ਤੇ ਤਾਂ ਜੁਰਮਾਨਾ। ਨਹੀਂ ਮੇਰੇ ਕੋਲ ਕਾਰ ਹੁੰਦੀ ਸੀ ਜਿਹੜੀ ਇੰਜਨ ਕਰਕੇ ਚੱਲਦੀ ਹੁੰਦੀ ਸੀ। ਅੱਛਾ ਉਹ ਮਹੱਲੇ 'ਚ ਚਲਾਉਣ ਨਹੀਂ ਸੀ ਦਿੰਦੇ, ਜੁਰਮਾਨਾ ਹੋਇਆ ਸੀ। ਨਹੀਂ ਦਿਲ ਸ਼ਿਕਨੀ ਹੁੰਦੀ ਸੀ ਨਾ ਦੂਸਰਿਆਂ ਦੀ, ਫਿਰ ਅੱਬੂ ਕਹਿੰਦੇ ਹੁੰਦੇ ਸੀ ਯਾਰ ਸਾਰੇ ਨਹੀਂ, ਤੁਹਾਡੀ ਗਲੀ ਸਾਡੀ ਉੱਚੀ ਨੀਵੀਂ ਸੀ, ਉਹ ਤੇ ਚੱਲਣੀ ਕਿੱਦਾਂ ਸੀ? ਬੇਟਾ ਉਹ ਜਦੋਂ ਤੂੰ ਬਾਹਰ ਜਾਂਦਾ ਸੀ ਨਾ, ਕਿਤੇ ਨਾ ਕਿਤੇ ਅੜ ਕੇ ਦਿਲ ਡਿਗਨੀ ਹੋ ਜਾਂਦੀ ਸੀ। ਟੈਂਕੀ ਦੇ ਥੱਲੇ ਤੋਂ ਚਲਾਉਂਦੇ ਜੇ ਤੁਸੀਂ ਇਹ। ਨਹੀਂ ਉਹ ਰਿਮੋਟ ਕੰਟਰੋਲ ਵਾਲੀ ਕਾਰ ਹੁੰਦੀ ਸੀਗੀ, ਚੱਲਦੀ ਕਿਸ ਤਰ੍ਹਾਂ? ਜਿਹੜੀ ਇੰਜਨ ਵਾਲੀ ਹੁੰਦੀ ਉਹ ਤੇ ਰਿਮੋਟ ਵਾਲੀ ਹੁੰਦੀ ਨਹੀਂ ਸੀ। ਸਹੀ ਹੁੰਦੀ ਹੈ ਨਾ, ਨਹੀਂ ਉਹ ਨਹੀਂ। ਪ੍ਰੈਕਸਟ ਹੁੰਦੀ, ਬੱਚਿਆਂ ਨੂੰ ਪ੍ਰੈਕਸਟ ਕਰਾਈ ਲੱਤਾਂ 'ਚ ਰਿਮੋਟ ਲਵਾ ਲੈਂਦੇ ਸੀ। ਉੱਥੇ ਦੀ ਫੈਸਿਲਿਟੀ ਇੱਥੇ ਬੱਚੇ ਨੂੰ ਮਿਲਣ, ਬੱਚੇ ਲਾਇਕ ਬਣਨਗੇ ਫੈਸਿਲਿਟੀਆਂ ਦੇ ਨਾਲ ਹੀ ਆ ਨਾ। ਉਹਨਾਂ ਦੇ ਨਾਲੋਂ ਜ਼ਿਆਦਾ ਲਾਇਕ ਬਣਨਗੇ, ਕਿਉਂਕਿ ਇੱਥੇ ਵੈਸੇ ਹੀ ਸਾਊਥ ਏਸ਼ੀਅਨ ਦਿਮਾਗ ਵੱਡੇ ਹੁੰਦੇ। ਯਾਰ ਪਿਛਲੇ ਦਿਨਾਂ 'ਚ ਇਹਨਾਂ ਦੇ ਬੇਟੇ ਨੇ ਬੜਾ ਕਾਰਨਾਮਾ, ਸੁੱਤਾ ਕੁੱਤਾ ਉਹਦੀ ਪੰਜਾ ਫੜ ਕੇ ਦੰਦੀ ਵੱਢ ਕੇ ਦੌੜ ਜਾਣਾ। ਇਹ ਕਿਤੇ ਬਾਹਰਲੇ ਮੁਲਕਾਂ 'ਚ ਹੋ ਸਕਦਾ? ਯਾਰ ਇਹਦੇ ਮੈਂ ਘਰ ਵਾਸ਼ਰੂਮ 'ਚ ਗਿਆ, ਇਹਦੇ ਗੜਵੀ ਨਹੀਂ ਹੁੰਦੀ, ਉਹਦੇ ਅੱਗੇ ਡੂੰਡੀ ਲਾਈ ਹੈ ਤੇ ਉਹ ਰੱਖਿਆ ਤੇ ਤੂੰ ਬੇਵਕੂਫਾ ਉਥੋਂ ਲੋਟਾ ਲਿਆ 200 ਦਾ। ਲੋਟਾ ਨਹੀਂ ਸਾਡੇ ਖਾਨਦਾਨ 'ਚ ਕੋਈ ਹੈ। ਸ਼ਾਵਰ ਮੈਂ ਇਹਨਾਂ ਦੇ ਵਾਸ਼ਰੂਮ ਚ ਮਾੜਾ ਜਿਹਾ ਦਰਵਾਜ਼ਾ ਖੋਲ ਕੇ ਦੇਖਿਆ ਤੇ ਅੰਦਰ ਕਮਰੇ ਤਰ੍ਹਾਂ ਸੈਟਿੰਗ ਹੋਈ, ਭਾਂਡੇ ਲੱਗੇ, ਚੀਜ਼ਾਂ ਰੱਖੀਆਂ। ਤੇਰਾ ਝੂਠ, ਵਾਸ਼ਰੂਮ 'ਚ ਸਾਡੇ ਦਰਵਾਜ਼ਾ ਹੀ ਨਹੀਂ ਹੈਗਾ, ਪਰਦਾ ਲੱਗਾ। ਔਰ ਵਾਸ਼ਰੂਮ ਪਤਾ ਕਿਦਾਂ ਦਾ ਹੀ, ਆਹੋ ਇੰਜ ਨਹੀਂ ਤੁਸੀਂ ਜਾ ਸਕਦੇ। ਵਾਸ਼ਰੂਮ ਦੇ ਦਰਵਾਜ਼ਾ ਖੋਲ ਕੇ ਇੰਜ ਨਹੀਂ ਤੁਸੀਂ ਵੜ ਸਕਦੇ, ਦਰਵਾਜ਼ਾ ਖੋਲ ਕੇ ਤੁਸੀਂ ਇੰਜ ਹੋ ਕੇ ਅੰਦਰ ਥੱਲੇ ਇੰਜ ਕਰਕੇ ਜਾਣਾ। ਠੀਕ ਹੈ, ਮਜ਼ਾਕ ਨਹੀਂ ਕਰਦਾ। ਇਹ ਉੱਥੇ ਕਬੱਡੀ ਖੇਡੀ ਦੀ ਗਰਾਊਂਡ ਬਣਾਵਾ, ਉੱਥੇ ਏਡਾ ਕੀ ਹੁੰਦਾ ਵਾਸ਼ਰੂਮ ਯਾਰ ਈਜ਼ੀ ਤੇ ਲੱਗੇ ਤਾਂ ਸਹੀ ਬੰਦਾ। 5 ਬਾਈ 5 ਇੰਚ ਦਾ ਨਹੀਂ 5 ਬਾਈ 5 ਫੁੱਟ ਦਾ ਨਹੀਂ ਹੈਗਾ ਪੈਸਾ, ਜ਼ਿਆਦਾ ਜ਼ਿਆਦਾ 1.5-2 ਫੁੱਟ ਦੀ ਉਹ ਗਲੀ ਹੈ। ਅੱਗੇ ਜਾ ਕੇ ਜਿੱਥੇ ਉਹ ਲੈਟਰੀਨ ਆ ਉਹ ਥੋੜਾ ਜਿਹਾ ਖੁੱਲਾ ਵਾ, ਤੇ ਬੰਦਾ ਬਹਿ ਜਾਂਦਾ, ਤੇ ਉੱਠ ਕੇ ਬੰਦਾ ਫਿਰ ਇੰਜ ਕਰਕੇ ਹੀ ਬਾਹਰ ਆਉਂਦਾ।
ਇੰਨਾ ਤੰਗ ਬਾਥਰੂਮ ਹੈ ਫਰੀਜ਼ਾਬਾਦ ਉਹ 'ਚ ਕੋਈ ਵੀ ਨਾ ਜਾਵੇ ਤੇ ਫਿਰ ਵੀ ਡੱਕਾ ਲੱਗਦਾ। ਭਾਜੀ ਇਹਨਾਂ ਦੇ ਵਾਸ਼ਰੂਮ 'ਚ ਮੋਟਾ ਬੰਦਾ ਨਹੀਂ ਜਾ ਸਕਦਾ, ਉਹਦੇ ਲਈ ਇਹਨਾਂ ਨੇ ਪੂਰੀ ਨਾਲੀ ਦਾ ਇੰਤਜ਼ਾਮ ਕੀਤਾ। ਬਾਹਰ ਨਾਲੀ ਲੱਗੀ ਹੈ, ਅੱਗੋਂ ਨਾਲੀ ਜਿਹੜੀ ਉਹਦੇ ਵਿੱਚ ਆ। ਸੀਵਰੇਜ ਹਾਂ ਬਾਥਰੂਮ ਨਹੀਂ ਉਹਦਾ ਖਾਇਆ ਨਾ, ਬਾਥਰੂਮ ਚ ਬੈਠਾ ਬਾਹਰ ਗਲੀ ਚੋਂ ਬੰਦਾ ਲੰਘਦਾ, ਕਹਿੰਦੇ ਉਹ ਦੂਰ ਫਿੱਟੇ ਮੂੰਹ ਤੇਰਾ ਪਾਣੀ ਵੀ ਡੁੱਬ। ਸਾਰਾ ਹੀ ਪਤਾ ਚੱਲ ਗਿਆ। ਨਹੀਂ ਸਾਜੀ ਇਹਨਾਂ ਦਾ ਤੇ ਮਾਸ਼ਾਅੱਲਾ ਹਿਸਾਬ ਕਿਤਾਬ ਹੋਰ ਆ, ਭਾਂਡਿਆਂ ਦਾ ਵੀ ਵਾਸ਼ਰੂਮ ਏਦਾਂ ਲੱਗਦਾ ਜਿਵੇਂ ਅੱਗੋਂ ਉਹ ਲਾਹੌਰ ਵਾਲੀ ਗਲੀ ਸ਼ੁਰੂ ਹੋ ਗਈ। ਯਾਰ ਉਹ ਛੱਡੋ, ਤੁਸੀਂ ਉਸਤਾਦ ਜੀ ਦਾ ਕੀ ਕੀਤਾ? ਮੈਨੂੰ ਉਸਤਾਦ ਜੀ ਦਾ ਦੱਸੋ। ਯਾਰ ਮੈਂ ਪਤਾ ਕੀ ਗੱਲ ਆ, ਉਸਤਾਦ ਜੀ ਸਹੀ ਸੀ ਦੱਸੋ। ਮੈਂ ਸਹੀ ਤੈਨੂੰ ਸਹੀ ਦੱਸ ਦੁਆ ਕਰਾਈਏ ਕਿਸੇ ਨੂੰ ਕਹਿ ਕੇ। ਆਹੋ ਸਹੀ ਦੱਸ ਦਿੰਦਾ, ਦੁਆਵਾਂ ਸਾਡੀਆਂ ਬਗੈਰ ਕਹਿਣ ਤੋਂ ਹੀ ਹੋਈ ਜਾਂਦੀਆਂ। ਸ਼ੁਕਰ ਲਾ ਗੱਲ ਸੁਣ ਲਾ, ਗੱਲ ਇਹ ਆ ਸੱਚੀ ਮੁੱਚੀ ਗੱਲ ਹੈ। ਮੈਨੂੰ ਡਾਕਟਰ ਨੇ ਕਿਹਾ ਕੀ ਭਾਈ ਤੁਸੀਂ ਨਾ ਸਪੇਸ ਦਿਓ, ਕੰਮ 'ਚ ਵੀ ਆਪਣੇ 'ਚ, ਹਾਂ ਖਾਣ ਪੀਣ 'ਚ ਵੀ, ਹਾਂ ਤੇ ਰੈਸਟ ਕਰੋ, ਤੇ ਪਹਿਲੀ ਫੁਰਸਤ 'ਚ ਨਾ ਕਿਤੇ ਨਿਕਲ ਜਾਓ। ਇਨਸ਼ਾਅੱਲਾ। ਫੋਨ ਬੰਦ ਕਰ ਦਿਓ ਆਪਣੇ, ਆਹੋ ਕੋ 15-20 ਦਿਨ ਮਹੀਨਾ ਨਾ ਹੂੰ। ਕਿਤੇ ਬਾਹਰ ਮੁਲਕ ਇੱਧਰ ਉੱਧਰ ਕਿਤੇ ਜਾ ਕੇ ਸਕੂਨ ਮਾਹੌਲ ਕਰਕੇ ਆਓ, ਤੇ ਨਾਲ ਮੋਬਾਈਲ ਬੰਦ ਕਰ ਦਿਓ। ਕਿਸੇ ਦਾ ਫੋਨ ਆਵੇ ਵੀ ਜੀ ਆ ਹੋ ਗਿਆ ਉਹਨੂੰ ਕਹੋ ਭਾਈ ਤੁਸੀਂ ਜਾਣੋ, ਤੁਹਾਡਾ ਕੰਮ ਜਾਣਾ। ਇੰਜੋਏ ਕਰਕੇ ਵਾਪਸ ਆਓ, ਫਿਰ ਤੁਸੀਂ ਕੋਈ 2-3 ਸਾਲ ਈਜ਼ੀ ਕੱਢ ਲਓਗੇ, ਭਾਜੀ ਉਹ ਡਾਕਟਰ ਬਲਕਿ ਵਿੱਚ ਕਰਿਆ ਕਰੋ। ਅੱਲਾ ਸਾਡੀ ਜ਼ਿੰਦਗੀ ਵੀ, ਸਾਡੀ ਸਾਰਿਆਂ ਦੀ ਜ਼ਿੰਦਗੀ ਉਸਤਾਦ ਜੀ ਅੱਲਾ ਤੁਹਾਨੂੰ ਬੁਲਾ ਦੇ ਹੈਂ? ਕੁਛ ਵੀ ਨਾ। ਕਿਉਂ ਓਏ ਮੈਨੂੰ ਨਹੀਂ ਚਾਹੀਦੀ ਹੈ ਤੁਹਾਡੀ ਨਹੀਂ ਜ਼ਿੰਦਗੀ। ਉਸਤਾਦ ਜੀ ਅੱਲਾ ਜਾਣਦਾ, ਮੈਂ ਤੇ ਉਸਤਾਦ ਜੀ ਮੈਂ ਤੁਹਾਨੂੰ ਲੈ ਜਾਣਾ। ਯਾਰ ਇੰਨੇ ਬੰਦੇ ਨੇ ਬਾਹਰ ਦੇ ਮੁਲਕਾਂ, ਕਦੀ ਨਹੀਂ ਮੈਨੂੰ ਕਿਸੇ ਨੇ ਕਿਹਾ ਕਿ ਉਸਤਾਦ ਜੀ ਅਸੀਂ ਵੀਜ਼ਾ ਟਿਕਟ ਭੇਜਣੇ ਆਓ ਆ ਜਾਓ। ਉਸਤਾਦ ਜੀ ਜਾਣਦੇ ਹੋ ਕੁਛ ਨਹੀਂ, ਮੇਰੇ ਹੱਸੀ ਜਾਂਦੇ, ਦੰਦ ਕੱਢੀ ਜਾਂਦੇ ਵੇਖ ਕੇ ਬਸ। ਕਹਿੰਦੇ ਨੇ। ਆਇਰਲੈਂਡ 'ਚ ਬੈਠੇ ਨੇ, ਤੁਸੀਂ ਬੁਲਾਓ ਪੁਰਫਜ਼ਾ ਮੁਕਾਮ ਹੈ ਜ਼ਰਾ ਮਹੀਨਾ ਉਸਤਾਦ ਜੀ ਯਾਰ ਮੈਨੂੰ ਉੱਥੇ ਬੁਲਾਓ ਯਾਰ, ਉਹ ਸਵਿਟਜ਼ਰਲੈਂਡ, ਉਹ ਉਸਤਾਦ ਜੀ ਸਵਿਟਜ਼ਰਲੈਂਡ 'ਚ ਇੱਕ ਜਿਹੜਾ ਬਾਜ਼ਾਰ ਜਿਹਾ ਨਹੀਂ ਜਿਹਦੇ ਵਿੱਚ ਪਿੱਛੇ ਪਹਾੜੀਆਂ, ਉਹ ਬਾਜ਼ਾਰ ਆ, ਮੈਂ ਉਹਦੀ ਤਸਵੀਰ ਦੇਖੀ ਸੀ। ਕੁਛ ਵੀ ਨਹੀਂ ਜੇ ਮੈਂ ਵੇਖਿਆ ਕੁਛ ਗੋਬਿੰਦਪੁਰਾ। ਹਾਂ ਉਹਨਾਂ ਹੀ ਉਸਤਾਦ ਜੀ ਤੁਸੀਂ ਯਕੀਨ ਕਰੋ। ਉੱਥੇ ਮੈਂ ਖਲੋਣਾ ਜਾ ਕੇ ਸਵਿਟਜ਼ਰਲੈਂਡ ਦੇ ਉਸ ਬਾਜ਼ਾਰ 'ਚ ਖਲੋ ਕੇ। ਮੈਂ ਕੀ ਕਰਨਾ? ਸਵਿਟਜ਼ਰਲੈਂਡ ਹੈ ਨਾ ਜਿਹੜਾ ਸਭ ਤੋਂ ਖੂਬਸੂਰਤ, ਨਹੀਂ ਉਸਤਾਦ ਜੀ, ਬੜੇ ਬੜੇ ਉਹੀ ਹੈ। ਦੁਨੀਆ ਦਾ ਸਭ ਤੋਂ ਖੂਬਸੂਰਤ ਸ਼ਹਿਰ ਜਿਹੜਾ ਨਾ ਉਹ ਸਵਿਟਜ਼ਰਲੈਂਡ ਹੈ। ਉਹ ਨਹੀਂ ਯਾਰ, ਜਦੋਂ ਉਸਤਾਦ ਜੀ ਕਹਿੰਦੇ ਸਵਿਟਜ਼ਰਲੈਂਡ ਆ ਤਾਂ ਫਿਰ ਤੂੰ ਕਿਸ ਹਿਸਾਬ ਨਾਲ ਕਹਿੰਦੇ? ਤੁਸੀਂ ਆਪਣੇ ਹਿਸਾਬ ਨਾਲ ਗੂਗਲ ਤੇ ਸਰਚ ਕਰੋ ਸਵਿਟਜ਼ਰਲੈਂਡ ਜੇ। ਫਰੀ ਸਾਹਿਬ ਜੀ ਨਹੀਂ ਬਾਕੀ ਮੁਲਕਾਂ ਦੇ ਵਿੱਚ ਵੀ ਮੁਖਤਲਿਫ ਹੁੰਦਾ। ਦੁਬਈ ਚਲੇ ਜਾਓ, ਉੱਥੇ ਕੁਝ ਪੋਰਸ਼ਨ ਐਸੇ ਨੇ ਪੂਰੇ ਵਰਲਡ 'ਚ ਏਡੇ ਖੂਬਸੂਰਤ ਨਹੀਂ ਗਏ। ਨਹੀਂ ਦੁਬਈ ਦੇ ਕਲਾਈਮੇਟ ਦਾ ਬੜਾ ਫਰਕ ਹੈ। ਨਹੀਂ ਹਰ ਮੁਲਕ 'ਚ ਕੁਛ ਨਾ ਕੁਛ ਹੈ, ਲੇਕਿਨ ਸਵਿਟਜ਼ਰਲੈਂਡ ਦਾ ਜਿਹੜਾ ਯਾਨੀ ਕਿ ਇੱਕ ਜਿਹੜਾ ਜਿੱਦਾਂ ਬੰਦੇ ਨੇ ਆਪ ਚੀਜ਼ਾਂ ਬਣਾਈਆਂ ਹੁੰਦੀਆਂ ਨੇ, ਉਹ ਪਲੱਸ ਨਾਲ ਕੁਦਰਤੀ ਨਜ਼ਾਰੇ ਇਕੱਠੇ ਜਦੋਂ ਮਿਕਸ ਹੋ ਕੇ ਤੁਸੀਂ ਵੇਖਦੇ ਹੋ ਨਾ, ਕਿ ਤੁਸੀਂ ਬਾਜ਼ਾਰ 'ਚ ਤੁਰੇ ਜਾ ਰਹੇ ਹੋ ਤੇ ਬਾਜ਼ਾਰ ਤੁਸੀਂ ਨਜ਼ਰ ਮਾਰਦੇ ਹੋ, ਉਹਦੇ ਪਿੱਛੇ ਸੁਭਾਨ ਅੱਲਾ ਸੀ ਉਹ। ਸਹੀ ਗੱਲ ਉਸਤਾਦ ਜੀ। ਲੇਕਿਨ ਮੈਂ ਤੁਹਾਨੂੰ ਇੱਕ ਜਗ੍ਹਾ ਦੱਸਦਾ ਵਾਂ, ਸਭ ਤੋਂ ਖੂਬਸੂਰਤ ਵੀ ਹੈ ਤੇ ਲਾਗੇ ਵੀ ਆ, ਕਿਹੜੀ? ਮਾਲਦੀਵ। ਹਾਂ ਬਹੁਤ ਖੂਬਸੂਰਤ ਜਗ੍ਹਾ। ਨਹੀਂ ਉਹ ਨਹੀਂ ਉਹ ਜਹਾਂਗੀਰਾਬਾਦ ਨਾਲੋਂ ਤੇ ਸੋਹਣੀ ਨਹੀਂ ਯਾਰ, ਉਹ ਬਾਕੂ ਵੀ ਬਹੁਤ ਹਾਂਜੀ ਖੂਬਸੂਰਤ। ਬਾਕੂ ਬਹੁਤ ਅੱਛਾ। ਅਜ਼ਰਬਾਈਜਾਨ, ਆਹੋ ਆਜ਼ਰਬਾਈਜਾਨ। ਆਹੋ ਉਹਦੇ ਨਾਲ ਹੈਗਾ, ਮੁਸ਼ਤਬਾਬਾਦ ਦੇ ਨਾਲ ਥੋੜਾ ਜਿਹਾ ਅੱਗੇ ਜਾਈਏ ਨਾ, ਠੀਕ ਹੈ। ਲੇਕਿਨ ਸਿਆਣੇ ਦੀ ਮਿਸਾਲ ਹੈ, ਜਿਹਨੇ ਸਵਿਟਜ਼ਰਲੈਂਡ ਨਹੀਂ ਵੇਖਿਆ ਜੰਮਿਆ ਨਹੀਂ। ਸਵਿਟਜ਼ਰਲੈਂਡ ਦੁਨੀਆ ਦਾ ਸਭ ਤੋਂ ਖੂਬਸੂਰਤ ਮੁਲਕ ਆ। ਸਵਿਟਜ਼ਰਲੈਂਡ ਦੇ ਵਿੱਚ ਇੱਕ ਇਮਾਰਤ ਆ, ਉਹਦੇ ਤੇ ਨਾ ਇੱਕ ਜਾਨਵਰ ਦਾ ਮੂੰਹ ਬਾਹਰ ਆਇਆ ਤੇ ਉਹਨੂੰ ਕੜਾ ਪਿਆ ਹੋਇਆ। ਆਹੋ ਉਦਾਂ ਦਾ ਤੁਹਾਡਾ ਮੂੰਹ। ਸ਼ੇਰਨ ਦਾ ਸਿਆਣੇ ਕਹਿੰਦੇ ਨੇ ਕਿ ਆਪਣੇ ਦੇਸ਼ ਦੇ ਕਲਰਾਂ ਉੱਤੇ ਤੁਮੇ ਚੁਣ ਖਾਈਏ, ਗੈਰ ਮੁਲਕ ਦੇ ਬਾਗਾਂ ਤੋਂ ਕਦੀ ਮੇਵੇ ਲੈਣ ਨਾ ਜਾਈਏ। ਜਾਣਾ ਚਾਹੀਦਾ ਵਾ ਭਾਜੀ। ਨਹੀਂ ਜੀ, ਮੈਂ ਜਾਣਾ ਜਿੱਦਾਂ ਸੈਰ ਕਰਨ ਗਏ। ਇਹਨਾਂ ਨੂੰ ਪਾਕਿਸਤਾਨ ਭਰਾ ਟੋਟਲੀ ਵਿਜ਼ਿਟ ਕਰ ਲਿਆ ਇਹਨਾਂ ਨੇ। ਪਾਕਿਸਤਾਨ ਦੇ ਐਸੇ ਕੋਨੇ, ਐਸੀ ਜਗ੍ਹਾ। ਸਰਗੋਦੇ ਜਾਣ, ਸਰਗੋਦੇ ਐਡਾ ਟੋੜੀ ਇਲਾਕਾ ਹੈ, ਉਹ ਜਦੋਂ ਪਹਾੜੀ 'ਚ ਬੰਬ ਚਲਾਣੇ ਉਹਨਾਂ ਨੇ, ਹਾਏ ਹਾਏ। ਤੈਨੂੰ ਅਗਰ ਇੱਕ ਬੰਦਾ ਕਵੇ ਕਿ ਵੀ ਤੈਨੂੰ ਮੇਰੇ ਵੱਲੋਂ ਦੱਸ ਇੱਕ ਮੁਲਕ ਮੈਂ ਤੈਨੂੰ ਫਰਾ ਸਕਦਾ ਦੁਨੀਆ ਦਾ, ਪੂਰਾ 1 ਮਹੀਨਾ ਉੱਥੇ ਖਾਣ ਪੀਣ, ਰੈਸ਼, ਗੱਡੀ, ਤੇਰਾ ਹਰ ਚੀਜ਼ ਤੈਨੂੰ ਉੱਥੇ ਮਿਲੇਗੀ, ਕਿਹੜੇ ਮੁਲਕ ਜਾਏਗਾ? ਮੈਂ ਤੁਰਕੀ ਜਾਵਾਂ। ਤੁਰਕੀ? ਹਾਂਜੀ, ਹਾਂ ਵੀ ਆਪਸ਼ਨ। ਮੈਂ ਉੱਥੇ ਭਾਈ ਬੰਦੇ ਦੇ ਪਿੱਛੇ ਜਾਣਾ, ਮੈਂ ਫਿਰਨ ਨਹੀਂ ਜਾਣਾ। ਬੰਦਾ ਨਿਕਲਿਆ ਇੱਕ ਪੈਸੇ ਲੈ ਕੇ ਫਿਰ ਉਹਨੂੰ ਕੋਲ ਕਰੋ, ਆਪਣਾ ਕੰਮ ਵੀ ਕਰੋ ਨਾਲ। ਕਿੰਨੇ ਪੈਸੇ ਲੈ ਕੇ ਨਿਕਲੇ? 25,000 ਰੁਪਏ। ਬੜਾ ਰੁਪਈਆ ਵਾ, ਜਾਣਾ ਚਾਹੀਦਾ ਤੇ ਤੂੰ ਪਾਗਲ। ਯਾਨੀ ਜਿੰਨੇ ਇਹਨੂੰ ਫਰਾਉਣਾ ਵਾ ਉਹਨੇ 10-12 ਲੱਖ ਲਾ ਦੇਣਾ, ਇਹਨੇ ਸਿਰਫ 25,000 ਚ ਉੱਥੇ ਜਾਣਾ। ਭਾਈ 25,000 ਲੈ ਕੇ ਅੱਗੇ ਨਿਕਲ ਜਾਊਂਗਾ ਜਿੱਧਰ ਨੂੰ ਮਰਜ਼ੀ। ਤੈਨੂੰ ਕਿੱਦਾਂ ਪਤਾ ਵੀ ਤੂੰ ਉੱਥੇ ਜਾਏਗਾ ਤੇ ਉਹ ਤੇਰੇ ਸਾਹਮਣੇ ਖਲੋਤਾ ਉਹ 25,000 ਚ ਲੈ ਲੱਭ ਕੇ? ਲਾਂਗਾ। ਤੁਰਕੀ ਕਿਹੜਾ ਐਡਾ ਵੱਡਾ ਹੈ, ਛੋਟਾ ਜਿਹਾ ਹੀ ਆ। ਉੱਥੇ ਲਾਨ ਕਰਾਊਗਾ ਨਾ, ਲਾਨ ਕਰਾਈਦਾ ਭਾਜੀ। ਅੱਛਾ, ਜਿਵੇਂ ਅਸੀਂ ਇੱਕ ਤਾਂਗ ਰੱਖਣੇ ਨਾ। ਤੁਸੀਂ ਦੱਸੋ ਜੀ, ਤੁਹਾਨੂੰ ਅਗਰ ਬੰਦਾ ਆਫਰ ਕਰੇ 1 ਮਹੀਨਾ ਦੁਨੀਆ ਦੀ ਕਿਸੇ ਵੀ ਕੰਟਰੀ 'ਚ, ਤਾਂ 1 ਮਹੀਨੇ 'ਚ ਤੁਹਾਡਾ ਖਾਣ ਪੀਣ, ਤੁਹਾਡਾ ਰੈਸ਼, ਤੁਹਾਡਾ ਟਰੈਵਲਿੰਗ, ਅੰਦਰ ਜਿਹੜਾ ਫਿਰਨਾ ਸਭ ਫ੍ਰੀ, ਦੱਸੋ? ਮੈਂ ਫਰਾਂਸ ਜਾਵਾਂ। ਹਾਂ ਪੈਰਿਸ ਵਾਲਾ।
ਪੈਰਿਸ ਪਰਫਿਊਮ ਟੈਪ ਨਹੀਂ, ਉਹ ਸਾਰਾ ਹੀ ਤਰੀਕੀ ਆ ਪੁਰਾਣਾ ਪਸੇ ਮੰਜ਼ਰ ਯੂਰਪ ਜਦੋਂ ਸ਼ੁਰੂ ਹੋਇਆ ਸੀ ਉਹ ਸਿਲਸਿਲਾ ਵਾ ਉੱਥੇ ਕਦੀ ਇਹ ਵੀ ਠੀਕ ਆ। ਮੈਨੂੰ ਨਾ ਜਿੰਨਾ ਤੁਸੀਂ ਦੱਸੋ ਜੀ, ਆਸਟ੍ਰੇਲੀਆ। ਤੁਸੀਂ? ਮੈਂ ਵੈਸੇ ਇੱਕ ਭੁੱਲ ਫਿਰਾਂ ਜਿਹੜੀ ਮੇਰੀ ਖੁਆਇਸ਼ ਸੀ ਸਾਊਦੀ ਅਰਬ, ਮੱਕਾ, ਮਦੀਨਾ। ਜੇ ਹੁਣ ਕੋਈ ਆਪਸ਼ਨ ਹੋਵੇ ਤਾਂ ਯਾਰ ਤੇਰੀ ਖੁਆਇਸ਼ ਨਹੀਂ ਸੀ, ਤੂੰ ਉੱਥੇ ਕੰਮ ਕਰਨ ਗਿਆ ਸੀ। ਨਹੀਂ ਮੇਰੀ ਖੁਆਇਸ਼, ਨਹੀਂ ਤੂੰ ਕੰਮ ਨਹੀਂ ਸੀ ਕਰਨ ਮੇਰੀ ਗਿਆ। ਖੁਆਇਸ਼ ਸੀ। ਉਹ ਤੂੰ ਕੰਮ ਨਹੀਂ ਕਰਨ ਗਿਆ ਸੀ। ਸਰ ਇੰਨਾ ਨੀਤਾਂ ਤੇ ਮੁਰਾਦਾਂ। ਬਸ ਅੱਛਾ, ਕਰ ਦੇ। ਮੇਰਾ ਹੁਣ ਜੇ ਡ੍ਰੀਮ ਨਾ ਤੇ ਮੈਂ ਇੰਡੀਆ ਵੇਖਣਾ ਚਾਹਾਂ। ਉਸਤਾਦ ਜੀ ਇੰਡੀਆ ਦੇ ਇੰਡੀਆ ਸਾਡਾ ਵੀ ਦਾ ਹੈ। ਪੰਜਾਬ ਜਿਹੜਾ ਮੈਂ ਤੈਨੂੰ ਬਾਹਰ ਦੇ ਮੁਲਕ ਦੀ ਗੱਲ ਕਰ ਰਿਹਾ ਇੰਡੀਆ ਵੀ ਆਪਣਾ ਹੀ ਤਰ੍ਹਾਂ ਹੀ ਆ। ਇੰਡੀਆ ਵੀ ਆਪਣਾ ਹੀ ਆ ਸਾਹਿਬ, ਬਾਹਰ ਕਿਤੇ। ਕੋਈ ਆ। ਸਰ ਜਦੋਂ ਵੇਖ ਲਿਆ ਦੁਬਈ ਵੇਖ ਲਿਆ, ਮੈਨੂੰ ਸਾਰੇ ਇਦਾਂ ਦੇ ਲੱਗਣੇ। ਮੈਂ ਅਮਰੀਕਾ ਚਲੇ ਜਾਊਂਗਾ। ਨਹੀਂ ਅਮਰੀਕਾ ਵੀ ਠੀਕ ਆ। ਮੈਂ ਉਸਤਾਦ ਜੀ ਜਾਣਾ ਵਾ ਮਾਲਟਾ। ਉਸਤਾਦ ਜੀ ਜਜ਼ੀਰਾ ਵਾ ਉਸਤਾਦ ਜੀ, ਬਹੁਤ ਕੀ ਕਰਦੇ ਹੋ ਉਸਤਾਦ ਜੀ? ਮਾਲਟੇ ਨਾਲੋਂ ਕਿਤੇ ਤੁਸੀਂ ਦਵਾਣੇ ਵਾਲੇ ਚਲੋ ਨਾ, ਉਹ ਜ਼ਿਆਦਾ ਵੱਡਾ ਵੀ ਉਹਨੇ ਨਹੀਂ, ਉਹਦੇ ਚ ਪਾਣੀ ਬਹੁਤ ਹੁੰਦਾ, ਵੀ ਡੁੱਬ ਜਾਏ ਬੰਦਾ। ਯਾਰ ਆਰੂ ਐਸਾ ਤਿਆਰ ਹੋਇਆ ਉਹ ਮੁਲਕ ਕੋਲ। ਨਹੀਂ ਸਾਜੀ, ਨਵਾਂ ਮੁਲਕ ਤਿਆਰ ਹੋਇਆ ਕਿਹੜਾ? ਪਰ ਆਰੂ ਕਿੰਗਡਮ ਆਫ ਆਡੂ। ਸਾਜੀ ਤੁਹਾਨੂੰ ਪਤਾ ਵੀ ਬੜਾ ਛੋਟਾ ਜਿਹਾ ਮੁਲਕ ਤੇ ਬੜਾ ਖੂਬਸੂਰਤ ਮੁਲਕ ਹੈ ਚੀਚਨੀਆ। ਚੀਚਨੀਆ ਐਡਾ ਖੂਬਸੂਰਤ, ਉਹਨਾਂ ਦਾ ਸਿਸਟਮ, ਉਹਨਾਂ ਦਾ ਸਾਰਾ ਕੁਝ, ਲਿਬਾਸ ਵੀ ਇੱਕੋ ਹੀ ਚੱਲਦਾ ਉੱਥੇ। ਉਸਤਾਦ ਜੀ ਮੈਨੂੰ ਨਾ, ਮੈਂ ਤੁਹਾਨੂੰ ਦੱਸਦਾ, ਮੈਨੂੰ ਇੰਸਟਾ ਦੇ ਨਾ ਇੱਕ ਮੇਰਾ ਭਰਾ ਸੀ, ਉਹਨੇ ਮੈਨੂੰ ਮੈਸੇਜ ਕੀਤਾ, ਉਹਨੇ ਕਿਹਾ ਜਾਨੀ ਭਾਈ ਤੁਹਾਨੂੰ ਨਾ ਮੈਂ ਸਵਿਟਜ਼ਰਲੈਂਡ, ਪਤਾ ਨਹੀਂ ਉਹਨੇ ਕਿਹਾ ਸਵਿਟਜ਼ਰਲੈਂਡ ਕਿ ਆਇਰਲੈਂਡ ਕਿ ਆਈਸਲੈਂਡ, ਇਸ ਤਰ੍ਹਾਂ ਦਾ ਕੋਈ। ਆਈਸਲੈਂਡ ਬਹੁਤ ਖੂਬਸੂਰਤ। ਤੇ ਉਹਨੇ ਮੈਨੂੰ ਕਿਹਾ ਜੀ ਉੱਥੇ ਤਾਂ ਉਹਨੇ ਮੈਨੂੰ ਤਸਵੀਰਾਂ ਭੇਜੀਆਂ, ਮੈਂ ਵੇਖ ਕੇ ਪਾਗਲ ਹੋ ਗਿਆ ਉਸਦਾ। ਕਹਿੰਦਾ ਜਾਨੀ ਭਾਈ ਇੱਥੇ ਦਾ ਇੱਕ ਪੂਰਾ ਟਾਵਰ ਟੂਰ ਤੁਹਾਨੂੰ ਮੇਰੇ ਵੱਲੋਂ ਗਿਫਟ। ਮੈਨੂੰ ਆਪਣਾ ਵੀਜ਼ਾ ਭੇਜੋ, ਸ਼ਨਾਖਤੀ ਕਾਰਡ ਭੇਜੋ। ਮੁੜ ਕੇ ਮੈਂ ਉਹ ਧਿਆਨ ਹੀ ਨਹੀਂ ਕੀਤਾ। ਮੈਂ ਕਿਹਾ ਯਾਰ ਜਾਣਾ ਹੀ ਨਹੀਂ ਤੁਸੀਂ। ਨਹੀਂ ਉਹ ਯਾਰ ਮੈਨੂੰ ਤਸਵੀਰਾਂ ਭੇਜੀਆਂ ਨੇ, ਤਸਵੀਰਾਂ ਵੇਖ ਕੇ ਪਾਗਲ ਹੋ ਗਏ ਤੇ ਜਾ ਕੇ ਤੁਹਾਡਾ ਕੀ ਹਾਲ? ਅੱਛਾ ਪਤਾ ਕੀ ਗੱਲ ਆ, ਮੈਂ ਤੁਹਾਨੂੰ ਦੱਸਾਂ ਨਾਜ਼ਰੀਨ, ਗੱਲ ਇਹ ਹੈ ਜਿਹੜੇ ਹੁੰਦੇ ਨੇ ਨਾ ਥੋੜੇ ਆਰਟਿਸਟਿਕ ਮਾਈਂਡ ਬੰਦੇ, ਹਾਂਜੀ ਸਰ, ਉਹਨਾਂ ਦੀ ਇਹ ਨੀਡ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ ਇਸ ਤਰ੍ਹਾਂ ਦੀ ਜਗ੍ਹਾ ਤੇ ਜਾ ਕੇ। ਹੁਣ ਤੁਸੀਂ ਦੇਖੋ ਨਾ, ਹਾਲਾਂਕਿ ਸ਼ਾਹੀ ਕਿਲਾ, ਲਾਹੌਰ ਕਿਲਾ, ਆਹੋ ਸਰ, ਆਹ ਵਾ ਲਾਹੌਰ, ਅਸੀਂ ਉਹਦੇ ਅੱਗੋਂ ਕਰੋੜ ਵਾਰੀ ਨੰਗੇ ਆ, ਹਾਲੇ ਵੀ ਨੰਗੀ ਦਾ। ਲੇਕਿਨ ਮੈਂ ਸ਼ਾਹੀ ਕਿਲੇ ਦੇ ਅੰਦਰ ਜਦੋਂ ਜਾਵਾਂ ਨਾ, ਤੇ ਮੈਂ ਉਹਦੀਆਂ ਇਮਾਰਤਾਂ ਨੇ ਨਾ, ਵੀ ਉਹ ਦੱਸਦੇ ਨੇ ਜੀ ਇੱਥੇ ਜੀ ਇਹ ਸੁਰੰਗ ਸੀ, ਉਹ ਸੁਰੰਗ ਵੇਖ ਕੇ ਮੇਰੇ ਦਿਮਾਗ 'ਚ ਨਾ ਉਹ ਕਰੈਕਟਰ ਉੱਦਾਂ ਜ਼ਿੰਦਾ ਹੋਣ ਲੱਗ ਪੈਂਦੇ ਨੇ ਸਾਰੇ। ਮੈਨੂੰ ਇੰਝ ਲੱਗਦਾ ਕਿ ਯਾਰ ਮੈਨੂੰ ਸ਼ੋਰ ਫੀਲ ਹੋਣ ਲੱਗ ਪੈਂਦਾ ਜਿਹੜਾ ਉਸ ਟਾਈਮ ਦਾ ਸੀ, ਯਾਨੀ ਇੰਨਾ ਮੈਨੂੰ ਡੀਪਲੀ ਉਹਨੂੰ ਮੈਂ ਫੀਲ ਕਰਦਾ। ਇੱਥੇ ਜੀ ਘੋੜੇ ਬੰਨ੍ਹਦੇ ਹੁੰਦੇ ਸੀ ਜੀ, ਇੱਥੇ ਜੀ ਬਾਦਸ਼ਾਹ ਇੱਦਾਂ ਸੀ ਜੀ, ਇੱਥੇ ਆ ਸੀ, ਇੱਥੇ ਸਜ਼ਾਵਾਂ ਦਿੰਦੇ ਸੀ, ਇੱਥੇ ਫਾਂਸੀਆਂ ਹੁੰਦੀਆਂ ਸੀ, ਇੱਥੇ ਥੱਲੇ ਜਾ ਕੇ ਜੀ ਇੱਥੇ ਨਹਾਉਂਦੇ ਹੁੰਦੇ ਸੀ ਜੀ ਫਲਾਂ। ਉਹ ਹੀ ਮੇਰੇ ਕੋਲ ਨਹੀਂ ਬਰਦਾਸ਼ਤ, ਉਹ ਜਿਹੜਾ ਇਨਵਾਇਰਮੈਂਟ ਹੈ ਨਾ ਸਾਜੀ, ਥੋੜਾ ਬੰਦਾ ਜ਼ਹੀਨ ਬਰੀਕ ਜ਼ਿਹਨ ਦਾ ਹੋਵੇ, ਉਹ ਖਿੱਚ ਲੈਂਦਾ ਆਪਣੇ ਨਾਲ। ਤੁਹਾਨੂੰ ਨੇਚਰ ਵੱਲ ਜਾਣਾ ਪੈਣਾ। ਹਾਂ ਨੇਚਰ ਮੈਨੂੰ ਬਹੁਤ ਪਸੰਦ। ਉਹਦੇ ਅਸਲ 'ਚ ਆਰਟੀਫਿਸ਼ਲ ਵਾਲਾ ਜਿਹੜਾ ਨਾ, ਭਾਵੇਂ ਜਿੱਡਾ ਮਰਜ਼ੀ ਹੁਣ ਬੁਰਜ ਖਲੀਫਾ ਹੀ ਉਹ ਠੀਕ ਆ, ਲੇਕਿਨ ਨੇਚਰ ਮੈਨੂੰ ਬਹੁਤ ਅਪਲਾਈ ਕਰਦਾ। ਅਸਲ 'ਚ ਹੈਰੀਟੇਜ ਪਲੇਸ ਇਹਨਾਂ ਨੂੰ ਕਹਿੰਦੇ ਨੇ, ਹਿਸਟੋਰੀਕਲ ਪਲੇਸ। ਇਹਨਾਂ ਦੇ ਉਸਤਾਦ ਜੀ ਮਕਸਦ ਇਹ ਹੁੰਦੇ ਕਿ ਉਹਨਾਂ ਨੂੰ ਸਾਰੇ ਕਰੈਕਟਰਸ ਨੂੰ ਜ਼ਿੰਦਾ ਰੱਖਣਾ। ਸਾਜੀ ਨਹੀਂ ਇਹ ਪਤਾ ਕੀ ਗੱਲ ਆ, ਇਹ ਤੁਹਾਡੀ ਜਿਹੜੀ ਇੱਕ ਸੋਚਣ ਦੀ ਇੱਕ ਇਮੇਜਨ ਜਾਂ ਤੁਸੀਂ ਉਹਨੂੰ ਫੀਲ ਕਰਨਾ ਨਾ, ਇਹ ਹਰ ਬੰਦੇ ਦੀ ਆਪਣੀ ਇੱਕ ਲਹਿਦਾ ਪਾਵਰ ਹੁੰਦੀ। ਕਈ ਬੰਦੇ ਹੁਣ ਸ਼ਾਹੀ ਕਿਲੇ ਜਾਂਦੇ, ਸਾਰਾ ਆਮ ਉਹ ਰੀਸੈਂਟਲੀ ਜਿਹੜੀ ਉਹ ਬਿਲਡਿੰਗ ਆਮ ਕਰੰਟ ਹੁੰਦੀ ਉਹ ਵੇਖ ਕੇ ਆ ਜਾਂਦੇ। ਹੁਣ ਮੈਂ ਜਾਵਾਂ, ਮੈਂ ਉੱਥੇ ਪਹੁੰਚਿਆ ਨਾ, ਮੈਨੂੰ ਸ਼ੋਰ ਤੱਕ ਫੀਲ ਹੁੰਦਾ ਵਾ ਲੋਕਾਂ ਦਾ ਉਸ ਟਾਈਮ ਦਿਆਂ ਦਾ। ਯਕੀਨ ਕਰ, ਇਹ ਆਪਣਾ ਹੁਣ ਮੈਂ ਤੁਹਾਨੂੰ ਦੱਸਦਾ ਨਾ, ਇੱਕ ਨਿਦਾ ਕਾਜ਼ਮੀ ਸ਼ਾਇਰ ਨੇ, ਉਹਨਾਂ ਦੀ ਗਜ਼ਲ ਆ, ਇੱਕੋ ਹੀ ਉਹ YouTube ਤੇ ਪਈ, ਪੰਕਜ ਉਦਾਸ ਸਾਹਿਬ ਦੀ, ਦੀਵਾਰੋਂ ਦਰ ਸੇ ਉਤਰ ਕੇ परछाइयाँ बोलती, दीवारों दर से उतर के परछाइयाँ बोलती हैं, कोई नहीं बोलता जब तन्हाइयाँ बोलती, सुनने की मोहलत मिले तो आवाज है पत्थरों में। यानी तुसी एक जगह ते गए हो शाही के लिए, उत्थे बड़े बड़े पत्थर लगे ने, इट्टां बणियां ने, दीवारां बणियां ने, सुनने की मोहलत मिले तो आवाज है पत्थरों में, उजड़ी हुई बस्तियों में आबादियां बोलती। ये ਮਤਲਬ ਤੁਸੀਂ ਅਗਰ ਫੀਲ ਕਰੋ ਨਾ, ਤੇ ਉਹ ਜਿਹੜੀਆਂ ਤੁਹਾਡੇ ਸਾਹਮਣੇ ਉਜੜੀਆਂ ਹੁੰਦੀਆਂ ਨੇ, ਲੇਕਿਨ ਤੁਸੀਂ ਫੀਲ ਕਰੋ ਤਾਂ ਤੁਹਾਨੂੰ ਸ਼ੋਰ ਉਹ ਬੋਲਣਗੀਆਂ। ਹਰ ਇੱਟ ਜਿਹੜੀ ਨਾ ਉਹ ਚੀਖ ਰਹੀ ਹੁੰਦੀ ਹੈ ਕਿ ਵੀ ਮੈਂ ਇਸ ਟਾਈਮ ਦੀ ਹਾਂ। ਸਾਜੀ ਨਾਲੇ ਮੈਂ ਨੋਟ ਕੀਤਾ ਕਿ ਤੁਸੀਂ ਜਦੋਂ ਚੀਜ਼ਾਂ ਨੂੰ ਮੁਤਾਲਿਆ ਕਰਦੇ ਹੋ ਜਾਂ ਦੇਖਦੇ ਹੋ, ਇੱਕ ਡੀਪ ਉਹਨੂੰ ਲੈਵਲ ਨਾਲ ਦੇਖਦੇ ਹੋ। ਮੈਂ ਭਾਈ ਨਾਲ ਬੈਠ ਕੇ ਫਿਲਮ ਵੇਖ ਰਿਹਾ, ਉਹ ਬਹੁਤ ਮਜ਼ੇਦਾਰ ਫਿਲਮ। ਮੈਨੂੰ ਕਹਿੰਦੇ ਜੀ ਦਾਨਿਸ਼ ਸਾਹਿਬ ਤੁਸੀਂ ਨੋਟ ਕੀਤਾ ਵਾ ਕਿ ਆ ਪੂਰੇ ਸੀਨ 'ਚ ਕੈਮਰਾ ਕੱਟ ਨਹੀਂ ਹੋਇਆ। ਹਾਂ, ਉਹ ਤੁਸੀਂ ਮੈਨੂੰ ਦੱਸਿਆ ਸੀ, ਮੈਂ ਹੈਰਾਨ ਕਿ ਯਾਰ ਇਹ ਤਾਂ ਸਾਡੇ ਤੇ ਕਦੀ ਦਿਮਾਗ 'ਚ ਆਣਾ ਹੀ ਨਹੀਂ ਕਿ ਕੱਟ ਹੋਇਆ ਕਿ ਨਹੀਂ। ਉਹ ਏਡਾ ਲੰਮਾ ਸੀਨ ਇਹਨਾਂ ਨੇ ਮੈਨੂੰ ਦੁਬਾਰਾ ਦਿਖਾਇਆ ਕਿ ਆ ਦੇਖ,
ਕਿਤੇ ਕੱਟ ਨਹੀਂ ਹੋਇਆ, ਡਾਇਰੈਕਟਰ ਦੀ ਮਿਹਨਤ ਹੈ। ਹਾਂ ਅਰੇ ਨਹੀਂ ਪੂਰਾ ਗਾਣਾ ਵੀ ਹੈਗਾ ਵਾ ਇੱਥੇ ਲਿਖੀ 1 ਟੇਕ ਸ਼ਾਟ ਇੰਡੀਅਨ Song 1 ਟੇਕ ਰਿਕਾਰਡਿੰਗ। ਹਾਂਜੀ। ਗਾਣਾ ਸ਼ੁਰੂ ਹੋਇਆ ਵਾ ਐਂਡ ਤੱਕ ਗਾਣੇ ਦਾ ਕੱਟ ਨਹੀਂ ਲੱਗਾ, ਵਾਹ ਵਾਹ ਵਾਹ। ਯਾਨੀ ਗਾਣਾ ਸ਼ੁਰੂ ਹੋ ਗਿਆ ਤੇ ਚੱਲ ਰਿਹਾ ਔਰ ਉਹਦੇ ਚ ਹਰ ਚੀਜ਼ ਆ, ਡਾਂਸ, ਕੈਮਰਾ ਮੂਵਿੰਗ, ਲੇਕਿਨ ਕੱਟ ਨਹੀਂ ਹੋਇਆ ਸ਼ਾਟ। ਲੇਕਿਨ ਉਹ ਤੇ ਉਹਨਾਂ ਨੇ ਮੈਂਸ਼ਨ ਕੀਤਾ ਨਾ, ਉਹ ਉਹਨਾਂ ਨੇ ਪਹਿਲਾਂ ਤਿਆਰੀ ਕਰਕੇ ਪੂਰਾ ਗਾਣਾ ਕੀਤਾ, ਯਾਨੀ ਪੂਰਾ ਉਹਦੀ ਇੱਕ ਪੇਪਰ ਵਰਕ ਕਰਕੇ ਹਾਂਜੀ। ਰੈਸਲਾਂ ਕਰਕੇ ਕਿਆ ਕੈਮਰਾ ਇਧਰੋਂ ਜਾਏਗਾ, ਤੁਸੀਂ ਫਿਰ ਇੱਧਰ ਆ ਜਾਣਾ, ਤੁਸੀਂ ਉੱਤੋਂ ਦੀ ਇੱਧਰ ਆ ਜਾਣਾ, ਉਹ ਸਾਰਾ ਕਰਕੇ ਉਹਨਾਂ ਨੇ 3.5-4 ਮਿੰਟ ਦਾ ਗਾਣਾ ਜਿਸ ਚ ਡਾਂਸ ਵੀ ਆ, ਹਰ ਚੀਜ਼ ਆ, ਲੇਕਿਨ ਕੈਮਰਾ ਕੱਟ ਨਹੀਂ ਹੋਇਆ। ਬੜੀ ਬਾਤ। ਆ ਤੇ ਜਿਹੜੀ ਉਹ ਮੈਂ ਤੈਨੂੰ ਗੱਲ ਕੀਤੀ ਉਹ ਜੋ ਉਹ ਮਧੂਰੀ ਦਾ ਗਾਣਾ ਸੀ ਹਮਰੀ ਅਟਰੀਆ ਮੇ ਆ ਜਾ ਰੇ ਸਵਾਰੀਆ, ਉਹਦੇ ਵਿੱਚ ਸੈਕਿੰਡ ਅੰਤਰੇ ਦੇ ਵਿੱਚ ਨਾ ਅੰਤਰੇ ਦਾ ਪੀਸ ਸ਼ੁਰੂ ਹੁੰਦੀ ਉੱਥੋਂ ਲੈ ਕੇ ਅੰਤਰੇ ਦੇ ਬੋਲ ਤੱਕ ਜਾ ਕੇ ਤੇ ਉਹ ਕੱਟ ਨਹੀਂ ਆ, ਔਰ ਉਹ ਪੂਰਾ ਉਹਨਾਂ ਨੇ ਉਸੇ ਫਰੇਮ ਚ ਆਰਟਿਸਟਾਂ ਨੂੰ ਕਰਾਇਆ। ਅੱਛਾ ਸਾਜ ਜੀ, ਜਿਹੜੀ ਗੱਲ ਕਰ ਰਹੇ ਸੀ ਕਿ ਜਿਹੜੇ ਲੋਕ ਤੁਸੀਂ ਦੱਸਦੇ ਪਿਓ ਅਸੀਂ ਵੇਖਨੇ ਜਗ੍ਹਾ, ਇਹ ਵੀ ਹੈ ਨਾ ਕਿ ਜਿੰਨੇ ਬੰਦੇ ਨੇ ਹਿਸਟਰੀ ਨਹੀਂ ਪੜ੍ਹੀ ਨਾ ਉਹਦੇ ਲਈ ਉਹ ਫਜ਼ੂਲ ਜਗ੍ਹਾ, ਜਿਹਨੂੰ ਅਸੀਂ ਵਿਜ਼ਿਟ ਕਰਨਾ ਉਹਦੀ ਹਿਸਟਰੀ ਪੜ੍ਹਨਾ ਵੀ ਜ਼ਰੂਰੀ ਹੁੰਦਾ। ਜਿਵੇਂ ਹੁਣ ਕਿਲੇ ਦੀ ਅਸੀਂ ਕਿਲਾ ਅਸੀਂ ਵੇਖਣ ਚੱਲ ਜੀ, ਇਮਾਰਤ ਆ ਜੀ, ਇਟਨੀ ਇੱਟ ਲੱਗੀ ਹੋਣੀ, ਅਸੀਂ ਇੱਟਾਂ ਗਿਣਨ ਚੱਲ ਜੀ, ਉਹਦੇ ਨਾਲ ਉਸ ਬੰਦੇ ਨੂੰ ਜ਼ਿਆਦਾ ਮਜ਼ਾ ਆਉਣਾ ਜਿਹਨੂੰ ਪਤਾ ਵਾ ਕਿ ਬਾਦਸ਼ਾਹ ਅਕਬਰ ਇੱਥੇ, ਬਾਦਸ਼ਾਹ ਜਹਾਂਗੀਰ ਇੱਥੇ, ਬਾਦਸ਼ਾਹ ਤੈਮੂਰ ਇੱਥੇ ਇਹਨਾਂ ਨੇ ਹਕੂਮਤਾਂ ਕੀਤੀਆਂ, ਉਹ ਫਿਰ ਮਜ਼ਾ ਜ਼ਿਆਦਾ ਹੁੰਦਾ। ਰਿਲੈਕਸੇਸ਼ਨ ਦੀ ਜ਼ਰੂਰਤ ਆ ਉਹਨੂੰ, ਹਮਾਯੂਨ ਨਾਲ ਜਾਂ ਅਕਬਰਾਂ ਨਾਲ ਕੁਛ ਨਹੀਂ, ਉਹਨੂੰ ਰਿਲੈਕਸੇਸ਼ਨ ਚਾਹੀਦੀ, ਉਹ ਆਪਣਾ ਲੈਦਾ ਹੋ ਰਹੇ ਉਹਨੂੰ ਡਾਕਟਰ ਸਾਹਿਬ ਨੇ ਯਾਰ ਰਿਲੈਕਸੇਸ਼ਨ ਉੱਤੇ ਕਿਹੜਾ ਡਬਲ ਬੈੱਡ ਲੱਗੇ, ਮਤਲਬ ਘਟਾਈ ਡਬਲ ਫਿਕਰ ਹੁਣ ਪਾ ਦੋਗੇ ਤੁਸੀਂ, ਉਹ ਕਿ ਭਾਵੇਂ ਤੁਸੀਂ ਆਗਰਾ ਜਾਓ, ਆਹੋ ਅੱਜ ਤੇ ਆਗਰਾ ਇੱਕ ਬਿਲਡਿੰਗ ਹੈ ਨਾ ਬਸ, ਆਗਰਾ 'ਚ ਜਿੰਨੀਆਂ ਚੀਜ਼ਾਂ ਲੱਗੀਆਂ ਨੇ ਬੇਸਿਕਲੀ ਤੇ ਉਹ ਇੱਟਾਂ ਪੱਥਰ ਉਹ ਨੇ ਨਾ, ਹਾਰਡਵੇਅਰ ਚੀਜ਼ਾਂ ਨੇ ਨਾ, ਬੇਜਾਨ ਚੀਜ਼ਾਂ ਲੱਗੀਆਂ ਨੇ ਇੱਕ, ਲੇਕਿਨ ਉਹਨੇ ਉੱਥੇ ਤੁਸੀਂ ਜਦੋਂ ਉਹਦੇ ਅੰਦਰ ਜਾਂਦੇ ਜਾਂ ਦੂਰ ਖਲੋ ਕੇ ਵੇਖਦੇ ਹੋ, ਉਹ ਜਿਹੜੀ ਚੀਜ਼ ਤੁਹਾਨੂੰ ਖਿੱਚ ਪਾਉਂਦੀ ਹੈ ਔਰ ਤੁਹਾਨੂੰ ਲੱਗਦਾ ਕਿ ਯਾਰ ਕਿ ਉਹ ਕਿਹੜੀ ਚੀਜ਼, ਉਹ ਇੱਟਾਂ ਤਾਂ ਨਹੀਂ ਪਾਉਂਦੀਆਂ। ਠੀਕ ਹੈ ਨਾ, ਇਹਦਾ ਮਤਲਬ ਇਹ ਹੈ ਕਿ ਸਰ ਕੁਝ ਚੀਜ਼ਾਂ ਜਿੱਦਾਂ ਹੁਣ ਮੈਂ ਸੁਣਦਾ ਹੁੰਦਾ ਨਾ ਅਕਸਰ ਪੁਰਾਣੇ, ਇੱਕ ਅੱਛਾ ਇਨਸਾਨ ਆ, ਇੱਕ ਸਿੰਗਰ ਗੁਲੂਕਾਰ ਅੱਛਾ ਵਾ, ਤੇ ਉਹਨੇ ਉਸ ਦੌਰ ਦੇ ਗਾਣੇ ਰਿਕਾਰਡ ਕਰਾਏ ਨੇ, ਅੱਜ ਅਸੀਂ ਸੁਣਦੇ ਹਾਂ ਸਾਨੂੰ ਉਹਨਾਂ 'ਚ ਪਾਕੀਜ਼ਗੀ ਜੀ ਫੀਲ ਹੁੰਦੀ ਹੈ, ਸਾਨੂੰ ਉਹਨਾਂ ਦੀ ਆਵਾਜ਼ 'ਚ ਦਰਦ ਫੀਲ ਹੁੰਦਾ, ਐਕਸਪ੍ਰੈਸ਼ਨ ਫੀਲ ਹੁੰਦੇ। ਹੁਣ ਆਵਾਜ਼ ਤੇ ਰਿਕਾਰਡ ਤੇ ਸਿਰਫ ਆਵਾਜ਼ ਹੋਈ ਹੈ, ਨਹੀਂ ਸਰ ਉਹ ਜਿਹੜਾ ਉਸ ਦੌਰ ਜਿਹੜਾ ਦਾ ਪੂਰਾ ਆਬੋ ਹਵਾ, ਉਹਨਾਂ ਦੇ ਜੀਣ ਦਾ ਸਟਾਈਲ, এনवायरमेंट ਮਿਊਜ਼ੀਸ਼ੀਅਨਾਂ ਦਾ, ਉਹ ਵੀ ਨਾਲ ਰਿਕਾਰਡ ਹੋਇਆ, ਸਹੀ ਗੱਲ ਨਾਲ ਉਹ ਵੀ ਰਿਕਾਰਡ ਹੋਇਆ, ਕੱਲੀ ਆਵਾਜ਼ ਨਹੀਂ ਰਿਕਾਰਡ ਹੋਈ। ਔਰ ਤੁਸੀਂ ਅੱਜ ਉਹਨੂੰ ਗੌਰ ਨਾਲ ਸੁਣੋ, ਤੁਹਾਨੂੰ ਫੀਲ ਹੋਏਗਾ ਕਿ ਯਾਰ ਹੈ ਉਸ ਦੌਰ 'ਚ ਕਿੱਦਾਂ ਹਿਸਾਬ ਕਿਤਾਬ ਹੋਏਗਾ। ਤਾਂ ਅੱਛਾ ਸ਼ਾਹੀ ਕਿਲੇ ਜਾ ਕੇ ਤੁਹਾਡਾ ਕਿਤੇ ਦਿਲ ਕੀਤਾ ਵੀ ਮੇਰੇ ਅੱਛੇ ਇੱਕ ਤਲਵਾਰ ਹੋਵੇ, ਅੱਗੋਂ ਫੌਜ ਹੁੰਦੀ? ਨਹੀਂ, ਅੱਗੋਂ ਫੌਜ ਮਰੇ ਆਹੋ ਕਮਾਂਡੋ ਸ਼ਾਹੀ ਕਿਲਾ ਤੁਸੀਂ ਉਹਨਾਂ ਨੂੰ ਜਾਣ ਹੀ ਨਹੀਂ ਦਿੰਦੇ, ਬਾਹਾਂ ਫੜਦੇ ਉਹਨਾਂ ਨੂੰ। ਮੈਂ ਤੁਹਾਨੂੰ ਜੈਨੂਇਨ ਗੱਲ ਦੱਸਦਾ ਭੈਣ, ਇੱਕ ਬੰਦਾ ਅੱਜ ਵੀ ਗਵਾਹ ਨੇ, ਮੈਂ ਇਹਦੇ 'ਚ ਕੰਮ ਕਰਦਾ ਸੀ ਨਾ ਕੋਹਿਨੂਰ ਟੀਵੀ 'ਚ, ਤੇ ਸਾਕਬ ਸਾਹਿਬ ਉੱਥੇ ਹੁੰਦੇ ਸੀ, ਮੇਰੇ ਬੜੇ ਅੱਛੇ ਦੋਸਤ ਨੇ ਸਾਕਬ ਸਾਹਿਬ, ਉਹ ਗਵਾਹ ਨੇ ਇਸ ਗੱਲ ਦੇ ਕਿ ਮੈਂ ਉਹਨਾਂ ਦੇ ਕੋਲ ਬੈਠਾ, ਮੈਂ ਉਦੋਂ ਮੈਂ ਐਵਰੀ ਵੀਕ ਜਾਂਦਾ ਸੀ, ਕਦੀ ਬਾਈਕ ਤੇ ਕਦੀ, ਤੇ ਮੈਂ ਸ਼ਾਹੀ ਕਿਲੇ ਦੇ ਅੱਗੋਂ ਲੰਘਦਾ ਸਾਂ, ਤੇ ਮੈਨੂੰ ਨਾ ਇੰਝ ਲੱਗਦਾ ਜਦੋਂ ਮੈਂ ਸ਼ਾਹੀ ਕਿਲੇ ਦੇ ਅੱਗੋਂ ਲੰਘਦਾ ਸਾਂ ਤਾਂ ਮੈਨੂੰ ਇੰਝ ਲੱਗਦਾ ਸੀ ਮੈਨੂੰ ਨਾ ਕੋਈ ਆਵਾਜ਼ਾਂ ਦਿੰਦਾ, ਯਾਨੀ ਨਾ ਮੈਨੂੰ ਕੋਈ ਜਿੱਦਾਂ ਮੇਰਾ ਇੱਥੇ ਕੋਈ ਹੈ ਤੇ ਮੈਨੂੰ ਬੁਲਾ ਰਿਹਾ, ਤੇ ਮੈਂ, ਔਰ ਇਹਦੀ ਗਵਾਹੀ ਇਹ ਹੈ ਕਿ ਮੈਂ ਉਹਨਾਂ ਦੇ ਕੋਲ ਗਿਆ, ਸਾਕਿਬ ਸਾਹਿਬ ਅੱਜ ਵੀ ਜ਼ਿੰਦਾ ਨੇ, ਅੱਲਾ ਉਹਨਾਂ ਦੀ ਹਯਾਤੀ ਕਰੇ, ਮੈਂ ਉਹਨਾਂ ਕੋਲ ਗਿਆ, ਮੈਂ ਉਹਨਾਂ ਨੂੰ ਸਾਰਾ ਵਾਕਿਆ ਸੁਣਾਇਆ, ਮੈਂ ਕਿਹਾ ਸਾਕਾ ਸਾਹਿਬ ਜਦੋਂ ਮੈਂ ਕਿਲੇ ਦੇ ਅੱਗੋਂ ਲੰਘਦਾ ਮੈਨੂੰ ਇੰਝ ਲੱਗਦਾ ਕਿ ਮੇਰਾ ਇਹਦੇ ਨਾਲ ਕੋਈ ਤਲਕ ਆ, ਤੇ ਮੈਂ ਨਾ ਮੈਨੂੰ ਕੋਈ ਬੁਲਾਉਂਦਾ ਇੱਥੇ ਕਿ ਮੈਂ ਜਾਵਾਂ, ਮੈਂ ਅੰਦਰ ਫਿਰਾਂ, ਸਮਝ ਯਾਰ, ਇਹ ਜੈਨੂਇਨ ਗੱਲ ਤੈਨੂੰ ਦੱਸ ਰਿਹਾ, ਇੱਦਾਂ ਮੈਂ ਫੀਲ ਕੀਤਾ ਕਈ ਵਾਰੀ। ਅੱਛਾ ਮੈਂ ਕਿੰਨੇ ਸਾਲ ਮੈਂ ਇਹ ਚੀਜ਼ ਫੀਲ ਕੀਤੀ ਹੈ ਕਿ ਮੈਂ ਜਦੋਂ ਰਾਤ ਨੂੰ ਸੌਣਾ ਸੀ ਨਾ, ਤੇ ਮੈਨੂੰ ਇੰਝ ਲੱਗਦਾ ਸੀ ਮੇਰੇ ਆਲੇ ਦੁਆਲੇ ਨਾਲ ਕੋਈ ਨੰਗੇ ਪੈਰੀ ਉਹ ਬੰਦਾ ਫਿਰ ਰਿਹਾ, ਬੰਦਾ ਮਤਲਬ ਲਾਈਕ ਜਦੋਂ ਬਿਲਕੁਲ ਸਨਾਟਾ ਹੁੰਦਾ ਨਾ ਤੇ ਨੰਗੇ ਪੈਰਾਂ ਦੀ ਵੀ ਕਾਹਟ ਹੁੰਦੀ ਹੈ। ਹਾਂਜੀ, ਤੇ ਮੇਰੇ ਨਾਲ ਕਿੰਨੇ ਸਾਲ ਇਦਾਂ ਹੁੰਦਾ ਰਿਹਾ, ਅੱਲਾ ਦੀ ਕਸਮ ਮੈਂ ਤੁਹਾਨੂੰ ਸਹੀ ਕਹਿ ਰਿਹਾ, ਅੱਲਾ ਦੀ ਕਸਮ ਮੈਂ ਸਹੀ ਕਹਿ ਰਿਹਾ। ਔਰ ਫਿਰ ਮੈਂ ਇੱਕ ਬੰਦੇ ਨਾਲ ਗੱਲ ਕੀਤੀ, ਅੱਲਾ ਦੇ ਨੇਕ ਬੰਦੇ ਨਾਲ, ਉਹਨੇ ਫਿਰ ਮੈਨੂੰ ਇੱਕ ਕੁਰਾਨ ਦੀ ਨਾ ਇੱਕ ਸੂਰਾ ਯਾਸੀਨ ਦੀ ਛੋਟੀ ਜਿਹੀ ਸੂਰਤ ਦੱਸੀ, ਉਹਨੇ ਕਿਹਾ ਤੂੰ ਇਹ ਪੜ੍ਹੀ ਜਾ ਕਰ, ਤੇ ਕੋਈ ਘਬਰਾਉਣ ਵਾਲੀ ਗੱਲ ਨਹੀਂ। ਉਸਤਾਦ ਜੀ ਮੈਂ ਵੀ ਅਕਸਰ ਰਾਤ ਨੂੰ ਲੇਟਿਆ ਹੋਵਾਂ ਤੇ ਮੈਨੂੰ ਨਾ ਝਾਂਜਰਾਂ ਦੀ ਆਵਾਜ਼ ਮੈਨੂੰ ਗੱਲ ਕਰ ਲੈਣ ਦੀ ਉਹਨੇ ਆਪ ਗੱਲ ਕੀਤੀ, ਇਹਨੇ ਆਪ ਗੱਲ ਸ਼ੁਰੂ ਕੀਤੀ ਨਾ, ਨਹੀਂ ਉਸਤਾਦ ਜੀ ਅਗਲੇ ਕੰਮ ਤੇ ਜਾਣਾ, ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਉਹ ਝਾਂਜਰਾਂ ਦੀ ਆਵਾਜ਼ ਕਿਹਦੀ ਹੁੰਦੀ। ਉਸਤਾਦ ਜੀ ਮੈਂ ਤਾਂ ਨਹੀਂ ਨਾ ਦੱਸਿਆ, ਮੈਂ ਤਾਂ ਨਹੀਂ ਨਾ ਤੁਹਾਨੂੰ ਦੱਸਿਆ ਸ਼ਾਹੀ ਕਿਲੇ ਤੋਂ ਆਵਾਜ਼ਾਂ ਕਿੱਦੀਆਂ ਆਉਂਦੀਆਂ ਸੀ, ਹੈ
ਨਹੀਂ ਨਹੀਂ ਪਤਾ ਝਾਂਜਰਾਂ ਦੀ ਯਾਰ ਇੱਕ ਦੇਖੋ, ਅਗਲੇ ਮਿੰਟ ਯਾਰ ਸ਼ਾਹੀ ਕਿਲੋ ਤੋਂ ਮੈਨੂੰ ਕਿਸੇ ਦੀਆਂ ਵੀ ਆਵਾਜ਼ਾਂ ਆ ਸਕਦੀਆਂ। ਉਸਤਾਦ ਜੀ ਅੱਛਾ ਉਹ ਕੋਈ ਆਵਾਜ਼ਾਂ ਨਹੀਂ ਸੀ ਹੁੰਦੀਆਂ ਨਾ ਆ ਸਕਦੀਆਂ। ਮੇਰਾ ਆਪਣਾ ਖਿਆਲ ਸੀ ਕਿਉਂਕਿ ਮੈਂ ਜਦੋਂ ਮੈਂ ਇੱਕ ਥੋੜਾ ਡੀਪਲੀ ਸੋਚਣ ਵਾਲਾ ਬੰਦਾ, ਮੈਂ ਥੋੜਾ ਜਿਹਾ ਜ਼ਰਾ ਜਾਣਾ, ਹੋ ਸਕਦਾ ਮੇਰੀ ਆਪਣੀ ਉਹ ਦਿਲ ਦੀ ਕੋਈ ਗੱਲ ਹੋਵੇ ਕਿ ਮੇਰਾ ਦਿਲ ਕਰਦਾ। ਤੈਨੂੰ ਤੇ ਕਲੀਅਰ ਝਾਂਜਰਾਂ ਦੀ ਆਵਾਜ਼ ਹੁੰਦੀ, ਔਰ ਝਾਂਜਰਾਂ ਅਕਬਰ ਬਾਦਸ਼ਾਹ ਨੇ ਤੇ ਨਹੀਂ ਨਾ ਪਾਉਣੀ ਆ ਵੀ ਅਗਰ ਮੈਨੂੰ ਸ਼ਾਹੀ ਕਿਲੋ ਚ ਬੁਲਾ ਰਿਹਾ। ਝਾਂਜਰ ਦੀ ਪਾਵਾਂ ਛਨਕਾਰ ਯਾਰ ਇਹਦੇ ਤੇ ਝਾਂਜਰਾਂ ਦੀ ਆਉਂਦੀ ਹੋਣੀ ਨਾ, ਬਾਹਰ ਰਕਸ਼ੇ ਦੀ ਵੀ ਆਉਂਦੀ ਹੋਣੀ। 3 ਦਿਨ ਨਾ ਤਾਜੀ ਜਿਹੜੀ ਤੈਨੂੰ ਝਾਂਜਰਾਂ ਦੀ ਆਵਾਜ਼ ਆਉਂਦੀ ਮੈਂ ਨਾ, 2-3 ਦਿਨ ਨਾ ਫ੍ਰੀ ਤੈਨੂੰ ਬਾਅਦ ਦੇ ਵਿੱਚ ਨੋਟ ਗਿਣਨ ਦੀ ਵੀ ਆਉਂਦੀ। ਪੱਕੀ ਗੱਲ ਹੈ, ਜੇ ਝਾਂਜਰਾਂ ਦੀ ਆਵਾਜ਼ ਆਉਂਦੀ ਨਾ ਤੇ ਹਾਰਾਂ ਦੀ ਖੁਸ਼ਬੂ ਵੀ ਆਉਂਦੀ। ਕਹਿੰਦਾ ਜੇ ਇਹਨੂੰ ਝਾਂਜਰਾਂ ਦੀ ਆਵਾਜ਼ ਆਉਂਦੀ ਹੋਣੀ ਨਾ, ਇਹਨੂੰ ਬਾਹਰੋਂ ਰਕਸ਼ੇ ਦੀ ਵੀ ਆਉਂਦੀ। ਚਵਲਾ ਮਾਰਨ ਡਿਆ। ਤੂੰ ਬਕਵਾਸ ਜਾਣ ਕੇ ਸ਼ੁਰੂ ਸਾਡੀ ਕੀਤੀ। ਮੇਰੀ ਗੱਲ ਤਾਂ ਹਰ ਗੱਲ ਦੇ ਕੇ 3 ਦਿਨ ਮੈਂ ਸੁੱਤਾ ਨਹੀਂ, ਉਹ ਝਾਂਜਰਾਂ ਨੇ ਪਰੇਸ਼ਾਨ ਕੀਤਾ। ਯਾਰ ਤੀਜੇ ਦਿਨ ਬਾਅਦ ਕਲੀਅਰ ਹੋਇਆ ਕਿ ਉਹ ਬੱਕਰੀ ਨੇ ਉਹ ਪਾਈਆਂ ਹੋਈਆਂ ਸੀ ਉਹਨੇ ਪਈਏ ਪਾਈਆਂ। ਚਲੋ ਸ਼ੁਕਰ ਹੈ ਸ਼ੋਅ ਬੱਕਰੀ ਪਾਤਾ ਹੀ ਤੇ ਗਿਆ। ਨਹੀਂ ਮੈਂ ਭਾਈ ਮੈਂ ਕਲੀਅਰ ਕੀਤਾ। ਇਹ ਤਾਂ ਪੂਰਾ ਸ਼ੋਅ ਆ ਝਾਂਜਰਾਂ ਦਾ। ਸਹੀ ਗੱਲ ਮਾਸ਼ਾਅੱਲਾ ਤੁਹਾਡਾ ਬਹੁਤ ਤਲਕ ਹੈ ਇਹਨਾਂ ਨਾਲ। ਨਹੀਂ ਉਸਤਾਦ ਜੀ ਯਾਰ ਗੱਲ ਕਰਨ ਦਾ ਮਕਸਦ ਇੱਕ ਗੱਲ ਮੈਂ ਕਰ ਰਿਹਾ, ਤੂੰ ਆਪਣਾ ਵਿੱਚ ਲੁੱਚ ਤੱਲਾ ਹੁੰਦਾ ਇਹ ਜੀ ਮੈਨੂੰ ਵੀ ਝਾਂਜਰਾਂ ਦੀ ਆਵਾਜ਼ ਆ ਰਹੀ ਕਰ। ਤੁਹਾਡੀ ਗੱਲ ਮੁੱਕ ਗਈ ਨਹੀਂ ਸੀ। ਲਾਰੀ ਅੱਡੇ ਤੋਂ ਜਿਹੜੇ ਲਟਰੀਨਾ ਨਹੀਂ ਉਹਦੇ ਅੱਗੋਂ ਕਹਿਣ ਡਿਆ ਵਾ ਮੈਨੂੰ ਯਾਰ ਕੇ ਯਾਰ ਮੈਨੂੰ ਇਹ ਤੋਂ ਆਵਾਜ਼ ਆਉਂਦੀ ਤੁਹਾਡੀ ਗੱਲ ਸੁਣ ਕੇ। ਆਹੋ ਮੈਂ ਵੱਡਾ ਹੋ ਰਿਹਾ ਮੇਰਾ। ਮੇਨ ਨਹੀਂ ਹੋਣਾ ਉਸਤਾਦ ਜੀ, ਮੇਨ ਤੁਸੀਂ ਰਹਿਣਾ ਹੈਗਾ। ਤੁਸੀਂ ਕਿਉਂ ਇੰਨਾ ਕਈ ਐਸੇ ਬੰਦਿਆਂ ਦੀ ਨਾ ਇਹ ਸਾਈਕੀ ਹੁੰਦੀ ਹੈ ਕਿ ਉਹਨੂੰ ਤੁਸੀਂ ਕੋਈ ਵੀ ਗੱਲ ਸੁਣਾਓ ਨਾ, ਉਹਦੀ ਹੁਣ ਇਹ ਚੱਕਰ ਹੁੰਦਾ ਕਿ ਮੈਂ ਇਸ ਤੋਂ ਅਗਲੀ ਹੁਣ ਸੁਣਾਉਣੀ ਆ ਕੋਈ ਬਿਲਕੁਲ ਸਹੀ ਏਦਾਂ ਹੀ ਦੁਨੀਆ ਜਾਣਦੀ। ਤੁਸੀਂ ਦੁਨੀਆ ਦੇ ਨਾ, ਦੁਨੀਆ ਦੀ ਨਹੀਂ ਗੱਲ, ਮੈਂ ਪਾਕਿਸਤਾਨ ਦੀ ਗੱਲ ਕਰਨ ਡਿਆ ਵਾ। ਜਿੰਨੇ ਵੀ ਖਾਨ ਸਾਹਿਬ ਲੋਕ ਹੈਗੇ ਨੇ, ਤੁਸੀਂ ਜਿਹਨੂੰ ਵੀ ਮਿਲੋਗੇ ਉਹਨਾਂ ਦੀ ਇੱਕ ਨੇਚਰ ਆ। ਉਹਨਾਂ ਨੇ ਪਤਾ ਕੀ ਕਹਿਣਾ, ਯਾਰ ਮੇਰੇ ਅੱਬੂ ਜਦੋਂ ਫੌਤ ਹੋਏ ਨਾ, ਮੇਰੇ ਹੱਥਾਂ 'ਚ ਫੌਤ ਹੋਏ ਤੇ ਕਲਮਾਂ ਪੜ੍ਹਦੇ ਗਏ ਆ। ਹਰ ਬੰਦੇ ਨੇ ਜਦੋਂ ਇਹ ਕਹਿਣਾ, ਇਹ ਇੱਕ ਬੜੀ ਕਾਮਨ ਜੀ ਗੱਲ ਹੈ। ਠੀਕ ਹੈ, ਹਰ ਬੰਦੇ ਨੇ ਇਹਨਾਂ ਦੇ ਹਰ ਬੰਦੇ ਨੇ ਯਾਰ ਨਹੀਂ ਸਾਡੇ ਨਹੀਂ ਉਹ ਬਸ ਅਸੀਂ ਖਾਨ ਸਾਹਿਬ ਨਹੀਂ, ਜਿਹੜੇ ਖਾਨ ਸਾਹਿਬ ਜਨਮ ਨੇ ਨਾ ਉਹਨਾਂ ਨੇ ਝਾਲਦਾ ਵੀ, ਉਹਨਾਂ ਨੂੰ ਪਤਾ ਵਾ ਮੈਨੂੰ ਵੀ ਪਤਾ ਵਾ ਉਹ ਯਾਰ ਉਹਨਾਂ ਨੇ ਸਾਰੇ। ਮੈਂ ਖਾਨ ਸਾਹਿਬ ਗਿਆ ਵਾ, ਮੈਂ ਤੇਰਾ ਤੇ ਨਹੀਂ ਗਿਆ, ਤੂੰ ਤੇ ਚੀਮਾ ਭਾਈ, ਤੂੰ ਤੇ ਚੀਮਾ। ਨਹੀਂ ਤੇ ਝਾਂਜਰਾਂ ਦੀ ਆਵਾਜ਼ਾਂ ਕਿਉਂ ਆਉਂਦੀਆਂ? ਝਾਂਜਰਾਂ ਦੀਆਂ ਯਾਰ 3-4 ਦਿਨ ਆਵਾਜ਼ਾਂ ਝਾਂਜਰਾਂ ਦੀਆਂ ਆਵਾਜ਼ਾਂ ਆਈਆਂ, ਮੈਨੂੰ ਚੜਿਆ ਗੁੱਸਾ, ਬਾਹਰ ਪੈਣ ਲੱਗ ਪਿਆ। ਮੰਜੀ ਲੈ ਕੇ ਬਾਹਰ ਉਹ ਦਿਲ ਕਰੇ ਨਹੀਂ ਫਿਰ ਬੱਕਰੀਆਂ ਬੰਨੀਆਂ ਸੀ ਨਾ, ਉਹਨਾਂ ਨੇ ਪਾਈਆਂ ਹੁੰਦੀਆਂ ਸੀ ਝਾਂਜਰਾਂ। ਯਾਰ ਨਹੀਂ ਇਹਨੂੰ ਝਾਂਜਰਾਂ ਦੀ ਆਵਾਜ਼ ਆਈ, ਇਹਨੇ ਉੱਚੀ ਸਾਰੀ ਕਿਹਾ, ਨੇ ਕਿਹਾ ਮੈਂ ਬਗੈਰਤ ਨਹੀਂ ਗਾ, ਮੈਂ ਚੱਲਾਂ ਬਾਹਰ ਸੌਣ। ਅੱਛਾ ਉਹ ਜਿਹੜੀ ਸ਼ਾਹੀ ਕਿਲੇ ਦੀ ਦੀਵਾਰ ਸੀ, ਹਾਂਜੀ ਇਧਰਲੀ ਸੀ ਕਿ ਇਧਰਲੀ ਨਹੀਂ ਸੀ? ਜਿੱਧਰਲੀ ਮਰਜ਼ੀ ਸੀ, ਮੈਂ ਇਹ ਤੇ ਕਿਹਾ ਹੀ ਨਹੀਂ ਝਾਂਜਰਾਂ ਜਾਂ ਗੱਲਬਾਤ। ਕਰਿਆ ਕਰੋ ਨਹੀਂ, ਉਹ ਤੇ ਬਾਦਸ਼ਾਹ ਮੈਂ ਤੇ ਕਿਹਾ ਉਜੜੀ ਹੋਈ ਬਸਤੀਆਂ ਮੈਂ ਆਬਾਦੀਆਂ ਬੋਲਤੀ ਹੈ, ਮੈਨੂੰ ਉਹਨਾਂ ਦੀ ਆਵਾਜ਼ ਆ ਰਹੀ ਸੀ। ਸਹੀ ਗੱਲ ਸਹੀ। ਤੂੰ ਤੇ ਹੁਣ ਕਲੀਅਰ ਝਾਂਜਰਾਂ ਦੀ ਉੱਤੋਂ ਤੇਰਾ ਆਪਣਾ ਘਰ, ਤੇਰਾ ਉੱਤੋਂ ਤੂੰ ਵੀ ਮੁਗਲ। ਬੱਕਰੀ ਨਹੀਂ ਝਾਂਜਰਾਂ ਪਾਉਂਦੀ, ਤੇ ਔਰਤਾਂ ਪਾਉਂਦੀ। ਤੁਹਾਡੀ ਬੱਕਰੀ ਝਾਂਜਰਾਂ ਸਾਡੀ ਬੱਕਰੀ ਕਿਹੜੀਆਂ ਝਾਂਜਰਾਂ ਪਾਉਂਦੀ ਹੈ? ਬੱਕਰੀ ਝਾਂਜਰਾਂ ਪਾਉਂਦੀ। ਉਹ ਬੱਸ ਕਰ ਦੇ। ਉਹ ਗੁਜਰਾ ਦੱਸੀ ਜਰਾ। ਉਹ ਬੱਸ ਕਰ, ਤੇਰੀ ਬੱਕਰੀ ਨੇ ਮਾਰ ਡਾਲਾ ਕੀਤਾ ਉਹ ਝਾਂਜਰ ਨਹੀਂ ਹੁੰਦੀ, ਉਹ ਕੀ ਹੁੰਦਾ ਵਾ? ਉਹ ਕੜੇ ਹੁੰਦੇ ਆ ਜੀ, ਉਹ ਹੋਰ ਚੀਜ਼ਾਂ ਹੁੰਦੀਆਂ ਨੇ। ਗੁਰੂ ਹੁੰਦੇ ਉਹ ਝਾਂਜਰ ਦੀ ਪਾਵਾਂ ਛਨਕਾਰ ਝਾਂਜਰੀਆ ਪਹਿਨਾਲ, ਉਹ ਕੁੜੀਆਂ ਪਾਉਂਦੀਆਂ। ਝਾਂਜਰ ਦਾ ਤਲਕ ਔਰਤ ਦੇ ਨਾਲ ਹੁੰਦਾ। ਕਮਰਸ਼ੀਅਲ ਚੀਜ਼ ਹੈ। ਝਾਂਜਰੀਆ ਸਰ ਪਾਉ ਸੇ ਚਨਕ ਗਈ। ਉਹ ਇਹਨੂੰ ਝਾਂਜਰ ਦੀ ਲੱਗਦੀ ਦਿਲ ਕਰੇ। ਹੁਣ ਕਦੀ ਬੱਕਰੀ ਤੇ ਵੀ ਕਿਸੇ ਨੇ ਝਾਂਜਰ ਪਵਾ ਕੇ ਗਾਣਾ ਕੀਤਾ ਵੀ? ਹਾਂ ਤੇਰੀ ਬੱਕਰੀ ਜਿਹੜੀ ਅੱਲਾ ਮਾਵੀ ਦੇ ਹੁਣ ਕਿਤੇ। ਕਬੂਤਰੀ ਨੂੰ ਪਾਈਆਂ ਹੁੰਦੀਆਂ, ਕਬੂਤਰ ਨੂੰ ਝਾਂਜਰਾਂ ਪਾਈਆਂ। ਓਏ ਆ ਵੇਖ ਲੋ ਖੁਦਾ ਦਾ ਨਾਂ ਜੇ। ਕੀ ਹੋ ਗਿਆ ਯਾਰ, ਉਹਨਾਂ ਨੇ ਪਾਈਆਂ ਵਾ ਏਡੇ ਏਡੇ ਓ ਯਾਰ ਛੱਲੇ ਜਾਂਦੇ ਨਿੱਕੇ ਨਿੱਕੇ। ਹਾਂਜੀ ਸਰ। ਝਾਂਜਰ ਹੋਰ ਚੀਜ਼ ਹੁੰਦੀ ਆ ਯਾਰ। ਓਏ ਉਹਨਾਂ ਨੂੰ ਹੀ ਕਹੀਦਾ ਉਸਤਾਦ ਜੀ। ਅੱਛਾ ਹੁਣ ਤੂੰ ਨਾ ਸਿਰਫ ਬਚਣ ਵਾਸਤੇ ਨਾ ਤੂੰ ਬਚਣ ਵਾਸਤੇ ਕੀ? ਊਂਠ ਨੂੰ ਵੀ ਪਾਈਆਂ ਹੁੰਦੀਆਂ ਨੇ, ਊਂਠ ਨੂੰ ਵੀ ਪਾਈਆਂ ਹੁੰਦੀਆਂ, ਮਛਲੀ ਨੂੰ ਵੀ ਪਾਈਆਂ ਹੁੰਦੀਆਂ। ਮਛਲੀ ਨੂੰ ਨਹੀਂ ਪਾਈਆਂ ਅੱਛਾ ਹੁੰਦੀਆਂ। ਤੁਹਾਡੀ ਬੱਕਰੀ ਮੇਰੇ ਢੋਲਣਾ ਗਾਣਾ ਕਰ ਲੈਂਦੀ। ਕਿਹੜੀ? ਇਹਨਾਂ ਦੀ ਬੱਕਰੀ ਤੇਰੇ ਕਿਹੜੇ ਦੀ ਮੱਛੀ ਵਾਲਾ ਗਾਣਾ ਕਰਦੀ। ਅੱਛਾ ਬੱਕਰੀ ਨੇ ਪਾਈਆਂ ਸੀ? ਨਾਜ਼ਲੇ ਦੀ ਬੱਕਰੀ ਸੀ ਸਾਰੀ, ਉਹਨੇ ਪਾਈਆਂ ਸੀ। ਅੱਛਾ ਉਹਦੇ ਘਰੋਂ ਕੀ ਨਿਕਲਿਆ ਵਿੱਚੋਂ? ਅੱਛਾ ਉਹਦੇ ਘਰੋਂ ਤੇਰੇ ਘਰ ਆ ਰਹੀ ਆਵਾਜ਼ ਹਾਂਜੀ ਸਰ। ਨਾਲਦਿਆਂ ਦੇ ਘਰੋਂ। ਉਹਨੇ ਕਿਹਾ ਸੀ ਮੈਂ ਬਾਥਰੂਮ 'ਚ ਬੈਠਾ, ਬਾਹਰੋਂ ਵੀ ਬਾਦਾ ਆਉਂਦੀਆਂ। ਸਾਰਾ ਮੱਲਾ ਬਾਹਰ ਲਿਆਂਦੀ ਆ ਸਕਦੀ। ਮੱਲਾ ਇਦਾਂ ਨਾ ਨਾਲ ਹੀ ਆ ਸਰ, ਘਰ। ਤੇਰਾ ਝੂੜੇ 'ਚ ਫੜਿਆ ਗਿਆ, 2 ਲੱਤਾਂ ਵਾਲੀ ਬੱਕਰੀ ਹੁੰਦੀ ਨਹੀਂ। ਨਹੀਂ ਦੋ ਹੁੰਦੀ ਹੈ, ਹਰ ਬੱਕਰੀ ਦੀਆਂ 2 ਲੱਤਾਂ ਹੁੰਦੀਆਂ ਨੇ, 2 ਲੱਤਾਂ 2 ਹੱਥ। ਉਹ ਹੱਥ ਕੀ ਆਹੋ ਉਹ ਵੀ ਅਗਲੇ ਜਿਹੜੇ ਲੱਤਾਂ ਹੀ ਹੁੰਦੇ ਹੁੰਦੀਆਂ ਅਗਲੇ ਭਾਈ। ਹੱਥ ਹੁੰਦੇ ਆ। ਜੋ ਪਾਏ ਹੈ ਉਹ 4 ਟੰਗੋਂ ਹਾਂਜੀ। ਵਾਲੇ। 4 ਹੀ ਲੱਤਾਂ ਹੁੰਦੀਆਂ, ਹੱਥ ਨਹੀਂ ਹੁੰਦੇ। ਉਸਤਾਦ ਜੀ ਅਗਲੇ ਜਿਹੜੇ 2 ਹੁੰਦੇ ਉਹਨਾਂ ਨੂੰ ਹੱਥ ਕਹਿੰਦੇ ਨੇ, ਪਿਛਲੀਆਂ 2 ਲੱਤਾਂ ਹੁੰਦੀਆਂ ਨੇ ਉਸਤਾਦ ਜੀ। ਫੈਸਲ ਤੂੰ ਕਦੀ ਸ਼ਾਹੀ ਕਿਲੇ ਗਿਆ ਮੈਂ, ਤੈਨੂੰ ਕੋਈ ਉੱਥੇ ਫੀਲ ਆਉਂਦੀ ਹੋਵੇ? ਉਹ ਇੱਕ ਗਲੀ ਅੱਗੇ ਤੇ ਸ਼ਾਹੀ ਕਿਲਾ ਸੀ। ਨਹੀਂ ਉਸਤਾਦ ਜੀ ਉੱਥੇ ਬੇਸਿਕ ਤੌਰ ਤੇ ਸਾਡੇ ਪੁਰਖਾਂ ਦਾ, ਉੱਥੇ ਕਿਉਂ ਨਹੀਂ? ਉੱਥੇ ਨਾ ਯਾਰ ਇੱਕ ਤਾਂ ਯਕੀਨ ਨਹੀਂ ਕਰਦਾ ਚਵਰਾ ਯਾਰ ਗੱਲ ਕਰ ਲੈਂਦੇ ਠੀਕ ਹੈ ਨਾ। ਉਹਦੇ ਮੈਂ ਜਦੋਂ ਜਾਣਾ ਵਾ ਨਾ ਤੇ ਇੱਕ ਪਹਿਲੀ ਜਿਹੜੀ ਆਵਾਜ਼ ਮੇਰੇ ਰੋਂਗਟੇ ਖੜੇ ਕਰਦੀ ਉਹ ਐਸੀ ਹੁੰਦੀ,
ਬਾਦ ਬਾਮਲਾ ਦਾ ਹੋਸ਼ਿਆਰ ਫੈਸਲ ਤਸ਼ਰੀਫ ਲਾ ਰਹੇ ਹਨ। ਇਹ ਤੇਰੇ ਕੰਨ ਚ ਆਉਂਦੀ ਇਹ ਆਵਾਜ਼ ਮੇਰੇ ਖਾਣੇ 'ਚ ਪੈਂਦੀ ਉਸਤਾਦ ਜੀ। ਉਹ ਨਾ ਸ਼ਾਹੀ ਕਿਲੇ ਸਾਈ ਉਹ ਮੈਨੂੰ ਡਰ ਲੱਗਦਾ, ਮੈਂ ਇੱਧਰ ਉੱਧਰ ਵੇਖਦਾ ਵਾਂ, ਮੈਨੂੰ ਜਦੋਂ ਨਾ ਅੰਦਰੋਂ ਫੈਸਲ ਖੌਫ। ਭਾਈ ਅੰਦਰ ਵੜਦੇ ਨਾ ਕਿਲੇ 'ਚ ਸਭ ਤੋਂ ਪਹਿਲੀ ਆਵਾਜ਼ ਆ, ਇਹ ਕੌਣ ਭੌਂਕ ਰਿਹਾ ਹੈ ਬਦਤਮੀਜ਼। ਹਾਂ ਇਹ ਵੀ ਆਉਂਦੀ ਹੈ, ਇਹ ਵੀ ਆਉਂਦੀ। ਨਹੀਂ ਇਹ ਫਿਰ ਜਦੋਂ ਉਸ ਤੋਂ ਵੜਦਾ ਬਾਅਦ ਨਾ ਕਿਲੇ 'ਚ ਤੇ ਇਹਨੂੰ ਆਵਾਜ਼ ਆਉਂਦੀ, ਭਾਜਾ ਭਾਜਾ ਉਹ ਨਹੀਂ ਆ ਤੇ ਅੱਜ ਦੀ ਨਹੀਂ ਇਹ ਜਦੋਂ ਕਿਲੇ ਚ ਵੜਦਾ ਹੈ ਤੇ ਆਵਾਜ਼ ਆਉਂਦੀ ਇਹਨੂੰ ਗੂੰਜਦੀ ਕਿ ਬਾਦਬ ਹਾਂ ਬਾ ਮੁਲਾਜ਼ਾ ਹੋਸ਼ਿਆਰੀ। ਹੋਸ਼ਿਆਰ ਹਾਂ ਫੈਸਲ ਸਾਲਾ ਏ ਹਮਾਇਓ। ਤੂੰ ਵੀ ਗਿਆ ਸੀਗਾ ਮੈਂ ਹਮਾਇਆ ਹਾਂ। ਉਸਤਾਦ ਜੀ। ਫਿਰ ਉਹ ਨਾ ਉੱਥੇ ਜਦੋਂ ਜਿਹੜੀਆਂ ਸੁਰੰਗਾਂ ਜਾਂਦੀਆਂ ਨੇ, ਇੱਕ ਦਿੱਲੀ ਨੂੰ ਇੱਕ ਉਧਰ ਸ਼ੇਖੂਵਾਲ ਤੇ ਨਿਕਲਦੀ। ਜਦੋਂ ਭਾਈ ਇੰਜ ਕਰਕੇ ਕਿਲੇ 'ਚ ਵੜਦਾ ਤੇ ਅੰਦਰੋਂ ਆਵਾਜ਼ ਆਉਂਦੀ ਹੈ, ਤੇ ਬੱਟਾ ਲੈਣ ਆਇਆ। ਕੀ ਗੱਲ, ਮੈਂ ਸੁਲਤਾਨ ਰਹੀ ਹਾਂ। ਨਹੀਂ ਅੱਛਾ ਤੂੰ ਉੱਥੇ ਹੀ ਜਾਣਾ ਜਿੱਥੇ ਸੁਰੰਗਾਂ ਨੇ। ਉਸਤਾਦ ਜੀ ਯਾਰ ਸੁਰੰਗਾਂ ਉਹ ਜਾਣਾ- ਵੜਦਾ ਵਾ ਨਾ ਉਸਤਾਦ ਜੀ, ਹਲੇ ਕਿਲੇ 'ਚ ਵੜਦਾ ਵਾ ਤੇ ਅੰਦਰੋਂ ਆਵਾਜ਼ ਆਉਂਦੀ, ਲਾਹੌਰ ਦਾ ਪਾਵਾ। ਯਾਰ ਨਹੀਂ ਇਹਦਾ ਕੀ ਤਲਕ। ਅੱਛਾ ਸੁਰੰਗ ਚ ਸੁਰੰਗ ਚੋਂ ਆਵਾਜ਼ ਆਉਂਦੀ, ਬਚਾਓ ਬਚਾਓ ਬਚਾਓ। ਉੱਥੇ ਮੇਰਾ ਨਾ ਖੂਨ ਖੋਲਦਾ ਯਾਰ, ਮੇਰਾ ਬਚਾਓ ਬਚਾਓ 90 ਬਚਾਓ 10 ਬਚਾਓ। ਨਹੀਂ ਉੱਥੋਂ ਸੁਰੰਗ ਚੋਂ ਆਵਾਜ਼ ਆਉਂਦੀ, ਬਚਾਓ ਬਚਾਓ। ਮੈਨੂੰ ਫਿਰ ਇੰਜ ਲੱਗਦਾ ਜਿਵੇਂ ਮੇਰੇ ਤਲਵਾਰ ਲੱਗੀ ਹੋਈ ਹੈ ਤੇ ਉਹ ਅਸਬਲ ਪਈ ਕੀ ਉਹਨੂੰ ਕਹਿੰਦੇ। ਹਾਂ ਜੰਗਜੂ ਵਾਲਾ ਲਿਬਾਸ। ਜੀ ਮੇਰੇ ਕੋਲ ਸ਼ੋਅ ਨਹੀਂ ਹੋਣਾ ਜਿੰਨੇ ਆ ਬਕਵਾਸ ਕਰਦੀ ਨਹੀਂ ਲੱਗੀ ਆ। ਨਹੀਂ ਸੁਰੰਗ 'ਚੋਂ ਕੀ ਆਵਾਜ਼ ਆਉਂਦੀ? ਬਚਾਓ ਬਚਾਓ। ਆਵਾਜ਼ ਕਿਹਦੀ ਸੀ? ਜੈਂਟਸ ਸੀਗਾ ਕੋਈ ਬੰਦਾ ਵਾ, ਬੰਦੇ ਦੀ ਆਵਾਜ਼ ਸੀ ਮੇਰੇ ਉਹਨੂੰ ਬਚਾਓ ਬਚਾਓ ਬਿਜਲੀ ਬਚਾਓ ਕੌਮ ਕੇ लिए। ਨਹੀਂ ਕੋਈ ਬੰਦਾ ਵਾ, ਮੈਨੂੰ ਇੰਜ ਲੱਗਾ ਜਿਵੇਂ ਕੈਦ ਕੀਤਾ ਤੇ ਉਹ ਮੇਰੇ ਕੋਲ ਹੈਲਪ ਮੰਗਣ ਡਿਆ। ਮੈਨੂੰ ਇੰਜ ਲੱਗਣ ਜਿਵੇਂ ਅਸਤਬਲ ਪਾਇਆ ਹੋਇਆ ਵਾ, ਉਹ ਜਿਹੜਾ ਹਾਂ ਲਿਬਾਸ ਉਹਨਾਂ ਉਹ ਦਾ। ਲਿਬਾਸ ਪਾਇਆ ਵਾ ਕਾਠੀ। ਤਲਵਾਰ ਦੇ, ਉਹ ਮੇਰੇ ਲੱਗਾ ਹੋਇਆ ਵਾ। ਤੇ ਤਲਵਾਰ ਮੇਰਾ ਦਿਲ ਕਰਦਾ ਘੋੜਾ ਮੇਰੇ ਕੋਲ ਹੋਵੇ ਤਾਂ ਮੈਂ ਅੰਦਰ ਚਲੇ ਜਾਵਾਂ। ਉਹ ਇਸ ਖੌਫ ਦੇ ਨਾਲ ਨਾ ਮੈਂ ਐਂਜ਼ਾਈਟੀ ਪੇਸ਼ੈਂਟ ਹੋ ਗਿਆ। ਫਿਰ ਡਾਕਟਰ ਸਾਹਿਬ ਕੋਲ ਲੈ ਗਏ ਸੀ ਨਸਰੁੱਲਾ ਕੋਲ। ਉਹਨੂੰ ਮੈਂ ਕਿਹਾ ਮੈਨੂੰ ਇੰਜ ਜਿਵੇਂ ਪੁਰਖਾਂ ਦਾ ਹੱਕ ਮਰਿਆ, ਮੇਰੇ ਵੱਡੇ ਕੈਦ ਹੋਏ ਨੇ, ਬੜਾ ਕੁਛ ਯਾਰ। ਬਹਾਦਰ ਸ਼ਾਹ ਜ਼ਫਰ ਸਾਹਿਬ ਤੋਂ ਆ ਕੇ ਨਾ ਇਹਦਾ ਜ਼ਿਆਦਾ ਇਹਨਾਂ ਦਾ ਮਸਲਾ, ਕਿਉਂਕਿ ਉਹਨਾਂ ਨੂੰ ਰੰਗੂਨ ਸ਼ਹਿਰ ਚ ਲੈ ਗਏ। ਨਹੀਂ ਉਹਨਾਂ ਦੇ ਤੇ ਕੋਈ ਖਾਲੀ ਹੈ ਹੀ ਨਹੀਂ। ਲੇਕਿਨ ਹੁਣ ਗੱਲ ਪਤਾ ਕੀ ਉਸਤਾਦ ਜੀ, ਹੁਣ ਜਿਹੜਾ ਉਹ ਸ਼ਾਹੀ ਕਿਲਾ ਹੈਗਾ ਉੱਥੇ ਮੈਂ ਨਹੀਂ ਜਾਂਦਾ। ਮੈਨੂੰ ਆਵਾਜ਼ਾਂ ਮੁਖਤਲਫ ਆਉਂਦੀਆਂ ਨੇ ਯਾਰ, ਜਿਸ ਨੁਕਰ 'ਚ ਮੈਂ ਚਲੇ ਜਾਵਾਂ ਆਵਾਜ਼ਾਂ ਆਉਂਦੀਆਂ ਨੇ। ਸਰ ਬਾਦਸ਼ਾਹ ਤਨੂਰ ਨਹੀਂ, ਉਹਦੀ ਯਾਦ ਕਰਕੇ ਤੇ ਤਮੂਰ ਟਰੈਵਲ ਲੱਗ ਕਰ ਲਿਆ। ਨਹੀਂ ਉੱਥੇ ਅਸਲ ਚ ਪਤਾ ਕੀ ਗੱਲ ਆ, ਇਹ ਜਾਂਦਾ ਹੁੰਦਾ ਸੀ ਜਦੋਂ ਬਾਦਸ਼ਾਹ ਦਾ ਦਿਲ ਕਰਦਾ ਸੀ ਨਾ ਕੋਈ ਰਕਸ ਵੇਖਣ ਨੂੰ, ਆਹੋ ਉਦੋਂ ਫਿਰ ਇਹਨੂੰ ਕਹਿੰਦੇ ਸੀ ਕਿ ਫੈਸਲ ਆ ਆ ਜਾ ਯਾਰ, ਇੱਕ ਗਲੀ ਦਾ ਤੇ ਫਰਕ ਆ ਲੈ। ਹੋਏ ਆ ਗੱਲ ਵੀ ਲਿੰਕ ਵਾਲੀ ਝਾਂਜਰਾਂ ਦੀ ਆਵਾਜ਼ ਹਾਂ। ਵੇਖਿਆ? ਉਹ ਨਹੀਂ ਯਾਰ, ਅਸੀਂ ਬਹਿ ਕੇ ਬੜਾ ਕੁਝ ਬਾਹੂ ਜੀ ਦੱਸ ਦੇਣਾ। ਨਹੀਂ ਉੱਥੇ ਬਚਾਓ ਬਚਾਉਣ ਕੌਣ ਕਹਿੰਦਾ ਸੀ? ਦਾਦਾ ਜੀ ਸਾਨੂੰ ਯਾਰ ਇਹਨੂੰ ਆਵਾਜ਼ ਇੱਕ ਆਈ ਆ ਕਿ ਫੈਸਲ तुम्हारे सामने सब कुछ हो रहा है, तुम देख रहे हो। ਆਂਟੀ ਮੈਂ ਬੇਬਸ ਜਿਹਾ ਮੈਂ ਤਲਵਾਰ ਮੇਰਾ ਉਹ ਯਾਰ ਜਿਹੜੀ ਆਵਾਜ਼ ਹੁੰਦੀ ਉਹ ਕੀ ਕਹਿੰਦੀ? ਯਾਰ ਉਹ ਮੈਨੂੰ ਯਾਦ ਹੈ ਜਿਵੇਂ ਮੇਰੇ ਦਾਦਾ ਵਾ ਜਾਂ ਉਹ ਮੇਰਾ ਨਹੀਂ ਕਿਹਦੀ ਪੜਦਾਦਾ। ਆ? ਦਾਦੇ ਦੀਆਂ ਪੜਦਾਦੇ ਦੀ ਆਵਾਜ਼ ਆ। ਝਾਂਜਰਾਂ ਵਾਲੀ ਨਹੀਂ ਝਾਂਜਰਾਂ ਵਾਲੀ ਨਹੀਂ ਉਸਤਾਦ ਜੀ, ਝਾਂਜਰਾਂ ਵਾਲੀ ਤੇ ਬੱਕਰੀ ਦੀ ਇਧਰ ਨਾਲ ਲਮਸਾਇਆ ਦੀ ਨਹੀਂ ਬਾਦਸ਼ਾਹ ਦੀ ਕੀ ਆਵਾਜ਼ ਆਉਂਦੀ ਸੀ ਕਿ ਫੈਸਲ ਬਾਦ ਦਾਇਰੇ ਤੋਂ ਇੱਧਰ ਪੈਰ ਨਾ ਆਵੇ। ਠੀਕ ਹੈ। ਨਹੀਂ ਇਹ ਮੈਨੂੰ ਇੱਕ ਜਦੋਂ ਹੋਰ ਜਾਂਦਾ ਵਾ ਤੇ ਆਵਾਜ਼ ਆਵਾਜ਼ ਆਉਂਦੀ ਹੈ, ਦੇਖੋ ਕੁੱਤਾ ਕੂੜਾ ਫੈਂਕ ਰਿਹਾ। ਸਿੱਟਣ ਗਿਆ ਸੀ ਤੂੰ, ਸਿੱਟਣ ਗਿਆ ਸੀ ਓ ਯਾਰ ਨਾ ਕਰ ਯਾਰ, ਤੁਸੀਂ ਗੱਲ ਸਿੱਟਣ ਗਿਆ ਸੀ। ਫਿਰ ਮੈਂ ਸਾਈ ਉਧਰ ਗਿਆ ਜਿੱਥੇ ਉਹ ਨਹੀਂ ਉਹ ਸ਼ੀਸ਼ੇ ਜੇ ਲੱਗੇ ਹੋਏ, ਸ਼ੀਸ਼ ਮਹਿਲ। ਸ਼ੀਸ਼ ਮਹਿਲ ਇਧਰਲੀ ਸਾਈਡ ਤੇ ਹੈਗਾ। ਉੱਥੇ ਮੈਂ ਗਿਆ ਵਾਂ ਤੇ ਮੈਂ ਨਾ ਘਬਰਾ ਗਿਆ। ਉੱਥੇ ਆਵਾਜ਼ ਆਈ ਤਖਲੀਆ। ਮੈਂ ਇੱਧਰ ਉੱਧਰ ਵੇਖਿਆ ਕੋਈ ਵੀ ਨਹੀਂ ਹੈਗਾ। ਮੈਂ ਕਿਹਾ ਤਖਲੀਆ ਕਿੰਨੇ ਗਿਆ? ਗਾਲ ਕੱਢੀ ਹੋਣੀ ਆ, ਤੁਹਾਨੂੰ ਲੱਗਾ ਹੋਣਾ ਤਗਲੀ। ਅੱਛਾ ਨਾਰਕਲੀ ਦੀ ਨਹੀਂ ਕਦੀ ਤੈਨੂੰ ਆਵਾਜ਼ ਆਈ ਉੱਥੋਂ? ਉਹ ਤੇ ਲੁਕ ਜਾਂਦੀ ਸੀ ਭਾਈ ਹੈਗੇ। ਨਾਰਗਲੀ ਦੀ ਆਵਾਜ਼ ਨਹੀਂ ਹੁੰਦੀ, ਉਹਦੀ ਚੁੰਨੀ ਲੈਣ ਦੀ ਆਵਾਜ਼। ਨਹੀਂ ਭਾਵੇਂ ਨਾ ਗਏ। ਨਾਰਗਲੀ ਕਹਿੰਦੇ ਭਾਵੇਂ ਨਾ ਗਏ। ਨਾਰਕਲੀ ਅਕਸਰ ਜਿਹੜੀ ਨਾ ਉਹਦੇ ਸ਼ਹਿਜ਼ਾਦੇ ਸਲੀਮ ਨੂੰ। ਚਲੋ ਸਾਜੀ ਇਹਦੇ ਪੁਰਖਾਂ ਨੂੰ ਭਲਾ ਕਾਹਤੋਂ ਉੱਥੇ ਰੱਖਿਆ ਸੀ ਉਹਨਾਂ ਨੇ, ਕੈਦ ਕੀਤਾ ਸੀ ਉਹਨਾਂ ਨੇ ਭਾਈ ਬਾਦਸ਼ਾਹ ਦੇ ਘੋੜੇ ਵੇਚਦੇ। ਉਹਨਾਂ ਨੇ ਫਿਰ ਉੱਤੇ ਕੈਦ। ਅੱਛਾ ਜਾਂਦਾ ਵਾ ਤੇ ਨਾਰਕਲੀ ਦੀ ਹੌਲੀ ਜਿਹੀ ਆਵਾਜ਼ ਹੁੰਦੀ, ਉਹ ਆ ਗਿਆ ਲਾਂਤੀ। ਫੁੱਲ ਲੱਗੇ ਯਾਰ ਇਹਦੀ ਆਵਾਜ਼ ਦੂਰੋਂ ਹੀ ਆਉਂਦੀ ਤੇ ਨਾਲ ਹੀ ਨਾਰਕਲੀ ਕਹਿੰਦੀ ਅੱਛਾ ਸਲੀਮ ਫਿਰ ਮੈਂ ਚੱਲਦੀ। ਤੇ ਇੰਜ ਕਰਕੇ ਕਿਲੇ ਚ ਐਂਟਰੀ ਪਾਉਂਦਾ ਤੇ ਬਾਦਸ਼ਾਹ ਅਕਬਰ ਕਹਿੰਦਾ ਉਹ ਸੁੱਟੋ ਮਹਿਲ ਦੇ ਛਤਰੀਆ। ਚਲੀ ਨਹੀਂ ਤੁਹਾਨੂੰ ਪਤਾ ਹੀ ਨਹੀਂ, ਜਿਹੜੀ ਉਹ ਸੁਰੰਗ ਹੈਗੀ ਨਾ ਇੱਕ ਸੁਰੰਗ ਪਾਕਿਸਤਾਨ 'ਚ, ਦੂਸਰੀ ਉਹ ਉਧਰ ਨਿਕਲੀ ਤਾਜ ਮਹਿਲ ਆਗਰਾ ਇੰਡੀਆ ਚ। ਇੰਡੀਆ 'ਚ। ਇੱਥੋਂ ਜਿਹੜੀ
ਦੂਸਰੀ ਹੈਗੀ ਹੈ ਲਾਹੌਰ, ਤੇ ਲਾਹੌਰ ਵਾਲੀ ਜਿਹੜੀ ਉਹ ਸ਼ੇਖੂਪੁਰੋਂ ਨਿਕਲਦੀ ਹੈ। ਉਹ ਭਰਾਵਾ ਟਿਕ ਇੰਡੀਆ ਆਗਰਾ ਮੈਂ ਵਹਿਮ ਨਾ ਪਾਓ। ਉਹ ਜਾ ਕੰਮ ਕਰ, ਉਹਦੇ ਅੱਗੇ ਵਹਿਮੀ ਉਹਨਾਂ ਨੇ ਕਿਤੇ ਸੁਰੰਗਾਂ ਨਾ ਕੱਢਣਾ ਵੇਖਣ ਲੱਗ ਪੈਣੇ। ਉਹ ਜਾ ਚੰਗੇ ਹੀ ਬਹੁਤ ਆ ਸਾਰੇ ਹੀ। ਨਹੀਂ ਜਿਹੜੀ ਨਹੀਂ ਉਹ ਤੂੰ ਐਵੇਂ ਉਹਨਾਂ ਦੇ ਖਿਲਾਫ ਗੱਲਾਂ ਕਰਦਾ, ਉਹਨਾਂ ਦੇ ਤੈਨੂੰ ਪਤਾ ਹੀ ਨਹੀਂ, ਤੇਰੇ ਨਾਲ ਮੁਹੱਬਤਾਂ ਕਰਦੇ ਆ, ਤੂੰ ਚਵਲਾ ਮਾਰਦਾ। ਨਾ ਕਰਿਆ ਕਰ ਅੰਜਪ੍ਰੀਤ। ਬੱਚਿਆਂ ਨੂੰ ਕਹਿਣ ਨੇ ਅੱਲਾਹ ਪਾਕ ਨੇ ਜੇ ਇੱਜ਼ਤ ਦਿੱਤੀ ਨਾ ਉਸਤਾਦ ਦੀ ਵਜ੍ਹਾ ਤੋਂ, ਤੇ ਜਰ ਕੇ ਖਾਓ, ਸਾਰਿਆਂ ਨਾਲ ਮੁਹੱਬਤਾਂ ਵੰਡੋ। ਬਿਲਕੁਲ ਭੈੜੇ ਆ, ਬਹੁਤ ਚੰਗੇ ਆ ਸਾਰੇ। ਏਦਾਂ ਮੈਨੂੰ ਗੰਦਾ ਕਰ ਭਾਜੀ ਉੱਥੇ ਸ਼ਾਹੀ ਕਿਲੇ ਚੋਂ ਨਾ ਸਿੱਧੀ ਇੱਕ ਸੁਰੰਗ ਢਾਲ ਵੱਲ ਵੀ ਨਿਕਲਦੀ। ਅੱਛਾ ਹਾਂਜੀ, ਉਹ ਜਿਹੜੀ ਰਾਸ਼ਨ ਪਹੁੰਚਾਉਂਦੀ ਰਾਸ਼ਨ ਦੀ ਟਰਾਲੀ ਇਹਨਾਂ ਨੂੰ ਵੇਖ ਕਿ ਮੈਂ ਸੁਣਿਆ ਏਡੀ ਵੱਡੀ ਸੁਰੰਗ ਆ ਕਿ ਘੋੜਿਆਂ ਦੇ ਉੱਤੇ ਬਹਿ ਕੇ ਵੀ ਤੁਸੀਂ ਜਾ ਸਕਦੇ। ਬੱਗੀ ਜਾਂਦੀ ਹੁੰਦੀ ਸੀ, ਹਾਂ, ਬੱਗੀ ਬੱਗੀ ਟਾਈਪ। ਜਾਂਦੀ ਹੁੰਦੀ ਸੀ ਉਸਤਾਦ ਜੀ। ਬੱਗੀ ਜਾਂਦੀ ਸੀ ਜ਼ਿਆਦਾਤਰ। ਬੱਗਾ ਨਹੀਂ ਜਾਂਦਾ। ਤੁਸੀਂ ਅਕਸਰ ਹੁਣ ਮੈਂ ਤੁਹਾਨੂੰ ਦੱਸਣਾ, ਜਿਹਨਾਂ ਨੂੰ ਨਹੀਂ ਨਹੀਂ ਕਹਿਣਾ ਪਤਾ, ਉਹ ਸੁਰੰਗ ਤੁਹਾਨੂੰ ਮੈਂ ਦਿਖਾ ਦਿੰਦਾ ਵਾਂ, ਜਿਹੜੀ ਕਿ ਕਾਪੀ ਕੀਤੀ ਹੈ। ਉਹ ਜਿਹੜੀ ਉਹ ਗੇਮ ਨਹੀਂ ਹੈਗੀ ਜਿਹੜੀ ਉਹ ਜਿਹੜਾ ਫੜਦਾ ਉਹ ਸੋਚਦਾ ਕਰੈਕਟਰ ਉਹ ਸਿੱਕੇ ਸਿੱਕੇ ਜੇ ਫੜਦਾ, ਉਹ ਇੱਕ ਸੁਰੰਗ 'ਚ ਵੀ ਜਾਂਦਾ ਹੈ। ਉਹ ਠੇਲੇ ਜੇ ਤੇ ਬੰਦਾ ਹੈਗਾ, ਉਹ ਠੇਲੇ ਵੀ ਜਾਂਦੇ ਸੀ ਉਹਦੇ ਨਾਲ ਤੇ। ਸਰ ਲੇਕਿਨ ਉਹ ਪਹਾੜੀ ਇਲਾਕਿਆਂ ਦੀ ਸੁਰੰਗ ਆ ਮਿੱਟੀ ਦੇ ਸੁਰੰਗ ਜਿਹੜੀ ਹੈ ਨਾ, ਮੇਰੀ ਜਾਨ ਦੇ ਨਹੀਂ ਉਹ ਸੁਰੰਗ ਕੱਢ ਦਿੰਦੇ ਸੀ ਬੜੀ ਵੱਡੀ। ਉਹਦੀ ਵਜ੍ਹਾ ਹੈ ਕਿ ਕਿਸੇ ਹਾਲਾਤ ਨਿੱਕੀ ਹੋ ਗਏ ਤੇ ਉਧਰੋਂ ਦੀ ਨਿਕਲ ਜਾਣਾ ਸਰ। ਲੇਕਿਨ ਉਹ ਸੁਰੰਗ ਜਿਹੜੀ ਇਹ ਕਹਿ ਰਹੇ ਨੇ ਨਾ, ਉਹ ਪਹਾੜੀ ਸੁਰੰਗਾਂ ਨੇ। ਇਹ ਸੁਰੰਗਾਂ ਜਿਹੜੀਆਂ ਨੇ ਨਾ, ਇਹ ਹੋਰ ਨੇ। ਨਹੀਂ ਇਹ ਤਾਂ ਇਹਨਾਂ ਨੂੰ ਬਕਾਇਦਾ ਉਹ ਵਿੱਚੋਂ ਸਿਲੈਮੂਲੇਟ ਕੀਤਾ ਜਾਂਦਾ ਸੀ, ਬਣਾਈਆਂ ਜਾਂਦੀਆਂ ਉਹ ਸੀ। ਯਾਰ ਨਹੀਂ, ਸਾਨੂੰ ਇਹਦੇ ਬਾਰੇ ਪਤਾ ਨਹੀਂ, ਅਸੀਂ ਐਵੇਂ ਲੱਗੇ ਆ। ਪਰ ਸੁਰੰਗ ਤੇ ਖੋਦੀ ਜਾਂਦੀ ਹੋਏਗੀ ਨਾ। ਹਾਂਜੀ ਹਾਂਜੀ ਬਣਵਾਈ ਯਾਰ ਸਾਡੀ ਅੱਧੀ ਫੈਮਿਲੀ ਸੁਰੰਗ ਦੇ ਵਿੱਚ ਰਹੀ ਹੈ। ਲੋਕ ਕੇ ਬਾਹਰ ਭਾਈ ਸਖਤੀ ਹੋਈ ਸੀ ਸੁਰੰਗ ਚ ਲੁੱਕ ਕੇ। ਨਹੀਂ ਹੁਣ ਮੈਂ ਉੱਥੇ 10 ਕਿਲੋਮੀਟਰ ਤੱਕ ਗਿਆ ਮੈਂ ਅੰਦਰ, ਠੀਕ ਹੈ। ਅੱਗੋਂ ਮੈਨੂੰ ਡਰ ਲੱਗਣ ਲੱਗ ਪਿਆ, ਜਾਲਾ ਏਡਾ ਮੋਟਾ ਲੱਗਾ ਉਸਤਾਦ ਜੀ ਉੱਤੇ। ਉਸਤਾਦ ਨੂੰ ਆਹੋ ਕੋਈ ਸਹੀ ਨਾ ਕੋਈ ਗਲਤ ਗੱਲ ਕਰਨਾ। ਉਹ ਮੈਂ ਕਿਉਂਕਿ ਉੱਥੇ VIP ਪ੍ਰੋਟੋਕੋਲ ਹੈਗਾ ਸਾਡਾ ਅਲਹਮਦੁਲਿਲਾ, ਜਦੋਂ ਵੀ ਜਾਈਏ ਅਸੀਂ ਸੁਰੰਗ ਸ਼ੁਕਰ ਨਹੀਂ ਉੱਥੇ ਪੂਰੇ ਨਿਕਲ ਹੋ ਸੁਰੰਗ 'ਚ ਵੱਡੇ ਕਿਰਲੇ ਇਹਨਾਂ ਨੂੰ ਕਹਿੰਦੇ ਮਹਾਰਾਜ। ਉੱਥੇ ਜਦੋਂ ਮੈਂ ਗਿਆ ਮੈਂ ਨਾ, ਸਾਡੇ ਕੋਲ ਲਾਈਟਾਂ ਵੀ ਆਇਆ ਸੀ, ਸਾਰਾ ਕੁਝ ਆਇਆ ਸੀਗਾ, ਗੱਡੀਆਂ ਵੀ ਸੀਗੀਆਂ ਨਾਲ। ਤੇ ਅਸੀਂ ਜਦੋਂ ਗਏ 10 ਕਿਲੋਮੀਟਰ ਅੱਗੇ ਚਲੇ ਗਏ, ਤੇ ਫਿਰ ਉਹਨਾਂ ਨੇ ਕਿਹਾ ਫੈਸਲ ਭਾਈ ਅੱਗੇ ਨਾ ਜਾਓ ਯਾਰ, ਜ਼ਿਆਦਾ ਖਤਰਾ ਹੈ। ਕੋਈ ਹਵਾਈ ਚੀਜ਼ਾਂ, ਕੋਈ ਜਾਨਵਰ ਵਗੈਰਾ, ਸਾਰਾ ਕੁਝ ਉੱਥੇ ਜਾਲੇ ਏਡੇ ਕਮ ਸੇ ਕਮ ਫੁੱਟ ਦੇ ਜਾਲੇ ਲੱਗੇ ਹੋਏ। ਨਹੀਂ ਜਦੋਂ ਦਿਨ ਚੜ੍ਹਦਾ ਸੀ ਤੁਹਾਨੂੰ ਪਤਾ ਚੱਲ ਜਾਂਦਾ ਸੀ ਸੁਰੰਗ? ਉਹ ਲਾਈਟਾਂ ਹੀ ਏਡੀਆਂ ਹੈਵੀ ਸੀ ਸਾਡੇ ਕੋਲ। ਅੱਛਾ ਜੀ। ਆਹੋ DSLR ਕੈਮਰੇ ਸੀ, ਲਾਈਟਾਂ ਸੀ ਹੈਵੀ ਵੱਡੀਆਂ। ਤੇ ਫਿਰ ਉਹ ਵਾਪਸ ਅਸੀਂ ਆ ਗਏ 10 ਕਿਲੋਮੀਟਰ ਤੋਂ ਬਾਅਦ। ਨਾਲ ਕੌਣ ਸੀ ਕਿ ਇਕੱਲੇ ਹੀ ਸੀ ਤੁਸੀਂ ਜਦੋਂ ਗਏ? ਨਾਲ ਬੱਕਰੀ ਸੀ, ਝਾਂਜਰਾਂ ਵਾਲੀ ਬੱਕਰੀ ਨੂੰ ਤਾਂ ਲੱਭਣ ਗਏ ਸੀ। ਇਹ ਸੁਰੰਗ ਚ ਮਰਿਆ ਹੀ ਆ ਭਾਈ, ਪਿੱਛੋਂ ਕੁੱਤਾ ਲੱਗ ਗਿਆ ਭੱਜਣਾ। ਨਹੀਂ ਉਹ ਮਾਸ਼ਾਅੱਲਾ ਨਾ ਉਸਤਾਈ ਉਸ ਸੁਰੰਗ 'ਚ ਮੈਂ ਜਦੋਂ ਗਿਆ ਨਾ, ਲੇਕਿਨ ਉਹ ਮਿਸ਼ਨ ਹੋਣਾ ਚਾਹੀਦਾ ਯਾਰ। ਕੀ ਮੇਰੀ ਅਗਰ ਖੁਆਇਸ਼ ਹੈ ਨਾ, ਹੁਣ ਮੇਰੀਆਂ 2-3 ਖੁਆਇਸ਼ਾਂ ਵਾ ਕਿ ਯਾਰ ਮੈਂ ਤੇ ਮੇਰਾ ਉਸਤਾਦ, ਮੈਂ ਲੈ ਕੇ ਜਾਵਾਂ ਉਸਤਾਦ ਨੂੰ ਸੁਰੰਗ 'ਚ, ਤੇ ਅੱਗੋਂ ਹੀ ਨਿਕਲੀਏ। ਅੱਜ ਤੁਹਾਡੇ ਘਰ ਅੱਗੋਂ ਵੀ ਬੰਦ ਹੋਵੇ ਤੇ ਪਿਛਲੇ ਬੂਹੇ ਦਾ ਵੀ ਟਾਈਮ ਹੋ ਜੇ, ਉਹ ਬੰਦ ਕਰਦਾ। ਉਹ ਤੁਹਾਡੇ ਦੁੱਖੋਂ ਬਾਹਰ ਦੇ ਮੁਲਕ ਜਾਣ ਨੂੰ ਪੈਂਦੇ ਤੇ ਕਹਿੰਦਾ ਮੈਂ ਲੈ ਕੇ ਜਾਣਾ ਸੁਰੰਗ। ਵਹਿਸ਼ਤ ਵਾ। ਸੁਣਾਂਗੇ ਜੀ ਉਸਤਾਦ ਨੂੰ ਕੀ ਲੈ ਕੇ ਕਰਨਾ? ਉਸਤਾਦ ਜੀ ਨੂੰ ਲੈ ਕੇ ਜਾਵਾਂਗਾ, ਮੇਰਾ ਉਸਤਾਦ ਜਿੱਥੇ ਹੋਵੇ ਮੈਂ ਪੂਰੀ ਦੁਨੀਆ ਨਾਲ ਮੁਕਾਬਲਾ ਕਰਾਂ। ਓਏ ਉੱਥੇ ਦੁਨੀਆ ਹੈ ਹੀ ਨਹੀਂ, ਨਾ ਬੰਦਾ ਨਾ ਬੰਦੇ ਦੀ ਤਾਰ, ਉੱਥੇ ਕਿਹਦੇ ਨਾਲ ਮੁਕਾਬਲਾ ਕਰਨਾ? ਸੱਪ ਡੂਏ ਇਹ ਉਹ, ਤੈਨੂੰ ਕੀ ਪਤਾ ਉੱਥੇ ਕਿੰਨਾ ਕੁਝ। ਯਾਰ ਇਦਾਂ ਥੋੜੀ ਹੁੰਦਾ। ਹੁਣ ਕਿਰਲਾ ਤੇਰੇ ਅੱਬੂ ਨੇ ਵਾਲਿਆ, ਤੂੰ ਕਿਹਾ ਕਿਰਲਾ ਨਹੀਂ ਕੀਤਾ, ਕਿਰਲਾ ਨਹੀਂ ਹੈਗਾ। ਯਾਰ ਇਹ ਨਹੀਂ ਗੱਲ, ਮੈਂ ਵੈਸੇ ਕਹਿਣਾ ਉਸਤਾਦ ਦਾ ਉੱਥੇ ਕੀ ਲੈਣਾ ਦੇਣਾ? ਉਸਤਾਦ ਦੇ ਨਾਲ ਮੈਂ ਜਾਣਾ, ਨਹੀਂ, ਮੈਂ ਕਿਉਂ ਸੁਰੰਗ 'ਚ ਜਾਣਾ? ਮੈਨੂੰ ਉਸਤਾਦ ਜੀ ਮੇਰੇ ਨਾਲ ਜਾਣਾ। ਨਹੀਂ, ਮੈਂ ਤੇਰੇ ਨਾਲ ਸੁਰੰਗ 'ਚ ਕਿਉਂ ਜਾਣਾ? ਕਿਤੇ ਹੋਰ ਚੱਲਦੇ। ਹਵਾਈ ਮੁਕਾਮ ਤੇ ਕਿਤੇ ਲੈ ਜਾ, ਫਜ਼ਾ ਮੁਕਾਮ। ਇੱਕ ਸ਼ਰਤ ਤੇ ਜਾ ਸਕਦੇ ਤੁਹਾਡੇ ਨਾਲ। ਕਿਹੜੀ? ਬੱਕਰੀ। ਬੱਕਰੀ ਕੀ? ਝਾਂਜਰਾਂ ਨਹੀਂ, ਬੱਕਰੀ ਨਾਲ। ਬੱਕਰੀ ਨਾਲ ਯਾਰ ਪੱਠੇ ਦਿੱਤੇ ਕੋਈ ਬੰਦੇ ਨੂੰ ਖਾਣ ਪੀਣ ਕਿੱਥੋਂ ਖਾਣਾ ਯਾਰ ਜਾਨਵਰ ਹੋਏਗਾ ਨਾਲ, ਦਿਲ ਲੱਗਾ। ਅੱਛਾ, ਉਹ ਕਿਹੜੀ ਬੱਕਰੀ ਸੀ ਜਿਹੜੀ ਰਾਤ ਨੂੰ ਸਿਰਫ ਝਾਂਜਰਾਂ ਖੜਕਾਉਂਦੀ ਸੀ, ਦਿਨੇ ਤੈਨੂੰ ਦੀ ਆਵਾਜ਼ ਨਹੀਂ ਸੀ ਆਉਂਦੀ? ਦਿਨੇ ਮੈਂ ਮਸਰੂਫ ਹੁੰਦਾ ਸੀ, ਦਿਨੇ ਨਹੀਂ ਆਉਂਦੀ ਨਾ, ਦਿਨੇ ਮੈਂ ਕੰਮ ਤੇ ਰਾਤ ਨੂੰ ਉਹ ਹੁੰਦੀ ਸੀ। ਨਹੀਂ ਝਾਂਜਰਾਂ ਦੀ ਆਵਾਜ਼ ਤੋਂ ਬਾਅਦ ਏਦਾਂ ਵੀ ਆਵਾਜ਼ ਆਉਂਦੀ ਸੀ, ਬਾਏ। ਕੋਰਸ ਦੀ ਆਵਾਜ਼ ਆਉਂਦੀ ਸੀ, ਮਗਰ ਉਹ ਨਹੀਂ, ਕਦੇ ਇਦਾਂ ਹੋਇਆ ਕਿ ਜਿੱਥੋਂ ਝਾਂਜਰਾਂ ਦੀ ਆਵਾਜ਼ ਆ ਰਹੀ ਉੱਥੇ ਪਾਣ ਵੀ ਥੁੱਕੇ ਹੋਣ? ਮੈਂ ਅੱਲਾ ਦੀ ਕਸਮ, ਉਸਤਾਦ ਦਾ ਗੁੱਸਾ ਦਾਣੇ 'ਚ ਤੇਰੇ ਤੇ ਲਾ ਦੇਣੀ, ਮੈਂ ਤੈਨੂੰ ਕਹਿਣ ਨੇ। ਉਹ ਯਾਰ ਅਸੀਂ ਕੀ ਮੈਂ ਕਹਿਣਾ? ਜੈਨਮਨ ਕਹਿਣ ਨੇ, ਭਾਜੀ ਮੈਂ ਤਾਂ ਕੋਈ ਠੀਕ ਹੈ ਨਾ? ਨਹੀਂ ਦੇਖਿਆ ਨਾ, ਤੁਸੀਂ ਗੱਲ ਹੋਰ ਪਾਸੇ ਲਿਜਾਣ ਦੇ ਹੋ, ਨਹੀਂ ਸਮਝ ਆਈ ਆ? ਕਦੀ ਇਦਾਂ ਹੋਇਆ ਕਿ ਝਾਂਜਰਾਂ ਦੀ ਆਵਾਜ਼ ਦੇ ਨਾਲ ਸਿਗਟਾਂ ਦੇ ਟੋਟੇ ਵੀ ਪਿਉਣ, ਛੋਟੇ ਛੋਟੇ ਬੁਝੇ? ਸਾਈ ਬੱਕਰੀ ਕਿਹੜੀਆਂ ਸਿਗਰਟਾਂ ਪੀਂਦੀਆਂ ਮੈਨੂੰ ਇਹ ਤਾਂ ਦੱਸੋ। ਕਦੇ ਕੋਈ ਹੋ ਬੱਕਰੀ ਸਕਦਾ ਬੱਕਰਾ ਪੀਂਦਾ ਹੋਵੇ ਕੋਈ। ਬੱਕਰਾ। ਅੱਛਾ ਬੱਕਰੀ ਜਦੋਂ ਜਾਂਦੀ ਹੈ ਉਸ ਤੋਂ ਬਾਅਦ ਵਾਪਸ ਆਉਂਦੀ ਤੇ ਉਸ ਤੋਂ ਬਾਅਦ ਕਿਤੇ ਚਾਹ ਦੇ
ਏਦਾਂ ਸੁੜਕੜੇ 4-5 ਬੰਦੇ ਲੈਂਦੇ ਇਦਾਂ ਨਹੀਂ ਹੋਇਆ ਕਦੇ? ਝਾਂਜਰਾਂ ਦੀ ਆਵਾਜ਼ ਤੋਂ ਬਾਅਦ ਵਾਪਸ ਆ ਕੇ ਥੱਦੀਆਂ ਲੱਗੀਆਂ ਨੋਟਾਂ ਦੀਆਂ ਵੇਖੀਆਂ? ਨਹੀਂ ਐਡੀ ਵੀ ਕਿਤੇ ਬੱਕਰੀ ਅੱਲਾ ਮਾਫੀ ਦੇਵੇ ਕੋਈ ਯਾਰ ਸ਼ਸ਼ਮੀਤਾ ਸੀਨ ਨਹੀਂ। ਕਦੀ ਇਦਾਂ ਹੋਇਆ ਤੁਹਾਨੂੰ ਝਾਂਜਰਾਂ ਦੀ ਆਵਾਜ਼ ਵੀ ਨਾ ਆਈ ਹੋਵੇ ਤੇ ਤੁਹਾਡੀ ਅੱਖ ਵੀ 1 ਵਜੇ ਖੁੱਲੀ ਹੋਵੇ? ਅਕਸਰ ਸੌਂਦਾ ਹੀ ਮੈਂ ਲੇਟ। ਆਹੋ ਖੱਪ ਤੋਂ ਬਾਅਦ ਨਹੀਂ ਇੱਕ ਦਿਨ ਉੱਠਿਆ ਤੇ ਝਾਂਜਰਾਂ ਦੀ ਆਵਾਜ਼ ਨਹੀਂ ਆਈ, ਇਹਨੇ ਉੱਚੀ ਸਾਰੀ ਕਿਹਾ, ਨੇ ਕਿਹਾ ਭਾਈ ਝਾਂਜਰਾਂ ਦੀ ਆਵਾਜ਼ ਆਵੇ ਨਾ ਆਵੇ ਮੈਂ ਸਵੇਰੇ 1500 ਲੈ ਲੈਣਾ। ਆਹ ਭਾਈ ਬੱਕਰੀ ਮਹਿੰਗੀ ਆ ਯਾਰ ਮੈਂ ਕਿਹਾ ਨਾ ਕਿੱਡੇ ਮਾੜੇ ਲੱਗੋਗੇ, ਮੈਂ ਚੁੱਕ ਕੇ ਉਹ ਮਾਰਾਂਗਾ ਤੁਹਾਨੂੰ। ਨਹੀਂ ਤੇ ਤੂੰ ਇਹਦੀ ਝਾਂਜਰਾਂ ਦੀ ਗੱਲ ਕੋ ਕੀਤੀ? ਮੈਂ ਪਹਿਲੇ ਕਿਹਾ ਨਾਜ਼ਰੀਨ ਨੂੰ ਕਹ ਵੇਖ ਲੋ ਇਹਨੇ ਬਕਵਾਸ ਹੁਣ ਉਹ ਮੈਂ ਉਸਤਾਦ ਜੀ ਤੁਸੀਂ ਫਿਰ ਸ਼ਾਹੀ ਕਿਲੇ ਦੀ ਗੱਲ ਕਿਉਂ ਕੀਤੀ? ਅਸੀਂ ਨਾ ਉਹ ਯਾਰ ਕੌਣ ਉਹਨਾਂ ਨੂੰ ਜੈਨਵਰ ਵਾਦਾ ਹੁੰਦੀਆਂ ਤੇ ਨੇ, ਮੈਨੂੰ ਵੀ ਜੈਨ ਬਣਾਉਂਦੀਆਂ ਸੀਗੀਆਂ। ਉਹ ਜਿੱਤਰ ਵੀ ਤੇ ਨਾਲ ਆਉਂਦੇ ਸੀ ਵੀ ਉੱਠ ਤਾਂ ਇਹ ਨਹੀਂ ਸੀ ਕਰਦਾ ਨੂੰ ਦੱਸਣਾ ਹੈਗਾ, ਜਾ ਕੰਮ ਕਰ। ਉਹ ਵੀ ਵਿਹਲਾ ਅੱਛਾ ਮੈਂ ਨਾਲੇ ਕਹਿ ਰਿਹਾ ਕਿ ਮੈਨੂੰ ਸ਼ਾਹੀ ਕਿਲੋ ਤੋਂ ਆਉਂਦੀਆਂ, ਮੈਂ ਇੱਕ ਜਗ੍ਹਾ ਤੇ ਕਹਿ ਰਿਹਾ ਕਿ ਮੈਂ ਜਦੋਂ ਉੱਥੇ ਜਾਣਾ, ਮੈਂ ਕਦੀ ਇਹ ਕਿਹਾ ਮੈਨੂੰ ਘਰ ਬੈਠੇ ਆਉਂਦੀਆਂ? ਮੈਂ ਕਿਹਾ ਮੈਂ ਜੇ ਸ਼ਾਹੀ ਕਿਲੋ ਦੇ ਅੱਗੋਂ ਲੰਘਦਾ ਜਾਂ ਸ਼ਾਹੀ ਕਿਲੇ ਦੇ ਅੰਦਰ ਜਾਣਾ ਉਦੋਂ, ਆਹੋ ਤੂੰ ਘਰ ਬੈਠੇ ਕਹਿਣਾ ਮੈਨੂੰ ਝਾਂਜਰਾਂ ਦੀ ਹੋ ਆਵਾਜ਼। ਸਕਦਾ ਤੁਹਾਡੇ ਲਿੰਕਸ ਹੋਣ। ਨਾਲੇ ਤੁਸੀਂ ਆਵਾਜ਼ ਨਹੀਂ ਕਿਹਾ, ਤੁਸੀਂ ਕਿਹਾ ਮੈਨੂੰ ਫੀਲ ਆਂਦੀ ਪੁਰਾਣੀ ਉਹ ਜਿਹੜੀ ਉਹ ਆ। ਆਹੋ। ਇਹ ਕਹਿੰਦੇ ਸਿੱਧੀ ਝਾਂਜਰਾਂ ਦੀ ਆਵਾਜ਼ ਆਂਦੀ। ਮੈਨੂੰ ਘੋੜਿਆਂ ਦੀਆਂ ਆਵਾਜ਼ਾਂ ਆਉਂਦੀਆਂ ਸੀ ਉੱਥੇ ਸ਼ਾਹੀ ਕਿਲੇ। ਯਾਰ ਇਹਨੂੰ ਝਾਂਜਰਾਂ ਦੀ ਆਵਾਜ਼ ਆਈ ਆ, ਨਾਲ ਇਹਨੂੰ ਕੋਈ ਮੋਬਾਈਲ ਦੀ ਬੈਲ ਲਾਈ ਹੈ, ਇਹ ਉੱਠ ਕੇ ਖਲੋ ਗਿਆ ਕਹਿੰਦਾ ਇਹ ਤੇ ਬੈਲ ਉਸਤਾਦ ਨੇ ਲਾਈ ਸੀ। ਮੈਂ ਫਿਰ ਉਸਤਾਦ ਦੇ ਪੈਰ ਵੇਖੇ, ਉਸਤਾਦ ਨੇ ਨਹੀਂ ਸੀ ਪਾਈਆਂ ਝਾਂਜਰਾਂ। ਯਾਰ ਮੈਂ ਯਾਰ ਕਦੀ ਝਾਂਜਰਾਂ ਦੀ ਆਵਾਜ਼ ਤੋਂ ਬਾਅਦ ਝਾਂਜਰਾਂ ਦੀ ਆਵਾਜ਼ ਤੋਂ ਬਾਅਦ ਮੈਂ ਚੀਮਾ ਮਾਰ ਦੇਣਾ, ਜਿਹੜਾ ਝੂਠਾ ਚੀਮਾ ਵਾ ਜਿਹੜਾ ਚਵਲਾ ਮਾਰਦਾ ਪਿਆ। ਝਾਂਜਰਾਂ ਦੀ ਆਵਾਜ਼ ਤੋਂ ਬਾਅਦ ਕਦੀ ਏਦਾਂ ਪਤਾ ਲੱਗਾ ਕਿਸੇ ਨੇ ਪੱਖੇ 'ਚ ਮੇਂਗਣਾ ਮਾਰੀ? ਅੱਛਾ ਉਸਤਾਦ ਜੀ, ਪਤਾ ਕੀ ਵੱਡੀ ਈਦ ਕੋਲ ਹੈਗੀ ਹੈ, ਸਾਰੇ ਭਰਾਵਾਂ ਜਿਹਨੇ ਬੱਕਰਾ ਲੈਣਾ ਮੈਨੂੰ ਦੱਸ, ਠੀਕ ਹੈ? ਉਹ ਵੱਡੀ 20,000 ਦਾ ਬੱਕਰਾ ਚੋਰੀ ਅਗਰ ਨਹੀਂ ਕੋਈ ਬੱਕਰੀ, ਨਹੀਂ, ਬੱਕਰੀ ਤੁਹਾਡੇ ਚ ਕਰਦੇ ਨੇ ਉਸਤਾਦ ਜੀ? ਬੱਕਰੀ ਕੌਣ ਕਰਦਾ? ਬੱਕਰੀ ਵੀ ਹਲਾਲ ਆ, ਕਰ ਸਕਦੇ ਤੁਸੀਂ। ਉਸਤਾਦ ਜੀ ਕੁਰਬਾਨੀ ਜਿਹੜੀ ਬੱਕਰੀ ਦੀ ਬੱਕਰੀ ਵੀ ਹਲਾਲ ਆ, ਅੱਛਾ, ਬੱਕਰੀ ਵੀ ਕਰ ਸਕਦੇ ਕਰ ਜੀ ਸਕਦੇ ਆ। ਜੀ। ਤੁਸੀਂ ਇੱਥੇ ਬੱਕਰੀ ਵੀ ਕਰ ਸਕਦੇ ਆ, ਅਸੀਂ ਤੇ ਭਾਈ ਬੱਕਰੀ ਦੁੰਬੀ ਵੀ ਕਰ ਸਕਦੇ, ਦੁੰਬਾ ਵੀ ਕਰ ਸਕਦੇ, ਛਤਰੀ ਲੇਕਿਨ ਛਤਰਾ। ਤੁਸੀਂ ਲੈਣਾ ਹੋਵੇ ਦੱਸ ਦੇਣਾ। 20,000 ਰੁਪਏ ਦਾ ਬੱਕਰਾ, ਦੁੰਬਾ ਜਿਹੜਾ 15,000 ਦਾ। ਤੇ ਕਿੱਦਾਂ ਦੀ ਹਾਲਤ 20,000 ਵਾਲਾ? ਮਾਸ਼ਾਅੱਲਾ ਜਵਾਨ ਜਿਸ ਤਰ੍ਹਾਂ ਦਾ ਹੁੰਦਾ ਕੁਰਬਾਨੀ ਦੇ ਕਾਬਲ। ਯਾਰ ਇਹਦੀ ਗੱਲ ਤੇ ਨਾ ਕਰ, ਇਹ ਪਿਛਲੀ ਤੇ ਵੀ ਇਹਨੇ 4.5 ਲੱਖ ਦੀ ਦਿਹਾੜੀ ਦੇਣ ਲੱਗ। ਤੁਸੀਂ ਜਾਣਦੇ ਹੋ ਕਿਸੇ ਨੂੰ ਪਿਛਲੀ ਤੇ ਮੈਂ ਉਸਤਾਦ ਜੀ ਨੂੰ ਕਹਿੰਦਾ 7-7,000 ਰੁਪਏ ਦਾ ਮਿਲ ਰਿਹਾ ਸੀ ਮੈਨੂੰ। ਮੈਂ ਕਿਹਾ ਉਸਤਾਦ ਜੀ ਬੁੱਕ ਕਰਾ ਲੈਣੇ ਹੁਣੀ, ਠੀਕ ਹੈ? ਪਿੰਡ ਦੇ ਵਿੱਚ ਹੁਣ 20,000 ਰੁਪਏ ਦਾ ਮਿਲ ਰਿਹਾ ਬੱਕਰਾ। ਕੋਈ ਲੈਣਾ ਹੋਵੇ ਤਾਂ ਦੱਸੋ। ਇੱਕ ਦਿਨ ਇਹਨੂੰ ਝਾਂਜਰਾਂ ਦੀ ਆਵਾਜ਼ ਆਈ, ਇਹ ਉੱਠਿਆ ਗੁੱਸੇ 'ਚ, ਕਹਿੰਦਾ ਆਪ ਹੀ ਆਪਣੇ ਆਪ ਨੂੰ ਕਹਿੰਦਾ ਤੂੰ ਜਾ ਫੈਸਲ, ਇੱਥੇ ਇਹੀ ਕੰਜਰਖਾਨਾ ਹੈ। ਝਾਂਜਰਾਂ ਅਸੀਂ ਨਹੀਂ ਕਰਦੇ ਭਾਈ ਤੇਰੇ ਗੱਲ, ਤੂੰ ਗੁੱਸਾ ਮਤ। ਝਾਂਜਰਾਂ ਦੀ ਆਵਾਜ਼ ਬੰਦ ਹੁੰਦੀ ਤੇ ਉੱਠ ਕੇ ਕਹਿੰਦਾ ਚਲੋ ਜੀ ਕਲੀਨ ਇਕੱਠੇ ਕਰੀਏ। ਸਹੀ ਗੱਲ ਹੈ। ਝਾਂਜਰਾਂ ਦੀ ਆਵਾਜ਼ ਬੰਦ ਕਰ ਹੁੰਦੀ ਹੈ ਤੇ ਮੁੰਡੇ ਨੂੰ ਕਹਿੰਦਾ ਸਾਊਂਡ ਦੀ ਤਾਰ ਕੱਢ ਦੇ। ਸਾਊਂਡ ਸਹੀ ਗੱਲ। ਇਧਰੋਂ ਝਾਂਜਰਾਂ ਦੀ ਆਵਾਜ਼ ਆਉਂਦੀ, ਇਧਰੋਂ ਚਾਚਾ ਕਹਿੰਦਾ ਮੈਂ ਮਕਾਨ ਨਹੀਂ ਬਣਨ ਦੇਣਾ। ਆਹੋ ਪੈਸੇ ਲੈ ਗਏ ਭਾਈ ਪੈਸੇ। ਚਾਚਾ ਕਿੱਥੇ ਆ ਗਿਆ? ਬਹਰਾਲ ਜੀ ਯਾਰ ਨਾਜ਼ਰੀਨ ਮੇਰੀ ਗੱਲ ਸੁਣ ਲਓ ਯਾਰ ਭਾਈ, ਇਹਨੇ ਜਾਣ ਕੇ ਬਕਵਾਸ ਸ਼ੁਰੂ ਕੀਤੀ ਆ, ਅੱਗੋਂ ਹੁਣ ਅਸੀਂ ਕੀ ਕਰਦੇ ਫਿਰ? ਚਲੋ ਕਰ ਲਓ। ਹਰ ਵਾਰੀ ਇਦਾਂ ਹੀ ਕਰਦੇ ਹੋ ਤੁਸੀਂ ਫੈਸਲ ਭਾਈ। ਚਲੋ ਠੀਕ ਹੈ ਉਸਤਾਦ ਜੀ, ਤੁਸੀਂ ਤਾਂ ਕਰ ਲਓ। ਮੈਂ ਤਾਂ ਤੁਹਾਡਾ ਪਤਾ ਕਰਨ ਆਇਆ, ਤੁਸੀਂ ਅੱਗੋਂ ਇੰਜ ਕਰ। ਪਤਾ ਕੀ ਮਤਲਬ ਉਹਨਾਂ ਦੇ ਕੀ ਹੋਇਆ, ਕੀ ਮਸਲਾ ਹੈ? ਠੀਕ ਨੇ, ਚੰਗੇ ਭਲੇ ਨੇ? ਉਹ ਤੈਨੂੰ ਲੱਗਦਾ ਨਾ ਯਾਰ, ਮੇਰੇ ਉਸਤਾਦ ਲਈ ਸਾਰੀ ਦੁਆ ਕਰਨਾ ਯਾਰ। ਉਹ ਯਾਰ ਕੀ ਅੱਲਾ ਹੋ ਮੇਰੇ ਗਿਆ ਉਸਤਾਦ ਨੂੰ ਤੰਦਰੁਸਤੀ ਸਿਹਤ ਦੇ। ਸਿਰਫ ਉਹ ਭਾਈ ਕੁਛ ਵੀ ਨਹੀਂ ਹੋਇਆ। ਅੱਖ 'ਚ ਪਿਆ ਕੋਈ, ਅੱਖ 'ਚ ਪਿਆ ਕੋਈ। ਯਾਰ ਓਕੇ ਯਾਰ ਨਾਜ਼ਰੀਨ, ਯਾਰ ਓਕੇ, ਅੱਲਾ ਹਾਫਿਜ਼ ਯਾਰ ਨਾਜ਼ਰੀਨ। ਬਹਰਾਲ ਦੱਸਣਾ ਤੁਸੀਂ ਕਿ ਤੁਹਾਨੂੰ ਵੀ ਕਦੀ ਇਦਾਂ ਹੋਇਆ ਜਿੱਦਾਂ ਮੈਂ ਦੱਸਿਆ ਸੀ, ਕਿ ਇਦਾਂ ਤੁਹਾਨੂੰ ਕਦੀ ਹੋਇਆ ਕਿ ਤੁਸੀਂ ਕਿਸੇ ਐਸੀ ਜਗ੍ਹਾ ਤੇ ਗਏ ਹੋ ਤਾਂ ਤੁਹਾਨੂੰ ਇੰਝ ਲੱਗੇ ਕਿ ਯਾਰ ਮੈਂ ਇੱਥੇ ਪਹਿਲੇ ਵੀ ਆਇਆ ਜਾਂ ਇੱਥੇ ਇਹ ਗੱਲਬਾਤ ਹੀ ਕਦੀ? ਲਾਜ਼ਮੀ ਦੱਸਣਾ ਮੈਨੂੰ। ਅੱਛਾ।